टीवी 84 ਦੇ ਨਾਲ ਜੁੜੇ ਮੈਂ ਰਜਿੰਦਰ ਸਿੰਘ ਸਵਰਾਜੇ ਗੱਲ ਕੀਤੀ ਜਾਵੇ ਤਾਂ ਜੂਨ 84 ਘੱਲੂ ਘਰੇ ਦੇ ਉਹ ਦਿਨ ਨੇ ਜਦੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਭਾਰਤੀ ਹਕੂਮਤ ਦੇ ਵੱਲੋਂ ਫੌਜਾਂ ਚੜ ਕੇ ਅਟੈਕ ਕੀਤਾ ਜਾਂਦਾ ਹੈ। ਜਿੱਥੇ ਜਾਮੇ ਸ਼ਹਾਦਤ ਦਾ ਜਾਮ ਸਿੰਘ ਪੀਂਦੇ ਨੇ ਤਾਂ ਉੱਥੇ ਹੀ ਜਿਹੜੇ ਸ਼ਰਧਾਲੂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੇ ਨੇ ਤਾਂ ਉਹ ਬੱਚਿਆਂ ਦੇ ਸਮੇਤ ਬਜ਼ੁਰਗ ਮਾਤਾਵਾਂ ਅਤੇ ਹੋਰ ਜਿਹੜੇ ਗੁਰੂ ਕੇ ਸਿੱਧਕੀਵਾਨ ਸਿੱਖੜੇ ਉਹ ਵੀ ਜਾਮੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਇੱਕ ਤਰ੍ਹਾਂ ਦੇ ਨਾਲ ਗੱਲ ਕੀਤੀ ਜਾਵੇ ਤਾਂ ਉਹ ਦਰਦਨਾਕ ਦਿਨ ਅੱਖਾਂ ਦੇ ਸਾਹਮਣੇ ਆਉਂਦੇ ਨੇ ਜਦੋਂ ਸ੍ਰੀ ਦਰਬਾਰ ਸਾਹਿਬ ਨੂੰ ਦਿਨ ਦੀਵੀਂ ਗੋਲੀਆਂ ਦੇ ਨਾਲ ਬੰਬਾਂ ਦੇ ਨਾਲ ਢਹਿ ਢੇਰੀ ਕਰ ਦਿੱਤਾ ਜਾਂਦਾ ਹੈ। ਤਾਂ ਇਸੇ ਨੂੰ ਲੈ ਕੇ ਜਿੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਜਦੋਂ ਵੀ ਜੂਨ ਮਹੀਨੇ ਦੇ ਦਿਨ ਆਉਂਦੇ ਨੇ ਰੋਸ ਪਾਇਆ ਜਾਂਦਾ ਹੈ ਅਤੇ ਕਿਤੇ ਨਾ ਕਿਤੇ ਭਾਰਤੀ ਹਕੂਮਤ ਦੇ ਖਿਲਾਫ ਗੁੱਸਾ ਵੀ ਕੱਢਿਆ ਜਾਂਦਾ ਹੈ। ਤਾਂ ਇਸੇ ਤਰ੍ਹਾਂ ਅੱਜ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸੈਕਟਰ 28 ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਕੁਝ ਪੰਜਾਬ ਦੇ ਨਾਲ ਜੁੜੇ ਹੋਏ ਸਿੱਖ ਬੁੱਧੀਜੀਵੀ ਨੇ ਉਹਨਾਂ ਦੇ ਵੱਲੋਂ ਜੂਨ 84 ਦਾ ਘੱਲੂ ਘਾਰਾ ਮਨਾਇਆ ਜਾ ਰਿਹਾ ਹੈ। ਇਸ ਘੱਲੂ ਘਾਰੇ ਦੇ ਸੰਬੰਧ ਵਿੱਚ ਜਿਹੜੀਆਂ ਸ਼ਖਸੀਅਤਾਂ ਦੇ ਵੱਲੋਂ ਆਪਣੇ ਵਿਚਾਰ ਰੱਖੇ ਜਾ ਰਹੇ ਨੇ ਤਾਂ ਉਹਨਾਂ ਦੀ ਪੂਰੀ ਗੱਲਬਾਤ ਵੀ ਇੱਕ ਵਾਰ ਤੁਹਾਡੇ ਦਰਮਿਆਨ ਇਹ ਪੂਰਾ ਪ੍ਰੋਗਰਾਮ ਸਾਂਝਾ ਕਰਦੇ ਹਾਂ। ਅੱਜ ਘੱਲੂ ਘਾਰਾ ਦਿਵਸ ਤੇ ਇਕੱਤਰ ਹੋਈ ਗੁਰੂ ਰੂਪੀ ਸਾਧ ਸੰਗਤ ਜੀ ਪਾਈਏ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪੂਰੇ 40 ਸਾਲ ਹੋਣ ਵਾਲੇ ਨੇ, 39 ਸਾਲ ਬੀਤ ਗਏ ਜਦ ਜੂਨ 84 ਦੇ ਵਿੱਚ ਪਵਿੱਤਰ ਸ੍ਰੀ ਹਰਿਮੰਦਰ ਦਰਬਾਰ ਸਾਹਿਬ ਤੇ ਭਾਰਤੀ ਫੌਜ ਨੇ ਹਮਲਾ ਕੀਤਾ ਤੇ ਉਹਦੇ ਵਿੱਚੋਂ ਆਪਾਂ ਸਾਰੇ ਜਾਣਦੇ ਹਾਂ ਵੀ ਆਮ ਤੌਰ ਤੇ ਜਿਹੜੇ ਮਤਲਬ ਹਾਕਮ ਹੁੰਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਸਮੇਂ ਦੇ ਨਾਲ ਜਿਹੜੇ ਲੋਕ ਹੁੰਦੇ ਉਹਦੀ ਯਾਦਦਾਸ਼ਤ ਬੜੀ ਥੋੜ੍ਹੀ ਹੁੰਦੀ ਆ, ਥੋੜ੍ਹੇ ਸਮੇਂ ਤੱਕ ਹੁੰਦੀ ਆ। ਹੌਲੀ ਹੌਲੀ ਉਹ ਵੱਡੇ ਵੱਡੇ ਕੀਤੇ ਗਏ ਜੀਨੋਸਾਈਡ, ਹੋਲੋਕਾਸਟ ਇਹ ਸਾਰਿਆਂ ਨੂੰ ਭੁੱਲ ਜਾਂਦੇ ਨੇ ਤੇ ਭੁੱਲਣ ਦੇ ਨਾਲ ਉਹ ਫਿਰ ਜਿਹੜੀ ਜ਼ਿੰਦਗੀ ਨੋਰਮਲ ਹੋ ਜਾਂਦੀ ਆ। ਪਰ ਸ੍ਰੀ ਦਰਬਾਰ ਸਾਹਿਬ ਤੇ ਕੀਤਾ ਗਿਆ ਇਹ ਹਮਲਾ ਨਾ ਇਹ ਭੁੱਲਣਯੋਗ ਆ ਨਾ ਬਖਸ਼ਣਯੋਗ ਆ। ਤੇ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਸਿੱਖ ਮਨਾਂ ਦੇ ਵਿੱਚ ਇਹਦੀ ਪੀੜ ਜਿਹੜੀ ਹੈਗੀ ਆ ਹੋਰ ਗਹਿਰੀ ਹੁੰਦੀ ਜਾ ਰਹੀ ਆ। ਇਹਦੇ ਨਾਲ ਜਿਹੜੇ ਸਿੱਖਾਂ ਤੋਂ ਬਿਨਾਂ ਗੈਰ ਸਿੱਖ ਹੋਰ ਸਾਡੇ ਭਾਈਚਾਰੇ ਵੀ ਆ ਉਹ ਵੀ ਹੌਲੀ ਹੌਲੀ ਜਿਸ ਵਿਆਪਕ ਪੱਧਰ ਤੇ ਹਮਲਾ ਕੀਤਾ ਗਿਆ ਜਾਂ ਜਿਵੇਂ ਵਿਉਂਤਬੱਧ ਕੀਤਾ ਗਿਆ ਉਹ ਸਾਰੇ ਨੂੰ ਸਮਝ ਰਹੇ ਨੇ ਤੇ ਉਹਨਾਂ ਨੂੰ ਹੁਣ ਗੱਲ ਸਮਝ ਵੀ ਪੈ ਰਹੀ ਆ ਵੀ ਜਿਵੇਂ ਸਾਰਾ ਕੁਛ ਇੱਕ ਮੈਜੋਰਟੀ ਵੱਲੋਂ ਉਹ ਮੈਜੋਰਟੀਜ਼ਮ ਦਾ ਜਿਹੜਾ ਉਭਾਰ ਸੀ ਉਹਦੇ ਤਹਿਤ ਇੱਕ ਮਿਨੋਰਟੀ ਨੂੰ, ਇੱਕ ਭਾਈਚਾਰੇ ਨੂੰ ਦਬਾਉਣ ਦੀ ਖਾਤਰ ਜਾਂ ਉਹਨਾਂ ਦੀਆਂ ਹੱਕੀ ਮੰਗਾਂ ਦਾ ਉਹਦਾ ਮੱਕੂ ਠੱਪਣ ਲਈ ਇਹ ਜਿਸ ਤਰ੍ਹਾਂ ਨਾਲ ਹਮਲਾ ਕੀਤਾ ਗਿਆ ਉਹ ਬਹੁਤ ਹੀ ਨਿੰਦਣਯੋਗ ਸੀ ਤੇ ਬਹੁਤ ਹੀ ਉਹਦੇ ਪਿੱਛੇ ਇੱਕ ਗਹਿਰੀ ਸਾਜ਼ਿਸ਼ ਸੀ ਵੀ ਹਮੇਸ਼ਾ ਲਈ ਘੱਟ ਗਿਣਤੀਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਬਹੁ ਗਿਣਤੀ ਦੀਆਂ ਵੋਟਾਂ ਹਾਸਲ ਕਰ ਲਈਆਂ ਜਾਣ। ਇਸ ਤਰ੍ਹਾਂ ਦੀ ਇਹ ਘਟੀਆ ਰਾਜਨੀਤੀ ਜਿਹੜੀ ਸੀਗੀ ਜਦੋਂ 1947 ਤੋਂ ਬਾਅਦ ਭਾਰਤੀ ਸਟੇਟ ਦੇ ਵਿੱਚ ਹੌਲੀ ਹੌਲੀ ਇੱਕ ਪੁਰਖਾ ਇਸ ਤਰ੍ਹਾਂ ਦੀਆਂ ਰੁਚੀਆਂ ਭਾਰੂ ਹੋਣੀਆਂ ਸ਼ੁਰੂ ਹੋਈਆਂ। ਡੈਮੋਕ੍ਰੇਸੀ ਜਿਹੜੀ ਸੀਗੀ ਉਹ ਖੂੰਜੇ ਲੱਗਦੀ ਗਈ ਤੇ ਇਸ ਤਰ੍ਹਾਂ ਫਿਰ ਇਹੀ ਬਣਦਾ ਰਿਹਾ। ਹੁਣ ਵੀ ਚਾਹੇ ਮੋਦੀ ਸਰਕਾਰ ਉਹਨਾਂ ਨੂੰ ਵੀ ਇਹੀ ਆ ਵੀ ਜਿਹੜੀਆਂ ਘੱਟ ਗਿਣਤੀ ਵਿੱਚ ਮੁਸਲਮਾਨ ਭਾਈਚਾਰਾ ਉਹਨਾਂ ਦੇ ਖਿਲਾਫ ਇੱਕ ਤਰ੍ਹਾਂ ਦੀ ਨਫ਼ਰਤ ਉਪਜਾ ਕੇ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਬਹੁ ਗਿਣਤੀ ਦੀਆਂ ਜਿਹੜੀਆਂ ਹੈਗੀਆਂ ਵੋਟ ਬੈਂਕ ਉਹਦਾ ਕਾਇਮ ਕਰ ਲਿਆ ਜਾਵੇ। ਤੇ ਹਮਲਾ ਦਾ ਜਿਹੜਾ ਹੈਗਾ ਵੱਖ-ਵੱਖ ਬੁੱਧੀਜੀਵੀਆਂ ਨੇ, ਵੱਖ-ਵੱਖ ਜਿਹੜੇ ਸੰਵੇਦਨਸ਼ੀਲ ਇਨਸਾਨ ਸਨ ਉਹਨਾਂ ਨੇ ਆਪੋ ਆਪਣੇ ਪ੍ਰਤੀਕਰਮ ਜ਼ਾਹਰ ਕੀਤੇ ਨੇ। ਇਹ ਅਸੀਂ ਹੁਣ ਸਿੰਘ ਸਭਾ ਦਾ ਪੱਤਰਕਾਰ ਦਾ ਜਿਹੜਾ ਸਾਡਾ ਅੰਕ ਆ ਇਹ ਸਪੈਸ਼ਲ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਆ। ਇਹਦੇ ਵਿੱਚ ਮੈਂ ਪ੍ਰੋਫੈਸਰ ਹਰਬੰਸ ਸਿੰਘ ਜਿਹੜੇ ਆਮ ਤੌਰ ਤੇ ਉਹਨੂੰ ਐਨਸਾਈਕਲੋਪੀਡੀਆ ਕਿਹਾ ਜਾਂਦਾ ਕਿ ਉਹਨੇ ਸਿੱਖ ਐਨਸਾਈਕਲੋਪੀਡੀਆ ਤਿਆਰ ਕੀਤਾ ਸੀਗਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੇ ਆਪਣੀ ਉਸ ਦਿਨ ਦੀ ਇੱਕ ਯਾਦ ਲਿਖੀ ਸੀ ਕਿਤਾਬ ਦੇ ਵਿੱਚ ਜਿਹੜੀ ਕਿ ਇਹਦੇ ਵਿੱਚ ਅਸੀਂ ਛਾਪੀ ਆ। ਉਹ ਕਹਿੰਦੇ ਵੀ ਮੇਰੇ ਬੇਟੇ ਨੂੰ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਵਿੱਚੋਂ ਡਾਕਟਰੇਟ ਦੀ ਡਿਗਰੀ ਮਿਲਣੀ ਸੀ। ਇਹ ਕਾਨਵੋਕੇਸ਼ਨ ਦਾ ਜਿਹੜਾ ਮੌਕਾ ਹੈਗਾ ਬਹੁਤ ਹੀ ਹੁਲਾਸ ਵਾਲਾ ਹੁੰਦਾ,
ਉਹ ਬੱਚਿਆਂ ਨੂੰ ਐਡਾ ਹਾਰਵਰਡ ਦੀ ਯੂਨੀਵਰਸਿਟੀ, ਮਸ਼ਹੂਰ ਯੂਨੀਵਰਸਿਟੀ 'ਚੋਂ ਡਿਗਰੀਆਂ ਮਿਲਦੀਆਂ, ਤੇ ਕਹਿੰਦਾ ਉਹ ਮਾਂ ਪਿਓ ਵੀ ਉਹਨੇ ਬੁਲਾਏ ਹੁੰਦੇ ਆ। ਤੇ ਸਾਨੂੰ ਵੀ ਉੱਥੇ ਬੁਲਾਇਆ ਹੋਇਆ ਸੀ ਉਸ ਦਿਨ ਜੂਨ ਦੇ ਵਿੱਚ। ਤੇ ਪੰਜਾਬ ਦੇ ਵਿੱਚੋਂ ਖਬਰਾਂ ਤਾਂ ਜਾ ਹੀ ਰਹੀਆਂ ਸੀਗੀਆਂ ਵੀ ਪੰਜਾਬ 'ਚ ਫੌਜ ਲੱਗ ਗਈ, ਪੰਜਾਬ 'ਚ ਕਰਫਿਊ ਲੱਗ ਗਿਆ, ਪੰਜਾਬ 'ਚ ਆਹ ਕੁਛ ਹੋ ਰਿਹਾ। ਉਹ ਕਹਿੰਦੇ ਪਰ ਸਾਡੇ ਕਿਸੇ ਦਾ ਚਿੱਤੇ ਵੀ ਨਹੀਂ ਸੀ ਵੀ ਕੋਈ ਇਸ ਤਰ੍ਹਾਂ ਦਾ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਵੀ ਹੋ ਸਕਦਾ। ਕਰਫਿਊ ਪਹਿਲਾਂ ਵੀ ਲੱਗਦੇ ਰਹਿੰਦੇ ਸੀ, ਹੋਰ ਗੱਲਾਂ ਹੁੰਦੀਆਂ ਰਹਿੰਦੀਆਂ ਸੀ, ਪਰ ਕਿਸੇ ਦੇ ਵੀ ਚਿੱਤੇ ਨਹੀਂ ਸੀ ਗੱਲ। ਉਹ ਕਹਿੰਦੇ ਜਦੋਂ ਇਹ ਡਿਗਰੀ ਵੰਡ ਸਮਾਰੋਹ ਖਤਮ ਹੋ ਗਿਆ, ਉਦੋਂ ਬਾਅਦ ਦੁਪਹਿਰ ਦਾ ਲੰਚ ਸੀ। ਉੱਥੋਂ ਦੇ ਸੱਭਿਆਚਾਰ ਮੁਤਾਬਕ ਉਹਨਾਂ ਦਾ ਇਹ ਹੁੰਦਾ ਵੀ ਸਾਰੇ ਲੋਕ ਉਹ ਸ਼ੈਂਪੇਨ ਖੋਲ੍ਹਦੇ ਨੇ। ਸ਼ੈਂਪੇਨ ਕੋਈ ਇੱਦਾਂ ਹੀ ਸ਼ਰਾਬ ਜਦੋਂ ਖੋਲ੍ਹਦੇ ਨੇ ਉਹ ਬਾਹਰ ਉੱਡਦੀ ਆ ਤੇ ਛਿੱਟੇ ਪੈਂਦੇ ਨੇ ਉਹਦੇ ਵਿੱਚੋਂ। ਉਹਨੂੰ ਖੁਸ਼ੀ ਦਾ ਮੌਕਾ ਉਹ ਕਿਹਾ ਜਾਂਦਾ ਵੀ ਠੀਕ ਆ। ਉੱਤੇ ਨਾਅਰੇ ਮਾਰੇ ਜਾਂਦੇ ਨੇ, ਗਜਾਏ ਜਾਂਦੇ ਨੇ। ਉਹ ਕਹਿੰਦੇ ਵੀ ਉਹਨਾਂ ਨੇ ਸ਼ੈਂਪੇਨ ਦਾ ਉਹ ਜਸ਼ਨ ਮਨਾਉਣਾ ਸੀ ਸਾਰੇ ਵਿਦਿਆਰਥੀਆਂ ਨੇ, ਪਰ ਮੇਰੇ ਵਰਗੇ ਜਿਹੜੇ ਸੋਫੀ ਸੀ ਜਾਂ ਹੋਰ ਸੀ ਕੁਛ ਸਿੱਖ, ਉਹਨਾਂ ਲਈ ਸਿਰਫ ਮਹਿਜ ਖਾਣਾ ਹੀ ਸੀ। ਕਹਿੰਦੇ ਅਸੀਂ ਖਾਣਾ ਖਾਣ ਲੱਗੇ ਤੇ ਉਸੇ ਦੌਰਾਨ ਹੀ ਕਿਸੇ ਬੀਬੀ ਨੇ ਕੋਈ ਟੀਵੀ 'ਤੇ ਜਿਹੜੀ ਯੂਨੀਵਰਸਿਟੀ 'ਚ ਟੈਲੀਵਿਜ਼ਨ ਚੱਲਦੇ ਹੋਣਗੇ ਅੰਗਰੇਜ਼ੀ ਦੇ, ਉਹਨੇ ਕਹਿੰਦੇ ਕੋਈ ਖਬਰ ਦੇਖੀ ਵੀ ਦਰਬਾਰ ਸਾਹਿਬ 'ਤੇ ਫੌਜ ਨੇ ਹਮਲਾ ਕਰਤਾ, ਜਾਂ ਦਰਬਾਰ ਸਾਹਿਬ ਢਾਤਾ, ਜਾਂ ਕਿਸੇ ਨੇ ਕੋਈ BBC ਵਗੈਰਾ ਦੀ ਨਿਊਜ਼ ਆ ਰਹੀ ਸੀਗੀ ਉੱਥੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ। ਕਹਿੰਦਾ ਜੇ ਮੈਂ ਖਾਣਾ ਖਾਣ ਹੀ ਲੱਗਿਆ ਤੇ ਜਦੋਂ ਉਹਨੇ ਮੈਨੂੰ ਆ ਕੇ ਕਹਿੰਦਾ ਮੇਰੇ ਕੰਨ 'ਚ ਦੱਸੀ ਗੱਲ ਵੀ ਫੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਤਾ ਤੇ ਬਹੁਤ ਨੁਕਸਾਨ ਵੱਡਾ ਹੋਇਆ, ਵੀ ਹੁਣੇ ਮੈਂ ਖਬਰ ਟੀਵੀ 'ਤੇ ਸੁਣ ਕੇ ਆਈ ਅੰਦਰੋਂ ਯੂਨੀਵਰਸਿਟੀ ਦੇ ਕਿਤੇ ਲੱਗਿਆ ਜਿੱਥੋਂ ਟੀਵੀ ਹੋਣਾ। ਉਹ ਕਹਿੰਦਾ ਵੀ ਮੇਰੇ ਬੁਰਕੀ ਉੱਥੇ ਰਹਿ ਗਈ ਹੱਥ 'ਚ ਫੜੀ ਹੋਈ, ਤੇ ਜਿਹੜੀ ਮੇਰੇ ਮੂੰਹ 'ਚ ਪਾਈ ਹੋਈ ਬੁਰਕੀ ਸੀ ਉਹ ਮੇਰੇ ਮੂੰਹ 'ਚ ਫੁੱਲ ਗਈ। ਇਸ ਤਰ੍ਹਾਂ ਦੀ ਮੇਰੀ ਮਾਨਸਿਕ ਅਵਸਥਾ ਹੋ ਗਈ, ਮੈਂ ਸਕਤੇ 'ਚ ਆ ਗਿਆ, ਜਿਹਦੇ ਬਾਰੇ ਸੋਚਿਆ ਹੀ ਨਹੀਂ ਸੀ ਕਦੇ ਵੀ ਇਸ ਤਰ੍ਹਾਂ ਵੀ ਪਵਿੱਤਰ ਦਰਬਾਰ ਸਾਹਿਬ 'ਤੇ ਕੋਈ ਸਾਡੀ ਆਪਣੀ ਸਰਕਾਰ ਵੀ ਹਮਲਾ ਕਰ ਸਕਦੀ ਹੈ, ਫੌਜੀ ਹਮਲਾ ਉਹ ਵੀ। ਤੇ ਉੱਥੋਂ ਦੇ ਜਿਹੜੇ ਪ੍ਰੋਫੈਸਰ ਸੀ, ਫਿਰ ਜਦੋਂ BBC 'ਤੇ ਉਹ ਗੱਲ ਸਾਰੇ ਪਾਸੇ ਫੈਲ ਗਈ ਵੀ ਦਰਬਾਰ ਸਾਹਿਬ 'ਤੇ ਤਾਂ ਹਮਲਾ ਹੋ ਗਿਆ, ਦਰਬਾਰ ਸਾਹਿਬ ਦਾ ਬੜਾ ਨੁਕਸਾਨ ਹੋਇਆ, ਫੌਜ ਨੇ ਕੀਤਾ। ਤੇ ਉਹ ਜਿਹੜਾ ਵੱਡਾ ਇੱਕ ਪ੍ਰੋਫੈਸਰ ਸੀ ਯੂਨੀਵਰਸਿਟੀ ਦਾ, ਉਹਨੂੰ ਵੀ ਪਤਾ ਲੱਗ ਗਿਆ। ਤੇ ਕਹਿੰਦਾ ਫਿਰ ਉਹ ਸਾਰਾ ਜਿਹੜੇ ਹੋਰ ਸਟਾਫ ਸੀ ਜਿਹੜੇ ਸ਼ੈਂਪੇਨ ਪੀ ਰਹੇ ਸੀ, ਉਡਾ ਰਹੇ ਸੀ, ਉਹਨਾਂ ਤੱਕ ਵੀ ਗੱਲ ਪਹੁੰਚ ਗਈ ਹੌਲੀ ਹੌਲੀ। ਤੇ ਕਹਿੰਦਾ ਪਰ ਸਾਰਿਆਂ ਨੇ ਖਾਣਾ ਛੱਡਤਾ। ਉਹ ਇਹੋ ਜਿਹਾ ਇੱਕ ਮਾਤਮੀ ਮਾਹੌਲ ਬਣ ਗਿਆ ਯੂਨੀਵਰਸਿਟੀ 'ਚ, ਤੇ ਕਿਸੇ ਨੇ ਵੀ ਖਾਣਾ ਨਹੀਂ ਖਾਧਾ, ਉਸੇ ਤਰ੍ਹਾਂ ਹੀ ਲੱਗਾ ਰਹਿ ਗਿਆ ਖਾਣਾ। ਸੋ ਤੋਂ ਪਤਾ ਲੱਗਦਾ ਵੀ ਸ੍ਰੀ ਦਰਬਾਰ ਸਾਹਿਬ 'ਤੇ ਜਿਹੜੇ ਹਮਲੇ ਦੀ ਖਬਰ ਸੀ ਜਾਂ ਇਹੋ ਜਿਹੀ ਮੰਦਭਾਗੀ ਘਟਨਾ, ਉਹ ਇਕੱਲੇ ਸਿੱਖਾਂ ਨਾਲ ਹੀ ਨਹੀਂ ਸੀ, ਸਿੱਖਾਂ ਨੂੰ ਨਹੀਂ ਝੰਜੋੜਿਆ, ਜਿਹੜੇ ਆਮ ਸੰਵੇਦਨਸ਼ੀਲ ਹੋਰ ਕੌਮਾਂ ਦੇ ਲੋਕ ਵੀ ਸਨ, ਜਿਹੜੇ ਹਰ ਧਰਮ ਦਾ ਸਤਿਕਾਰ ਕਰਦੇ ਆ, ਉਹਨਾਂ ਨੂੰ ਵੀ ਉਹਨੇ ਝੰਜੋੜਿਆ। ਉਹਨਾਂ ਦੇ ਵੀ ਮਨ ਮਹਿਸੂਸ ਕਰਿਆ ਕਿ ਜਿਵੇਂ ਵੱਡੀ ਹਰਬੰਸ ਨੇ ਘਟਨਾ ਸੁਣਾਈ ਆ ਵੀ ਕਿਸੇ ਨੇ ਫਿਰ ਉਹ ਖਾਣਾ ਨਹੀਂ ਖਾਧਾ, ਉਸ ਤਰ੍ਹਾਂ ਲੱਗਾ ਰਹਿ ਗਿਆ। ਸੋ ਇਸੇ ਤਰ੍ਹਾਂ ਹੀ ਬਹੁਤ ਸਾਰੇ ਬੰਦਿਆਂ ਨੇ ਇਹ ਗੱਲਾਂ ਬਿਆਨ ਕੀਤੀਆਂ ਵੀ ਸਾਡੇ ਲਈ ਉਹ ਜਿਹੜਾ ਹੈਗਾ ਜੂਨ 84 ਦੀ ਘਟਨਾ, ਵੀ ਉੱਥੋਂ ਸ਼ੁਰੂ ਹੁੰਦਾ ਇਤਿਹਾਸ ਸਾਡਾ, ਵੀ ਉੱਥੋਂ ਕੈਲੰਡਰ ਬਣ ਕੇ ਰਹਿ ਗਈ ਸਾਡੇ ਮਨਾਂ ਦੇ ਵਿੱਚ। ਸੋ ਇਹਦੇ ਨਾਲ ਸਾਰੇ ਹੋਰ ਬੁਲਾਰੇ ਬਹੁਤ ਬੈਠੇ ਨੇ ਵਿਦਵਾਨ, ਜਿਨ੍ਹਾਂ ਨੇ ਇਹ ਹੱਡੀ ਵੀ ਹੰਡਾਇਆ, ਅੱਖੀਂ ਵੀ ਦੇਖਿਆ, ਜਾਂ ਉਹਦੀਆਂ ਕੁਛ ਅੰਦਰੂਨੀ ਪਰਤਾਂ, ਇਹ ਸਾਜ਼ਿਸ਼ ਜਿਹੜੀ ਹੈਗੀ ਆ ਇਹਨੂੰ ਅੰਜਾਮ ਤੱਕ ਲਿਜਾਣ ਦੀ ਖਾਤਰ ਸਮੇਂ ਦੀ ਸਰਕਾਰ ਨੇ, ਹਾਕਮਾਂ ਨੇ ਕਿਹੋ ਜਿਹੀਆਂ ਚਾਲਾਂ ਚੱਲੀਆਂ, ਕਿਹੋ ਜਿਹਾ ਤਾਣਾ ਬਾਣਾ ਬੁਣਿਆ, ਉਹ ਦੱਸਣਗੇ। ਮੇਰਾ ਜਿਹੜਾ ਸਬਜੈਕਟ ਆ 2-3 ਸਾਲ ਤੋਂ ਮੈਂ ਜਿਹੜਾ ਕਰ ਰਿਹਾ ਖੋਜ, ਉਹ ਹੈਗਾ ਵੀ ਦਰਬਾਰ ਸਾਹਿਬ ਦੇ ਅੰਦਰ ਜਿਹੜੀ ਸਿੱਖ ਵਿਦਵਾਨਾਂ ਵੱਲੋਂ ਸਥਾਪਿਤ ਕੀਤੀ ਗਈ ਸੀ ਇਤਿਹਾਸਕ ਸਿੱਖ ਰੈਫਰੈਂਸ ਲਾਇਬ੍ਰੇਰੀ। ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਆਮ ਤੌਰ 'ਤੇ ਉਹ ਸੁਣਨ ਨੂੰ ਪਹਿਲਾਂ ਮਿਲਿਆ ਵੀ ਫੌਜ ਦੇ ਜਿਹੜੇ ਹਮਲੇ ਦੇ ਵਿੱਚ ਅੱਗ ਲਾ ਕੇ ਸਾੜ ਦਿੱਤੀ ਗਈ, ਸਾਰੀ ਤਬਾਹ ਹੋ ਗਈ। ਹੌਲੀ ਹੌਲੀ ਉਹਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋਈਆਂ ਵੀ ਨਹੀਂ, ਉਹ ਪੂਰੀ ਤਰ੍ਹਾਂ ਤਬਾਹ ਨਹੀਂ ਹੋਈ। ਫੌਜ ਨੇ ਪਹਿਲਾਂ 6 ਜੂਨ ਤੋਂ ਬਾਅਦ ਜਦੋਂ ਉੱਥੇ ਗੋਲੀਬਾਰੀ ਬੰਦ ਹੋ ਗਈ ਤਾਂ ਉਹ ਸਾਰੀ ਲਾਇਬ੍ਰੇਰੀ ਖਾਲੀ ਕਰ ਲਈ। ਉੱਥੇ ਜਿਹੜੀਆਂ ਕੁਛ ਅਖਬਾਰਾਂ ਦੀਆਂ ਫਾਈਲਾਂ ਸਨ ਜਾਂ ਕੋਈ ਹੋਰ ਕਾਗਜ਼ ਪੱਤਰ ਸੀ, ਉਹਨੂੰ ਅੱਗ ਲਾ ਕੇ ਉਹਨਾਂ ਨੇ ਇਸ ਤਰ੍ਹਾਂ ਦਰਸਾਉਣ ਦੀ ਕੋਸ਼ਿਸ਼ ਕੀਤੀ ਵੀ ਲਾਇਬ੍ਰੇਰੀ ਸਾੜੀ ਗਈ ਆ। ਤੇ ਉਹਦੇ ਨਾਲ ਜਦੋਂ ਅਸੀਂ ਦਰਬਾਰ ਉੱਪਰ ਚੜ੍ਹਦੇ ਲਾਇਬ੍ਰੇਰੀ ਵੱਲੋਂ ਤਾਂ ਅੱਖਾਂ ਹੋਇਆ ਬੋਰਡ ਵੀ ਨਜ਼ਰ ਪੈਂਦਾ, ਜਾਂ ਕੁਛ ਅਲਮਾਰੀਆਂ ਮਿਲਟ ਹੋਈਆਂ, ਪੱਖੇ ਵਗੈਰਾ ਮਿਲਟ ਹੋਏ ਵੀ, ਫੋਟੋਆਂ ਛਪੀਆਂ ਉਦੋਂ ਸਾਹਮਣੇ ਆਈਆਂ। ਪਰ ਹੌਲੀ ਹੌਲੀ ਉਹਦੀਆਂ ਪਰਤਾਂ ਇਹ ਖੁੱਲ੍ਹੀਆਂ ਵੀ ਉਹ ਜਿਹੜੀ ਲਾਇਬ੍ਰੇਰੀ ਆ ਫੌਜ ਉੱਥੋਂ ਚੁੱਕ ਕੇ ਲੈ ਗਈ ਸੀਗੀ। ਫੌਜ ਨੇ ਉਹ ਜਾਂਚ ਕਰਨ ਦੀ ਖਾਤਰ CBI ਦੇ ਹਵਾਲੇ ਕਰਤੀ।
फिर उस तो बाद CID ਦੇ पंजाब CID ਦੇ 2 ਬੰਦੇ DSP ਸ਼ਬਦਲ ਸਿੰਘ ਤੇ ਇੰਸਪੈਕਟਰ ਰਣਜੀਤ ਸਿੰਘ ਨੰਦਾ ਦੀਆਂ ਇੰਟਰਵਿਊ ਛਪੀਆਂ। ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕਰਤੀ ਵੀ ਜਿਹੜੀ ਲਾਇਬ੍ਰੇਰੀ ਆ ਉਹ CBI ਕੋਲ ਹੀ ਹੈ। ਤੇ ਸ਼ਬਦਲ ਸਿੰਘ ਨੇ ਗੱਲ ਕੀਤੀ ਕਿ ਜਦੋਂ ਮੈਨੂੰ ਕੁਝ ਦਿਨਾਂ ਬਾਅਦ ਹਮਲੇ ਤੋਂ ਰਾਜਾ ਸੰਤ ਏਅਰਪੋਰਟ ਤੇ ਜਾਣਾ ਪਿਆ तो उत्ते फौज का एक जहाज साइड ते लग्या खड़ा सी एयरपोर्ट ते, मैं जब उधर नूं गया तो उहदे विचों कुछ बैग बाहर सुट्टे हुए पे सन, जिहड़े उतारन की कोशिश की हो जां विचाले गल छड्डती। कहण जो देखा उन तो बहुत कई बैग पाटे हुए सी, जो उपरों चला चला के थल्ले मारे उहदे विचों जहाज दे। तो जदों मैं देखा तो उहदे विचों हाँ जी तुसीं बोल दो, उन्होंने स्वागत कर दो, नहीं कर दो स्वागत। बहुत बहुत धन्यवाद। साडे विच GB सिद्धू साहब जिन्हां ने पुस्तक लिखी है, वो ਵੱਡੇ ਅਧਿਕਾਰੀ ਨੇ ਤੇ ਉਹਨਾਂ ਦੇ ਨਾਲ ਹੀ ਜਸਟਿਸ ਰਣਜੀਤ ਸਿੰਘ ਜੀ ਜਿਹੜੇ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਨੇ, ਉਹ ਪਹੁੰਚ ਚੁੱਕੇ। ਉਹਨਾਂ ਦਾ ਸਟੇਜ ਵੱਲੋਂ ਸਿੰਘ ਸਭਾ ਵੱਲੋਂ ਬਹੁਤ ਬਹੁਤ ਜੀ ਆਇਆਂ ਕਿਹਾ ਜਾਂਦਾ ਹੈ। ਸੋ ਮੈਂ ਰਾਹੀ ਸਾਹਿਬ ਨੂੰ ਬੇਨਤੀ ਕਰਾਂ ਉਹ ਆਪਣਾ ਜਿਹੜਾ ਭਾਸ਼ਣ ਹੈ ਉਹਨੂੰ ਜਾਰੀ ਰੱਖਣ। ਤੇ ਸ਼ਬਦਲ ਸਿੰਘ ਜੀ ਕਹਿੰਦੇ ਵੀ ਮੈਂ ਅੰਮ੍ਰਿਤਧਾਰੀ ਸਿੱਖ ਸੀ ਤੇ ਮੇਰੇ ਮਨ ਨੂੰ ਬਹੁਤ ਧੱਕਾ ਲੱਗਾ ਜੋ ਦੇਖਿਆ ਵੀ ਉਹ ਤਾਂ ਧਾਰਮਿਕ ਪੋਥੀਆਂ ਨੇ, ਗੁਟਕੇ ਨੇ ਜਿਹੜੇ ਬੈਗਾਂ ਦੇ ਵਿੱਚੋਂ ਪਾਟਿਆਂ ਚੋਂ ਖਿੰਡੇ ਪਏ ਨੇ। ਤੇ ਉਸ ਤੋਂ ਬਾਅਦ ਕਹਿੰਦੇ ਉਹ CBI ਨੇ ਜਿਹੜੀ ਸਾਰੀ ਲਾਇਬ੍ਰੇਰੀ ਸੀ ਗੱਡੀਆਂ 'ਚ ਭਰ ਕੇ ਜਹਾਜ਼ਾਂ 'ਚੋਂ ਉਤਾਰ ਕੇ ਅੰਮ੍ਰਿਤਸਰ ਦੇ ਯੂਥ ਹੋਸਟਲ 'ਚ ਲਿਜਾਈ ਗਈ। ਤੇ ਉਹ 'ਚ ਰਣਜੀਤ ਸਿੰਘ ਨੰਦਾ ਨੂੰ ਵੀ ਸ਼ਾਮਲ ਕਰ ਲਿਆ ਜਾਂ ਕੋਈ ਹੋਰ ਸਰਕਾਰੀ ਅਧਿਕਾਰੀ ਪੰਜਾਬ ਸਰਕਾਰ ਦੇ ਉਹ ਵੀ ਸ਼ਾਮਲ ਹੋ ਗਏ। ਤੇ ਕਹਿੰਦੇ 2 ਮਹੀਨੇ ਲਗਾਤਾਰ ਉਸ ਲਾਇਬ੍ਰੇਰੀ ਦੀ ਉੱਥੇ ਛਾਣਬੀਣ ਹੁੰਦੀ ਰਹੀ। ਉਹਨਾਂ ਨੂੰ ਕੋਈ ਮੈਟਰ ਲੱਭਦੇ ਹੋਣਗੇ ਵੀ ਸ਼ਾਇਦ ਕੋਈ ਭੜਕਾਊ ਮੈਟਰ, ਕਿਤਾਬਾਂ ਵਗੈਰਾ ਛਾਪ ਕੇ ਖਾਲਸਾ ਨਾਲ ਸੰਬੰਧ ਜਾਂ ਕੋਈ ਕਰੰਸੀ ਜਾਂ ਕੋਈ ਹੋਰ ਚੀਜ਼ ਇੱਥੇ ਰੱਖੀ ਨਾ ਹੋਵੇ। ਤੇ ਉਹ ਕਹਿੰਦੇ ਵੀ ਜਦੋਂ 2 ਮਹੀਨੇ ਬਾਅਦ ਉਹ ਸਾਰੀਆਂ ਸੂਚੀਆਂ ਉਹਨੇ ਬਣਾ ਲਈਆਂ, ਸਾਰਾ ਕੁਝ ਕੰਮ ਕਰ ਲਿਆ ਤੇ ਸਾਨੂੰ ਕਹਿੰਦਾ ਵੀ ਬਸ ਹੁਣ ਤੁਹਾਡੀ ਛੁੱਟੀ ਹੈ, ਤੁਹਾਡੀ ਕੋਈ ਲੋੜ ਨਹੀਂ। ਸਾਨੂੰ ਉਸ ਤੋਂ ਬਾਅਦ ਪਤਾ ਨਹੀਂ ਉਹ CBI ਵਾਲੇ ਫਿਰ ਲਾਇਬ੍ਰੇਰੀ ਕਿੱਥੇ ਲੈ ਗਏ, ਸਾਰੀਆਂ ਕਿਤਾਬਾਂ ਭਰ ਕੇ, ਸਾਰੇ ਗ੍ਰੰਥ, ਸਾਰੀਆਂ ਪੁਸਤਕਾਂ ਉਹ ਕਿੱਥੇ ਲੈ ਗਏ। ਫਿਰ ਜਿਹੜੀ ਸ਼੍ਰੋਮਣੀ ਕਮੇਟੀ ਦੇ ਬਾਅਦ ਦੇ ਵਿੱਚ ਜਿਹੜੇ ਮੁੱਖ ਸਕੱਤਰ ਵਗੈਰਾ, ਪ੍ਰਧਾਨ ਵਗੈਰਾ, ਉਹ ਸਰਕਾਰ ਨਾਲ, ਚਾਹੇ ਉਹ ਵਾਜਪਾਈ ਸਾਹਿਬ ਦੀ ਸਰਕਾਰ ਸੀ, ਚਾਹੇ ਇੰਦਰ ਕੁਮਾਰ ਗੁਜਰਾਲ ਦੀ ਬਣੀ ਆ, ਮਨਮੋਹਨ ਸਿੰਘ ਦੀ ਬਣੀ ਆ, ਜਾਂ ਕਾਂਗਰਸ ਦੀਆਂ ਕੁਝ ਸਰਕਾਰਾਂ ਨਾਲ ਵੀ, ਜਾਰਜ ਫਰਨਾਂਡੇਜ਼ ਨਾਲ ਵੀ ਉਹ ਚਿੱਠੀ ਪੱਤਰ ਕਰਦੇ ਰਹੇ ਨੇ ਵੀ ਸਾਡੀ ਲਾਇਬ੍ਰੇਰੀ ਵਾਪਸ ਕੀਤੀ ਜਾਵੇ, ਸਾਨੂੰ ਲਾਇਬ੍ਰੇਰੀ ਵਾਪਸ ਕੀਤੀ ਜਾਵੇ। ਤੇ ਜਾਰਜ ਫਰਨਾਂਡੇਜ਼ ਦਾ ਵੀ ਬਿਆਨ ਆਇਆ ਵੀ ਤੁਸੀਂ ਸਾਨੂੰ ਦੱਸੋ ਵੀ ਉਹ ਲਾਇਬ੍ਰੇਰੀ CBI ਦੇ ਕੋਲ ਆ, ਕੀ ਤੁਹਾਡਾ ਰਹਿੰਦਾ, ਕੀ ਸੂਚੀਆਂ ਸਾਨੂੰ ਬਣਾ ਕੇ ਦੇਵੋ। ਪਰ ਉਹ ਸ਼੍ਰੋਮਣੀ ਕਮੇਟੀ ਨੇ ਕੋਈ ਸੂਚੀਆਂ ਨਹੀਂ ਦਿੱਤੀਆਂ। ਉਹ 'ਚ ਮਨਜੀਤ ਸਿੰਘ ਕਲਕੱਤੇ ਨੇ ਵੀ ਚਿੱਠੀ ਪੱਤਰ ਕੀਤਾ, ਹਰਬੰਸ ਸਿੰਘ ਨੇ ਵੀ ਕੀਤਾ, ਕੁਲਵੰਤ ਸਿੰਘ ਨੇ ਵੀ ਕੀਤਾ। ਮੈਂ ਆਪਣੀ ਗੱਲ ਸੰਖੇਪ ਕਰਾਂ ਕਿਉਂਕਿ ਬੁਲਾਰਿਆਂ ਨੇ ਸਾਡਿਆਂ ਨੇ ਗੱਲ ਅੱਗੇ ਚੱਲਣੀ ਹੈ। ਤਾਂ ਫਿਰ ਉਹਦੇ ਵਿੱਚੋਂ 2003 ਦੇ ਵਿੱਚ ਪਿੰਡ ਪੰਡੋਰੀ ਰਮਾਣਾ ਤੋਂ ਭਾਈ ਸਤਨਾਮ ਸਿੰਘ ਖੰਡਾ ਨੇ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਪਾਤੀ, ਜਿਸ 'ਚ ਉਹਨੇ CBI ਨੂੰ, ਪੰਜਾਬ ਸਰਕਾਰ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਪਾਰਟੀ ਬਣਾ ਲਿਆ ਵੀ ਇਹ ਦੱਸਣ ਲਾਇਬ੍ਰੇਰੀ ਕਿੱਥੇ ਆ। ਤਾਂ ਉਸੇ ਤਰ੍ਹਾਂ ਨਹੀਂ ਸ਼੍ਰੋਮਣੀ ਕਮੇਟੀ ਨੇ ਆਪ ਇੱਕ ਪਟੀਸ਼ਨ ਪਾਤੀ ਵੀ ਅਸੀਂ ਤਾਂ ਕੇਅਰ ਟੇਕਰ ਆ, ਅਸੀਂ ਤਾਂ ਖੁਦ ਕੇਸ ਕਰਨਾ CBI ਤੇ ਵੀ ਸਾਨੂੰ ਤਾਂ ਧਿਰ ਬਣਾਇਆ ਜਾਵੇ, CBI ਦੱਸੇ ਕਿੱਥੇ ਹੈਗੀ ਆ। ਉਹ ਵਕੀਲ ਰੰਜਨ ਲਖਨਪਾਲ ਕੀਤਾ ਸੀਗਾ ਆਪਣੇ ਸਤਨਾਮ ਸਿੰਘ ਪੰਡੋਰੀ ਨੇ, ਇਹਨਾਂ ਨੇ ਕੋਈ ਹੋਰ ਵਕੀਲ ਖੜੇ ਕਰ ਲਏ। ਉਹ 'ਚ ਸਰਕਾਰ ਵੱਲੋਂ ਹਰਦੇਵ ਸਿੰਘ ਮੱਤੇ ਨੰਗਲ ਵੀ ਪੇਸ਼ ਹੁੰਦਾ ਰਿਹਾ। ਉਹ ਸਾਰੀ ਗੱਲ ਚੱਲਦਿਆਂ CBI ਨੇ ਗੱਲ ਕਹਿਤੀ, ਉਹਨੇ ਰਸੀਦਾਂ ਪੇਸ਼ ਕਰਤੀਆਂ ਵੀ ਅਸੀਂ ਸਾਡੇ ਕੋਲ 4000 ਬਸਤਾਂ ਸਿੰਘਾਂ, ਜਿਹਦੇ ਵਿੱਚੋਂ ਕੁਛ ਅਸੀਂ ਇਹਨਾਂ ਤਰੀਕਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਚੁੱਕੇ ਹਾਂ, ਕੁਛ ਅਸੀਂ ਜੋਧਪੁਰ ਜੇਲ੍ਹ ਦੇ ਜਿਹੜੇ ਕੈਦੀ ਸੀ ਉਹਨਾਂ ਦੇ ਚਲਾਣਾ ਨਾਲ ਲਾਤੇ, ਕੁਛ ਅਸੀਂ ਭੜਕਾਊ ਸਮਝ ਕੇ ਛਾੜਤੇ। ਤੇ ਸਾਡੇ ਕੋਲ 5 ਚੀਜ਼ਾਂ ਬਾਕੀ ਆ, ਸੰਤ ਸਿਪਾਹੀ ਦੀ ਕਾਪੀ ਆ, ਇੱਕ ਕੋਈ ਡਾਇਰੀ ਆ, ਇੱਕ ਅਸਲੇ ਦਾ ਲਾਇਸੈਂਸ ਆ, ਕੋਈ 49 ਪੇਜ ਦੀ ਹੱਥ ਲੈ ਕੇ ਡਾਇਰੀ ਆ ਬਲਵਿੰਦਰ ਸਿੰਘ ਖੋਜਕੀਪੁਰ ਦੀ, ਉਹ ਸਾਡੇ ਕੋਲੋਂ ਲੈ ਲਓ। ਉੱਥੇ ਹੁਣ ਨਾ ਤਾਂ ਸ਼੍ਰੋਮਣੀ ਕਮੇਟੀ ਨੇ ਕੋਈ ਸੂਚੀਆਂ ਪੇਸ਼ ਕੀਤੀਆਂ, ਉੱਥੇ ਹਾਈ ਕੋਰਟ ਦੇ ਜੱਜਾਂ ਨੇ ਕਿਹਾ ਵੀ ਸ਼੍ਰੋਮਣੀ ਕਮੇਟੀ ਕੋਲ ਜੇ ਸਮਾਨ ਨਹੀਂ ਆਇਆ, ਕੀ ਰਹਿੰਦਾ, ਸਾਨੂੰ ਆਪਣੀਆਂ ਸੂਚੀਆਂ ਪੇਸ਼ ਕਰੋ, ਅਸੀਂ ਉਹਨੂੰ CBI ਨੂੰ ਕਹਾਂਗੇ ਲਓ ਆਹ ਸਮਾਨ ਬਾਕੀ ਰਹਿੰਦਾ ਦਿਓ ਤੁਸੀਂ। ਪਰ ਦੋਨੋਂ ਧਿਰਾਂ ਨੇ, ਕੋਈ ਸਤਨਾਮ ਸਿੰਘ ਨੇ ਵੀ ਨਹੀਂ, ਉਹਦੇ ਕੋਲ ਤਾਂ ਕੀ ਹੋਣੀਆਂ ਸਿੰਘਾਂ ਤਾਂ ਪਟੀਸ਼ਨ ਪਾਈ ਸੀ, ਸ਼੍ਰੋਮਣੀ ਕਮੇਟੀ ਨੇ ਆਪਣੀ ਕੋਈ ਸੂਚੀ ਨਹੀਂ ਪੇਸ਼ ਕੀਤੀ ਤੇ ਕੇਸ ਉੱਥੇ ਖਤਮ ਹੋ ਗਿਆ। ਪਰ ਹਾਈ ਕੋਰਟ ਨੇ ਗੱਲ ਲਿਖਤੀ ਵੀ ਜੇ ਸਾਡੇ ਫੈਸਲੇ ਤੋਂ ਸੰਤੁਸ਼ਟ ਨਹੀਂ ਦੋਨੇ ਧਿਰਾਂ, ਸਤਨਾਮ ਸਿੰਘ ਤੇ ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ ਜਾ ਸਕਦੇ ਆ। ਹੁਣ 2003 ਦੀ ਗੱਲ ਹੈ, ਤਾਂ ਕੋਈ ਵੀ ਸੁਪਰੀਮ ਕੋਰਟ ਨਹੀਂ ਗਿਆ। ਮੈਂ ਸਤਨਾਮ ਸਿੰਘ ਖੰਡਾ ਨਾਲ ਇੰਟਰਵਿਊ ਕੀਤੀ, ਉਹ ਕਹਿੰਦੀ ਵੀ ਮੇਰੇ ਤਾਂ 500 ਜੀ ਪੁਲਿਸ ਨੇ ਝੂਠੇ ਮੁਕਾਬਲਿਆਂ 'ਚ ਮਾਰੇ ਹੋਏ ਆ, ਪਟਿਆਲੇ ਮੁਕੱਦਮਾ ਚੱਲਦਾ, ਮੈਂ ਤਾਂ
ਇੰਨੇ ਫੀਸਾਂ ਦੇ ਨਹੀਂ ਸੀ ਸਕਦਾ ਜਾਣ ਦੀਆਂ ਉੱਥੇ ਸੁਪਰੀਮ ਕੋਰਟ ਵਕੀਲ ਕਰਨ ਦੀਆਂ। ਵੀ ਤਾਂ ਸ਼੍ਰੋਮਣੀ ਕਮੇਟੀ ਨੂੰ ਜਾਣਾ ਚਾਹੀਦਾ ਜਦੋਂ ਧਰੀ ਬਣ ਗਈ ਸੀ ਆਪ, ਪਰ ਸ਼੍ਰੋਮਣੀ ਕਮੇਟੀ ਗਈ ਨਹੀਂ। ਉਦੋਂ ਬਾਅਦ ਫਿਰ ਮੇਰਾ ਇੱਕ ਆਰਟੀਕਲ ਛਪਿਆ 2-3 ਸਾਲ ਪਹਿਲਾਂ ਅਖਬਾਰਾਂ 'ਚ, ਤਾਂ ਫਿਰ 2020 ਦੇ ਵਿੱਚ ਕੇਂਦਰ ਸਰਕਾਰ ਨੇ ਫਿਰ ਕਿਹਾ ਵੀ CBI ਨੇ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਵਸਤਾਂ ਸਾਰੀਆਂ ਸਾਡੇ ਕੋਲ ਸੀਗੀਆਂ ਜਿਹੜੀਆਂ, ਉਹ ਅਸੀਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਹੈਗਾ ਮੁੱਖ ਸਕੱਤਰ ਦਲਮੇਘ ਸਿੰਘ ਸਾਡੇ ਕੋਲ ਸਾਈਨ ਆ, ਕੁਲਵੰਤ ਸਿੰਘ ਨੂੰ ਅਸੀਂ ਸਾਰੀਆਂ ਵਾਪਸ ਕਰ ਚੁੱਕੇ ਹਾਂ, ਸਾਡੇ ਕੋਲ ਕੋਈ ਵੀ ਚੀਜ਼ ਹੈ ਨਹੀਂ। ਤੇ ਇਸੇ ਦੌਰਾਨ ਹੀ ਉਦੋਂ ਪ੍ਰਧਾਨ ਸੀਗੇ ਕਿਰਪਾਲ ਸਿੰਘ ਬਡੂੰਗਰ 2020 ਦੇ ਵਿੱਚ ਮੇਰਾ ਖਿਆਲ, ਤੇ ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ 5 ਮੈਂਬਰੀ ਕਮੇਟੀ ਬਣਾਤੀ ਵੀ ਜੇ CBI ਕਹਿੰਦੀ ਆ ਵੀ ਅਸੀਂ ਆਹ ਸਾਰੀਆਂ ਚੀਜ਼ਾਂ ਹੱਥ ਲਿਖਤ ਬੀੜਾਂ ਕਿਤਾਬਾਂ ਸਾਰੀਆਂ ਅਸੀਂ ਵਾਪਸ ਕਰ ਚੁੱਕੇ ਹਾਂ, ਸਾਡੇ ਕੋਲ ਸਾਈਨ ਆ ਇਹਨਾਂ ਦੇ ਤਰੀਕਾਂ ਨੂੰ, ਫਿਰ ਗੰਜਾਂ ਕਿੱਥੇ? ਉਹ 5 ਮੈਂਬਰੀ ਖੋਜ ਕਮੇਟੀ ਬਣਾਤੀ ਜਿਸ 'ਚ ਬੀਬੀ ਜਗੀਰ ਕੌਰ ਸੀ, ਮੁੱਖ ਸਕੱਤਰ ਉਦੋਂ ਰੂਪ ਸਿੰਘ ਸੀ, ਡਾਕਟਰ ਰੂਪ ਸਿੰਘ ਸੀ, ਸੁਖਦੇਵ ਸਿੰਘ ਭੂਰਾ ਕੋਨਾ ਸੀਗਾ। ਤੇ ਉਹ ਜਿਹੜਾ ਦਲਮੇਘ ਸਿੰਘ ਤੇ ਇਲਜ਼ਾਮ ਲੱਗਦਾ ਵੀ ਉਹਨੇ ਸਾਈਨ ਸਮਾਨ ਉਹਨੇ ਰਿਸੀਵ ਕੀਤਾ, ਉਹਨੂੰ ਵੀ ਉਹ ਖੋਜ ਕਮੇਟੀ 'ਚ ਸ਼ਾਮਲ ਕਰ ਲਿਆ। ਹੁਣ 2022 ਤੋਂ 20 ਤੋਂ ਲੈ ਕੇ 2023 ਤੱਕ ਹਰ ਸਾਲ ਮੈਂ ਉਹ ਗੱਲ ਕਰਦਾ, ਕਿਰਪਾਲ ਸਿੰਘ ਬਡੂੰਗਰ ਨਾਲ ਗੱਲਾਂ ਕੀਤੀਆਂ, ਉਹ ਕਹਿੰਦੇ ਸਾਡੇ ਕੋਈ ਮੀਟਿੰਗ ਨਹੀਂ ਹੋਈ। ਇੱਕ ਮੀਟਿੰਗ ਹੋਈ ਸੀ, ਫਿਰ ਕਰੋਨਾ ਆ ਗਿਆ, ਹੋ ਗਿਆ, ਗੱਲਾਂ ਚੱਲੀਆਂ ਗਈਆਂ। ਉਹ ਪਿਛਲੇ ਸਾਲ ਮੇਰਾ ਅਜੀਤ ਅਖਬਾਰ 'ਚ ਇਹੀ ਲਾਇਬ੍ਰੇਰੀ ਬਾਰੇ 2 ਕਿਸ਼ਤਾਂ 'ਚ ਆਰਟੀਕਲ ਛਪਿਆ, ਤਾਂ ਮੈਨੂੰ ਸੁਖਦੇਵ ਸਿੰਘ ਭੂਰਾ ਕੋਨਾ ਦਾ ਫੋਨ ਆ ਗਿਆ ਵੀ ਅਸੀਂ ਆਪਣੀ ਕਮੇਟੀ ਵੱਲੋਂ ਜਾਂਚ ਕਰਕੇ ਰਿਪੋਰਟ ਸੌਂਪ ਚੁੱਕੇ ਹਾਂ। ਮੈਂ ਜੀ ਕਿੱਥੇ ਕਿ ਜੀ ਧਾਮੀ ਸਾਹਿਬ ਨੂੰ ਸੌਂਪ ਚੁੱਕੇ ਹਾਂ। ਅਸੀਂ ਧਾਮੀ ਸਾਹਿਬ ਦਾ ਕੋਸ਼ਿਸ਼ ਕੀਤੀ, ਫੋਨ ਲੱਭ ਜੇ ਜਾ, ਉਹਦੇ ਸਕੱਤਰ ਨੂੰ ਕਿਹਾ, ਉਹ ਦੇਖਦੇ ਹਾਂ ਜੀ ਰਿਪੋਰਟ ਸ਼ਾਇਦ ਆ ਗਈ, ਪਤਾ ਨਹੀਂ ਆ ਗਈ ਕਿ ਨਹੀਂ। ਉਹ ਕੁੱਲ ਮਿਲਾ ਕੇ ਮੇਰੇ ਖੋਜ ਮੁਤਾਬਕ ਵੀ ਜਿਹੜੀ ਲਾਇਬ੍ਰੇਰੀ ਆ ਉਹਦੇ ਨਾਲੋਂ ਸਰਕਾਰ ਨਾਲੋਂ ਦੋਸ਼ੀ ਜਾਂ CBI ਨਾਲੋਂ ਦੋਸ਼ੀ ਹੁਣ ਜਿਹੜੀ ਸ਼੍ਰੋਮਣੀ ਕਮੇਟੀ ਆ, ਮੁੱਖ ਜ਼ਿੰਮੇਵਾਰੀ ਇਹਦੀ ਬਣਦੀ ਵੀ ਇਹਨਾਂ ਕੋਲੇ ਸਮਾਨ ਆ ਗਿਆ, ਇਹਨਾਂ ਦੇ ਅਧਿਕਾਰੀਆਂ ਨੇ ਖੁਰਦ-ਬੁਰਦ ਕਰਤਾ। ਹੁਣ ਧਾਮੀ ਸਮੇਤ ਸਾਰੇ ਇਹ ਉਹ ਜਿਨ੍ਹਾਂ ਬੰਦੇ ਨੇ ਖੁਰਦ-ਬੁਰਦ ਕੀਤਾ, ਸਾਡੀਆਂ ਹੱਥ ਲਿਖਤ ਬੀੜਾਂ, ਸਾਡੀਆਂ ਹੱਥ ਲਿਖਤ ਪੁਸਤਕਾਂ, ਸਾਡੀਆਂ ਸਾਰਾ ਸਮਾਨ, ਉਹ 'ਚੋਂ 87 ਦੁਰਲੱਭ ਪੇਂਟਿੰਗਾਂ ਨੇ ਜਿਹੜੀਆਂ ਕਿ ਉਹਨੇ ਸਤਵੀਰ ਸਿੰਘ ਨੂੰ CBI ਨੇ ਸੌਂਪੀਆਂ ਨੇ, ਉਹਦੇ ਵਿੱਚ ਰਿਕਾਰਡ ਆ, ਡੇਟ ਲਿਖੀ ਆ, ਡੇਟ ਨੂੰ ਅਸੀਂ ਸੌਂਪੀਆਂ। ਉਹ ਸਾਰਾ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਆ। ਕੁੱਲ ਮਿਲਾ ਕੇ ਸਰਕਾਰ ਨਾਲੋਂ ਵੱਧ ਇਹਨਾਂ ਨੇ ਸਾਰੀ ਖੁਰਦ-ਬੁਰਦ ਕਰਤੀ। ਇਹਨਾਂ ਨੂੰ ਜਵਾਬ ਦੇਣਾ ਚਾਹੀਦਾ, ਤੇ ਜਿੱਥੇ ਜਿੱਥੇ ਵੀ ਸਿੱਖ ਭਾਈਚਾਰਾ ਸਮੂਹਕ ਤੌਰ ਤੇ ਬੈਠਾ ਉਹਨੂੰ ਮੰਗ ਕਰਨੀ ਚਾਹੀਦੀ ਆ ਵੀ ਸ਼੍ਰੋਮਣੀ ਕਮੇਟੀ ਜਵਾਬ ਦੇਵੇ ਉਹ ਕਿੱਥੇ ਆ ਸਮਾਨ, ਜੇ ਨਹੀਂ ਦਿੱਤਾ ਤਾਂ ਫਿਰ ਉਹਦਾ ਕੀ ਬਣਿਆ। ਸੋ ਅਜੇ ਤੱਕ ਉਹ ਸਾਡਾ ਜਿਹੜਾ ਬਹੁਤ ਬੇਸਕੀਮਤੀ ਖਜ਼ਾਨਾ, ਜਿਹੜੀ ਕਿ ਇੱਕ ਅਸੀਂ ਇਹਦੇ 'ਚ ਆਰਟੀਕਲ ਛਾਪਿਆ ਸ਼ਮਸ਼ੇਰ ਸਿੰਘ ਅਸ਼ੋਕ ਦਾ, ਉਹਨਾਂ ਨੇ 1964 ਦੇ ਵਿੱਚ ਬੁੱਕ ਤਿਆਰ ਕੀਤੀ ਸੀ ਕਿਤਾਬ, ਜਿਹੜੀਆਂ ਕਿ ਉੱਥੇ ਹੱਥ ਲਿਖਤ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਹੱਥ ਲਿਖਤ ਪੁਸਤਕਾਂ ਸਨ। ਉਹਦੀ ਪੂਰੀ ਕੈਟਾਲੌਗ ਉਹਨੇ 543 ਪੇਜ ਦਾ ਤਿਆਰ ਕੀਤਾ ਸੀ, ਜਿਹਦਾ ਮੁੱਖਵੰਤ ਗਿਆਨੀ ਮਹਿੰਦਰ ਸਿੰਘ ਮੁੱਖ ਸਕੱਤਰ ਨੇ ਲਿਖਿਆ ਸੀ। ਉਹ ਜਦੋਂ ਪੜ੍ਹਦੇ ਆ ਉਹਦੀ ਸੂਚੀ ਸ਼ਮਸ਼ੇਰ ਸਿੰਘ ਅਸ਼ੋਕ ਦੀ ਤਿਆਰ ਕੀਤੀ 1964 ਦੀ, 1964 ਤੋਂ ਲੈ ਕੇ 83 ਤੱਕ 20 ਸਾਲ 'ਚ ਤਾਂ ਦੇਖੋ ਲੈਬ 'ਚ ਹੋਰ ਕਿੰਨਾ ਕੁਝ ਜਮ੍ਹਾਂ ਹੋ ਗਿਆ ਹੋਊ। ਉਹਦੇ ਵਿੱਚ ਵੱਖ-ਵੱਖ ਅਰਬੀ ਦੀਆਂ, ਫਾਰਸੀ ਦੀਆਂ, ਉਰਦੂ ਦੀਆਂ ਐਡੇ ਦੁਰਲੱਭ ਕੀਮਤੀ ਖਰੜੇ ਨੇ, ਜਿਹਦੇ ਵਿੱਚੋਂ ਦਾਅਵਾ ਕਰਦੇ ਨੇ ਵੀ ਸਾਡੇ ਕੋਲ ਦਮਦਮੀ ਬੀੜ ਮੌਜੂਦ ਆ, ਜਿਹਦੇ ਤੇ ਗੁਰੂ ਗੋਬਿੰਦ ਸਿੰਘ ਦਸਖਤ ਨੇ। ਸ਼ਮਸ਼ੇਰ ਸਿੰਘ ਅਸ਼ੋਕ 1964 'ਚ ਦਾਅਵਾ ਕਰਦੇ ਨੇ। ਉਹ 83 ਦੇ ਵਿੱਚ ਆ ਕੇ ਸਾਰਾ ਕੁਝ ਖਤਮ ਹੋ ਗਿਆ। ਜਦੋਂ ਮੈਂ ਸੂਚੀ ਪੜ੍ਹੀ ਸ਼ਮਸ਼ੇਰ ਸਿੰਘ ਅਸ਼ੋਕ ਵੱਲੋਂ 1964 'ਚ ਤਿਆਰ ਕੀਤੀ, ਤਾਂ ਕਲੇਜਾ ਮੂੰਹ ਨੂੰ ਆਉਂਦਾ ਵੀ ਆਹ ਚੀਜ਼ਾਂ ਉਹਨਾਂ ਨੇ ਇੰਨੀ ਮਿਹਨਤ ਨਾਲ ਕਿਤੇ ਲੱਭ ਕੇ ਸਿੱਖ ਵਿਦਵਾਨਾਂ ਨੇ, ਸਿੱਖ ਸ਼ਰਧਾਲੂਆਂ ਨੇ ਇੱਥੇ ਇਕੱਠੀਆਂ ਕੀਤੀਆਂ ਸੀ, ਤੇ ਸਾਡਾ ਉਹ ਜਿਹੜਾ ਹੈਗਾ ਐਡਾ ਕੀਮਤੀ ਖਜ਼ਾਨਾ ਕੁਛ ਦੁਸ਼ਮਣਾਂ ਨੇ ਖੁਰਦ-ਬੁਰਦ ਕਰਤਾ, ਕੁਛ ਸਾਡੇ ਆਪਣਿਆਂ ਨੇ ਖੁਰਦ-ਬੁਰਦ ਕਰਤਾ। ਤੇ ਬਹੁਤ ਹੀ ਜਾਣੀ ਕਿ ਇਸ ਗੱਲ ਦੁੱਖ ਹੁੰਦਾ, ਤੇ ਸਾਨੂੰ ਇਹ ਮੰਗ ਕਰਨੀ ਚਾਹੀਦੀ ਵਾਰ-ਵਾਰ ਵੀ ਸਾਡਾ ਉਹ ਕੀਮਤੀ ਖਜ਼ਾਨਾ ਕਿੱਥੇ ਆ, ਸ਼੍ਰੋਮਣੀ ਕਮੇਟੀ ਜਵਾਬ ਦੇਵੇ। ਉਹ 'ਚੋਂ ਬੜੇ ਇੱਕ ਮਸ਼ਹੂਰ ਸ਼ਾਇਰ ਹੋਏ ਨੇ ਉਰਦੂ ਦੇ, ਅਮੀਰ ਮਨਾਈ, ਉਹਦਾ ਸ਼ੇਰ ਯਾਦ ਆਉਂਦਾ, ਹੋਏ ਨਾਮ ਬਰ ਬੇਨਸਾਂ ਕੈਸੇ ਕੈਸੇ, हुए नाम बर बेनसा कैसे कैसे, जमीन खा गई आसमां कैसे कैसे। वाहिगुरू जी का खालसा, वाहिगुरू जी की फतेह। बहुत बहुत धन्यवाद राही साहब जी का, इन्होंने बड़ी जी है जानकारी साडे नाल सांझी कीती है
क्योंकि इसे ही संस्था वालों एक कमेटी 8-10 साल पहला बनाई गई सी। इस इशू ਨੂੰ ਲੈ ਕੇ सरदार गुरतेज सिंह, जनरल करतार सिंह गिल, सरदार गुरप्रीत सिंह जी, उद्धव के कई बंदे ने, वेदांती साहब भी विच सीगे। तो वो सारी कमेटी ਦੀਆਂ ਜਿੰਨੀਆਂ ਕਮੇਟੀਆਂ ਹੋਈਆਂ, ਜਿੰਨਾ ਕੰਮ ਹੋਇਆ, ਉਹਦੇ ਵਿੱਚ ਇੱਕ ਗੱਲ ਸਪਸ਼ਟ ਸਾਹਮਣੇ ਆਈ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਸਲੇ ਤੇ ਕੋਈ ਕਿਸੇ ਕਿਸਮ ਦਾ ਸਹਿਯੋਗ ਨਹੀਂ ਦਿੱਤਾ ਗਿਆ, ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਤਾਂ ਇਹ ਮਸਲਾ ਆਇਆ ਕਿ ਇਸ ਨੁਕਸਾਨ ਦੇ ਵਿੱਚ, ਸਾਰੇ ਕਾਸੇ ਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦਾ ਕੀ ਰੋਲ ਰਿਹਾ, ਇਹਦੇ ਵੀ ਬਹੁਤ ਜਿਹੜੇ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਾਫੀ ਸ਼ੱਕੀ ਹੈ। ਸੋ ਜਿਹੜੀ ਦੂਸਰੀ ਧਿਰ ਸੀ, ਹਮਲਾਵਰ ਧਿਰ ਸੀ, ਉਹਦਾ ਤਾਂ ਹੋਣਾ ਹੀ ਹੋਣਾ ਸੀਗਾ। ਜਿਹੜੀ ਸੋ ਕਾਲਡ ਪੀੜਤ ਧਿਰ ਸੀ ਉਹਦਾ ਰੋਲ ਕਿਸ ਤਰ੍ਹਾਂ ਰਿਹਾ, ਸਾਡੀ ਲੀਡਰਸ਼ਿਪ ਦਾ ਰੋਲ ਕਿਹੜਾ, ਪਿਛਲੇ ਵੀ ਇਹ ਸਾਰੇ ਦੇ ਵਿੱਚ ਅਸੀਂ ਜਿਹੜਾ ਇਹਨੂੰ ਡਿਸਕਸ ਕਰਨ ਦਾ ਯਤਨ ਕੀਤਾ। ਸੋ ਮੈਂ ਹੁਣ ਬੇਨਤੀ ਕਰਦਾ ਸਰਦਾਰ ਹਮੀਰ ਸਿੰਘ ਨੂੰ ਕਿ ਉਹ ਆ ਕੇ 5-10 ਮਿੰਟ ਸੰਬੋਧਨ ਕਰਨ। ਉਹਨਾਂ ਤੋਂ ਬਾਅਦ ਅਸੀਂ ਫਿਰ ਜਿਹੜਾ ਆ ਉਹ ਅੱਜ ਦੇ ਜਿਹੜੇ ਸਾਡੇ ਮੁੱਖ ਬੁਲਾਰੇ ਆ ਔਰ ਉਹਨਾਂ ਨੂੰ ਬੇਨਤੀ ਕਰਾਂਗੇ। बहुत सत्कारयोग प्रधानगी मंडल के सामने बैठे मुअज्जज दोस्तों, वाहिगुरू जी का खालसा, श्री वाहिगुरू जी की फतेह। 39 साल पहला वापरे इस घल्लू घरे की याद बार बार बहुत सारे सज्जने कहते होंगे ने कि पुराने नूं भुला दिता जाए तो शायद अगे बढ़िया जा सकता है, पर बहुत सारिया चीज़ां भुला के नहीं चलदियां, सगों अगे बढ़न लई भी पुराना भी याद रखने की लोड़ पैंदी है। हुण तक तो बहुत सारिया किताबां बहुत सारे विद्वानां दी आ गईयां, जिहड़े चाहे फौजी पक्ष दे होण, सरकारी पक्ष दे होण, चाहे दूसरे पक्ष दे होण, चाहे जिथे जिथे जिहड़ियां जिहड़ियां पोस्टां ते कोई रहे, सब ने कुछ ना कुछ लिखिया जिहड़ियां साडे सामने आईयां ने। ला पा के उहदे च बहुतियां दी किताबों च मेरे ख्याल परसपैक्टिव कोई नहीं है, घटनावां दा बयान ने ज़्यादातर। वो चाहे सतीश जैकब ते मार्क टली का सवाल होवे, चाहे जेडे उदों भी जर्नलिस्टिक एंगल तो लिखी गई पहली किताब मनी जाती है जिहदे नाल श्रीमती गांधी की अंतम लड़ाई, वो जेडे उदों बाद दे भी जिन्ने सब ने कीतियां, चाहे वो लेटेस्ट पिछे जे आई RI सिंह होना दी, जिन्हां ते बार बार इल्जाम लग्या कि उन्होंने लियांदा तां गया क्योंकि उत्थे DC लाया, उन्होंने अपनी कोशिश की सफाई देण दी अपने तरीके नाल। मेरे ख्याल बहुते पक्खा तो सफाइयां वाली गल आई, तो उहदे च ओवरऑल की होया, ना बहुत ज़्यादा उघेड़िया, ना किसी ने कोशिश उस लैवल की कीती। ते जिहड़ी GBS सिद्धू होना दी किताब है, जां ईवन गवर्नर पांडे दे भी जिहड़ा एक चैप्टर है किताब का, ਇਹ 'ਚ ਇੱਕ परसपैक्टिव ਜਾਂ नज़र आता है किसी ना किसी रूप दे विच कि ਉਹਦੀ ਬਣਤਰ ਕਿਵੇਂ बुनी गई तो किस लैवल की गल हुई। हालांकि वो नैरेटिव बिना फैक्चुअल पोजीशन तो पंजाब च पहला भी चलता सी, एक माइंडसैट च, एक चर्चा च वो अवेलेबिलिटी पहला भी सी, पर वो सपोर्ट करती है वो जो सारा कुछ सी कि किमें एक स्टेट अपनी वोट के लिए डेमोक्रेटिक सैटअप दे विच एक नैरेटिव अपना बुनती है तो अपना एक रणनीति बनाती है, तो वो मुताबिक घटनावां नूं लिखी हुई स्क्रिप्ट के मुताबिक घटनावां नूं किवें फिर वो ड्रामाटाइज करती है, तो उस तरीके नाल एक फॉलो करती है वो सारे मामलों ये 84 तक आउंदियां घटनावां, तो उदों बाद तक भी जाती है, तो ये गोधरा 2002 तो भी जाती है। तो जदों तुसीं वो एक मेजोरिटेरियन सेंटीमेंट नूं अपने नाल तोड़ना हुंदा किसी ना किसी रूप दे विच, क्योंकि तुसीं बहुत ज़्यादा वो इस करके भी समझ आती चीज़ है कि जदों पॉलिटिशियन का भरोसेयोग्यता खत्म होती है, जदों इंदिरा गांधी 71 की जिन्हों दुर्गा तक कह दिता गया है अटल बिहारी वाजपेयी वालों या वख-वख मामलों के विच, पर वो 83 73 तक आउंदी अपना सारा कुछ आभा मंडल खो दिंदी है। देश के विच एक एडा वड्डा अंदोलन शुरू हो जाता है, बिहार तो शुरू होकर वख-वख थावां तो शुरू होकर, तो वह एमरजेंसी तक चली जाती है। तो उस लई अगली इलैक्शन जिहड़ी जितण का क्वेश्चन होंदा है बहुत बड़ा वड्डा क्वेश्चन बन जाता है। फिर 80 दे विच तां क्योंकि एक तजर्बा हो गया सी, 77 दे विच कामयाब नहीं रहा, भावें दोबारा आ गई, पर फिर एक लंबे समय के लिए अपना एक पॉलिटिक्स नूं फॉलो करने का एक जिहड़ा तरीका होंदा वो सब दे सामने दिखाई दिता। और अजकल की सरकार जो 2014 तो चल रही है, जो उदों पहला नरेंद्र मोदी गुजरात च कंटिन्यू कर रहा है, जिहड़े स्लोगन जिहड़ी
ਤਰਤੀਬ ਦੇ ਨਾਲ, ਜਿਹੜੀ ਆਈਡੀਓਲੋਜੀ ਦੇ ਨਾਲ, ਜਿਹੜੀ ਸਟ੍ਰੈਟਜੀ ਦੇ ਨਾਲ, ਇਹ ਸਟ੍ਰੈਟਜੀ ਪਹਿਲਾਂ ਇੱਥੇ ਅਜਮਾਈ ਗਈ, ਸ਼ਾਇਦ ਸੇਮ ਸਟ੍ਰੈਟਜੀ ਦੀ ਇੱਕ ਕੰਟੀਨਿਊਟੀ ਹੈ। ਇਹ ਲਗਾਤਾਰਤਾ ਹੈ ਜਿਹੜੀ ਦੇ ਤਹਿਤ ਇਹ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ, ਜਿਹਦੇ ਤਹਿਤ ਮਿਨੋਰਟੀ ਦਾ ਕੁਐਸਚਨ ਉਸੇ ਲੈਵਲ ਤੇ ਖੜਾ ਹੈ। ਜੰਮੂ ਕਸ਼ਮੀਰ ਨੂੰ ਤੋੜ ਦੇਣ ਦਾ ਕੁਐਸਚਨ ਉਹੀ ਸੈਂਟੀਮੈਂਟ ਦਾ ਸਵਾਲ ਹੈ। ਕਾਮਨ ਸਿਵਲ ਕੋਡ ਦਾ, ਰਾਮ ਮੰਦਰ ਬਣਾਉਣ ਦਾ, ਡਿਫਰੈਂਟ ਟਾਈਪ ਦਾ ਜਿਹੜਾ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਹੈ, ਪਰ ਉਹਦੇ ਤੇ ਕੁਐਸਚਨ ਇਹ ਹੈ ਕਿ ਕੋਈ ਅਜੇ ਤੱਕ ਕੋਈ ਬਹੁਤ ਜ਼ਿਆਦਾ ਕਾਊਂਟਰ ਸਟ੍ਰੈਟਜੀ ਜਿਹੜੀ ਹੈ ਉਹ ਨਹੀਂ ਨਜ਼ਰ ਆ ਰਹੀ। ਉਸੇ ਲੈਵਲ ਦੀ ਗੱਲ ਹੈ। ਹਾਂ, ਜਿਹੜੀਆਂ ਇਹ ਸਾਰੀਆਂ ਆਈਆਂ ਇਹ ਘਟਨਾਵਾਂ ਲਗਾਤਾਰ ਵਾਪਰਦੀਆਂ ਨੇ, ਇਹ ਠੀਕ ਗੱਲ ਹੈ ਕਿ ਇੱਥੋਂ ਦੇ ਲੋਕਾਂ ਦਾ ਵੀ ਉਹਦੇ 'ਚ ਕੰਟਰੀਬਿਊਸ਼ਨ ਹੁੰਦੀ ਹੈ ਜਦੋਂ ਤੁਸੀਂ ਠੀਕ ਰੂਪ ਨਹੀਂ ਅਪਣਾਉਂਦੇ, ਠੀਕ ਰੋਲ ਨਹੀਂ ਅਪਣਾਉਂਦੇ। ਪਰ ਕਈ ਵਾਰ ਤੁਹਾਨੂੰ ਉਹ ਬਲਡੋਜ਼ ਕਰਕੇ ਲੈ ਜਾਂਦੀਆਂ ਨੇ ਚੀਜ਼ਾਂ ਉਧਰ ਦੱਬ ਕੇ। ਮੇਰਾ ਖਿਆਲ ਹੈ ਮਿਨੋਰਟੀਜ਼ ਦੇ ਵਿੱਚ ਓਡੀ ਵੱਡੀ ਤਾਕਤ, ਓਡੀ ਜਾਨ ਨਹੀਂ ਹੁੰਦੀ ਕਈ ਵਾਰ ਜਦੋਂ ਵੱਡਾ ਨੈਰੇਟਿਵ ਸਿਰਜਿਆ ਜਾਂਦਾ ਹੈ ਕਿ ਉਹਦੇ ਪੱਖ ਦੇ ਵਿੱਚ ਲੜਾਈ ਜਿੰਨੀ ਲੜਦੀਆਂ ਨੇ ਤੇ ਪਰ ਉਦੋਂ ਬਾਅਦ ਹਾਲਾਤ ਐਸੇ ਬਣ ਜਾਂਦੇ ਨੇ ਕਿ ਤੁਹਾਡੇ ਹੱਥਾਂ 'ਚੋਂ ਕਿਤੇ ਨਾ ਕਿਤੇ ਲੈ ਜਾਂਦੇ ਨੇ ਉਸ ਮਾਮਲੇ ਦੇ ਵਿੱਚ। ਔਰ ਇਸੇ ਕਰਕੇ ਇਹ ਸਾਰੀਆਂ ਚੀਜ਼ਾਂ ਅੱਜ ਤੱਕ ਦਿਖਾਈ ਦਿੰਦੀਆਂ ਨੇ ਕਿ ਸਟੇਟ ਨੂੰ ਕੀ ਸ਼ੂਟ ਕਰਦਾ ਹੈ। ਮੇਰਾ ਖਿਆਲ ਹੈ ਜਿਹੜੀਆਂ ਉਸ ਪੱਧਰ ਦੇ ਉੱਤੇ ਆਉਂਦੀਆਂ ਨੇ, ਪਹਿਲੀ ਗੱਲ ਇਹ ਸ਼ੂਟ ਕਰਦਾ ਕਿ ਉਹ ਉਸ ਭਾਈਚਾਰੇ ਦੇ ਵਿੱਚ, ਉਸ ਕਮਿਊਨਿਟੀ ਦੇ ਵਿੱਚ, ਉਸ ਸਟੇਟ ਦੇ ਵਿੱਚ ਇੱਕ ਫੁੱਟ ਪਾਈ ਜਾਵੇ ਬੜੇ ਵੱਡੇ ਪੱਧਰ ਦੇ ਉੱਤੇ। ਤੇ ਉਹ ਫੁੱਟ ਦੇ ਲਈ ਫਿਰ ਵੱਖ-ਵੱਖ ਚੀਜ਼ਾਂ ਨੇ, ਵੱਖ-ਵੱਖ ਤਰੀਕੇ ਨੇ। ਔਰ ਉਹਦੇ ਵਿੱਚ ਇਹ ਹੈ ਕਿ ਇੱਕ ਤਰੀਕਾ ਮੈਥਡੋਲੋਜੀ ਦਾ ਵੀ ਹੈ। ਉਹ ਮੈਥਡੋਲੋਜੀ ਦਾ ਤਰੀਕਾ ਇਹ ਹੈ ਕਿ ਜਦੋਂ ਤੁਸੀਂ ਪੀਸਫੁਲ ਮੂਵਮੈਂਟਾਂ ਨੂੰ ਫੋਲੋ ਨਹੀਂ ਕਰਦੇ, ਉਹਦੀ ਸੁਣਦੇ ਨਹੀਂ, ਉਹਦੀ ਸੁਣਵਾਈ ਕਰਨ ਤੋਂ ਆਨਾਕਾਨੀ ਕਰਦੇ ਹੋ ਬੜਾ ਲੰਬਾ ਸਮਾਂ, ਤਾਂ ਇੱਕ ਨੈਰੇਟਿਵ ਸਿਰਜ ਦਿੰਦੇ ਹੋ ਤੁਸੀਂ ਵੀ ਇੱਥੇ ਕੋਈ ਨਹੀਂ ਪੁੱਛੂਗਾ ਇਸ ਤਰੀਕੇ ਦੇ ਨਾਲ, ਇੱਥੇ ਤਾਂ ਹੱਥਾਂ ਬਾਝ ਕਰਾ ਰਿਆਂ ਬੈਰੀ ਹੋਏ ਨਾ ਬਿੱਤ। ਫਿਰ ਉਹ ਸਲੋਗਨ ਭਾਰੂ ਹੁੰਦੇ ਨੇ, ਜਿਹੜੇ ਦੂਸਰੇ ਸਲੋਗਨ ਹੁੰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹਨੂੰ ਤੁਸੀਂ ਟਰਾਈ ਕਰਦੇ ਹੋ ਕਿ ਉਧਰ ਨੂੰ ਧੱਕ ਦਿਓ ਸਾਰੀ ਦੀ ਸਾਰੀ ਮੂਵਮੈਂਟ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਂਦੀ ਹੋਈ, ਜਿਹੜੇ ਗਿਲੇ ਸਿਕਵੇ ਨੇ ਉਹਨੂੰ ਫੋਲੋ ਨਾ ਕਰਕੇ। ਤੇ ਨਾਲ ਦੀ ਨਾਲ ਇਹ ਵੀ ਪੇਸ਼ਕਾਰੀ ਕਰੋ, ਮੈਕੈਬਲੀਅਨ ਪੋਲਿਟਿਕਸ ਜਿਹੜੀ ਹੈ ਯੂਰਪ ਨੇ ਬਹੁਤ ਪਹਿਲਾਂ ਚੱਲੀ, ਗੁਰੂ ਨਾਨਕ ਸਾਹਿਬ ਦੇ ਕੰਟੈਂਪਰੇਰੀ ਸੀ, ਲਗਭਗ 750 ਸਾਲ ਪਹਿਲਾਂ। ਉਸੇ ਪੀਰੀਅਡ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਮਤਲਬ ਉਹ ਦੌਰ ਚੱਲਿਆ ਸੀ, ਉੱਥੇ ਵੀ ਰਿਲੀਜਨ ਤੇ ਸੈਕੂਲਰ ਪੋਲਿਟਿਕਸ ਦੇ ਵਿੱਚ ਕੀ ਹੋਏਗਾ ਕੀ ਨਹੀਂ ਹੋਏਗਾ। ਉਸ ਤੋਂ ਬਾਅਦ ਲਗਾਤਾਰ ਇੱਕ ਡਿਬੇਟ ਵੀ ਚੱਲੀ, ਬਲੱਡ ਸ਼ੈਡ ਵੀ ਹੋਏ ਬਹੁਤ ਵੱਡੇ ਪੱਧਰ ਦੇ ਉੱਤੇ ਉਸੇ ਮਾਮਲੇ ਦੇ ਵਿੱਚ। ਅਸੀਂ ਉਸ ਪਿੱਛੇ ਇਹ ਬਲੱਡ ਸ਼ੈਡ ਦੇਖ ਰਹੇ ਹਾਂ, ਉਸੇ ਤਰਤੀਬ ਦੇ ਵਿੱਚ ਜਾ ਰਹੇ ਹਾਂ। ਮੇਰਾ ਖਿਆਲ ਹੈ ਜੇ ਉਹ ਤੋਂ ਸਿੱਖਣ ਦੀ ਬਜਾਏ ਕਿਸੇ ਪਾਸੇ ਵੱਲ ਜੇਕਰ ਜਾਣ ਦੀ ਬਜਾਏ, ਉਹਦੇ ਕਰਕੇ ਜਿਹੜਾ ਇੱਥੇ ਮਤਲਬ ਦਰਬਾਰ ਸਾਹਿਬ ਤੇ ਹਮਲਾ ਜ਼ਰੂਰ ਹੀ ਹੋਣਾ ਸੀ। ਉਹਦੇ ਲਈ ਮਾਹੌਲ ਉੱਥੇ ਤੱਕ ਕਿਹਨੇ ਲਿਆਂਦਾ, ਕਿਸ ਤਰੀਕੇ ਦੇ ਨਾਲ ਲਿਆਂਦਾ, ਔਰ ਉਹ ਸਾਰੀਆਂ ਚੀਜ਼ਾਂ ਅਸੀਂ ਨਹੀਂ। ਉਸ ਤੋਂ ਬਾਅਦ ਵੀ ਸਾਡੇ ਕੋਲ ਇੱਕ ਸਿਰਜਣਾ ਦਿਖਾਈ ਦਿੱਤੀ, ਕਿਉਂਕਿ ਅਸੀਂ ਵੀ ਐਜ ਏ ਕਮਿਊਨਿਟੀ ਉਵੇਂ ਸੋਚਿਆ ਜਿਵੇਂ ਸੰਤ ਭਿੰਡਰਾਂਵਾਲੇ ਦਾ ਸਵਾਲ ਸੀਗਾ। ਅੱਜ ਕੱਲ੍ਹ ਬਹੁਤ ਗਵਾਹ ਆ ਰਹੇ ਨੇ, ਉਦੋਂ ਵੀ ਹਾਲਾਂਕਿ ਕਿਹਾ ਗਿਆ ਸਾਰੀਆਂ ਕਿਤਾਬਾਂ ਦੇ ਵਿੱਚ, ਪਰ ਮਨ ਨਹੀਂ ਮੰਨਦੇ ਬਹੁਤ ਸਾਰੇ ਲੋਕ ਕਈ ਵਾਰ ਨਾ ਕਿ ਮੌਤ ਹੋ ਗਈ ਹੈ ਜਾਂ ਨਹੀਂ ਹੋ ਗਈ ਹੈ, ਜਾਂ ਸ਼ਹਾਦਤ ਹੋ ਗਈ ਹੈ ਜਾਂ ਨਹੀਂ ਹੋ ਗਈ। ਕਿੰਨੇ ਸਾਲ ਪੰਜਾਬ ਦੇ ਕਿਸੇ ਬੰਦੇ ਨੇ ਨਹੀਂ ਮੰਨਿਆ ਤੇ ਪੰਜਾਬ ਦੇ ਇੱਕ ਸੈਂਟੀਮੈਂਟ 'ਚੋਂ, ਤਾਂ ਕਿ ਉਹ ਸਾਰੀ ਗੱਲ ਨੂੰ ਕੰਕਰੀਟਾਈਜ਼ ਨਾ ਕੀਤਾ ਜਾਏ ਤੇ ਉਹਨੂੰ ਫਲਾਅ 'ਚ ਰੱਖਿਆ ਜਾਏ ਕਿਤੇ ਨਾ ਕਿਤੇ ਉਸੇ ਇੱਕ ਸੈਟਅਪ ਦੇ, ਤਾਂ ਕਿ ਨਵੀਂ ਲੀਡਰਸ਼ਿਪ ਮਰਜ ਨਾ ਹੋਏ, ਇੱਕ ਝਾਕ ਰਹੇ ਕਿਸੇ ਜੋ ਸੁਭਾਸ਼ ਚੰਦਰ ਬੋਸ ਨਾਲ ਹੋਇਆ ਜਿਸ ਤਰੀਕੇ ਦਾ। ਔਰ ਉਸੇ ਤਰੀਕੇ ਦੇ ਕਈ ਵਾਰ ਚੀਜ਼ਾਂ ਹੁੰਦੀਆਂ ਨੇ ਇਹੋ ਜਿਹੀਆਂ। ਔਰ ਅੱਜ ਕੱਲ੍ਹ ਉਹ ਸਾਰੇ ਸੱਜਣ ਕਹਿੰਦੇ ਨੇ ਮੈਂ ਵੀ ਪਛਾਣਿਆ, ਮੈਂ ਵੀ ਪਛਾਣਿਆ, ਮੈਂ ਵੀ ਪਛਾਣਿਆ, ਪਰ ਉਹਨਾਂ ਚਿਰ ਹਿੰਮਤ ਨਹੀਂ ਕੀਤੀ ਬਹੁਤ ਜ਼ਿਆਦਾ ਕਿ ਨਹੀਂ ਯਾਰ ਇਹ ਮੰਨ ਲੈਣਾ ਚਾਹੀਦਾ। ਤਾਂ ਉਹਦੇ ਪਿੱਛੇ ਕੀ ਕਿਹਾ ਜਾਏ? ਕੀ ਕੇਵਲ ਏਜੰਸੀ ਪੈਟਰਨ ਹੈ, ਕੇਵਲ ਪੋਲਿਟਿਕਸ ਹੈ, ਜਾਂ ਜਿਹੜੀ ਦੂਜੇ ਧੜੇ ਦੇ ਪਾਸੇ ਬੈਠੀ ਸਾਰਿਆਂ ਦਾ ਕੋਈ ਲਿਖਤ ਜਾਂ ਅਣਲਿਖਤ ਐਗਰੀਮੈਂਟ ਹੈ ਜਿੱਥੇ ਕਿਤੇ ਨਹੀਂ ਇਹ ਸਹਿਮਤੀ ਹੋ ਪਾਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾ ਕੇ? ਇਹ ਸਵਾਲ ਵੀ ਤਾਂ ਹਿਸਟਰੀ 'ਚ ਉਸ ਲੈਵਲ ਦੇ ਪਏ ਨੇ। ਜਿਹੜੀ ਸ਼ੀਅਰ ਪੋਲਿਟਿਕਸ ਉਹਨਾਂ ਨੇ ਵੀ ਡਿਸਕਸ ਕੀਤੀ, ਕਾਫੀ ਲੋਕਾਂ ਨੇ ਕੀਤੀ ਹੈ ਜਿਹੜੀ ਉਸ ਮਾਮਲੇ ਦੇ ਵਿੱਚ, ਕਿ ਕਿਵੇਂ ਨੈਗੋਸ਼ੀਏਸ਼ਨ ਹੁੰਦੀਆਂ ਰਹੀਆਂ, ਨੈਗੋਸ਼ੀਏਸ਼ਨ ਦੇ ਵਿੱਚੋਂ ਕਿਵੇਂ ਮੁੱਕਰਿਆ ਜਾਂਦਾ ਰਿਹਾ ਤੇ ਕਿਵੇਂ ਮੁੱਕਰ ਕੇ ਇੱਥੋਂ ਤੱਕ ਹਾਲਾਤ ਲਿਆਂਦੇ ਰਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਫਿਰ ਸਾਰੇ ਆਪੋ ਆਪਣੀ ਸਫਾਈ ਦਿੰਦੇ ਨੇ। ਕੇਸੀ ਸਿੰਘ ਉਹਨਾਂ ਨੇ ਕਿਤਾਬ ਲਿਖੀ ਹੈ, ਉਹ ਗਿਆਨੀ ਜਨ ਸਿੰਘ ਨੂੰ ਥੋੜਾ ਜਿਹਾ ਬਰੀ ਕਰਨ ਵਾਲੀ ਗੱਲ, ਉਹੀ ਉਹਨਾਂ ਦਾ ਰੋਲ ਉਧਰ ਨੂੰ ਕਰ ਦਿਓ। ਜਿਹੜਾ ਕਿਸੇ ਨਾ ਕਿਸੇ ਨਾਲ ਰਿਹਾ ਉਹਦੇ 'ਚ ਕਿਤੇ ਨਾ ਕਿਤੇ ਦਿਖਾਈ ਦਿੰਦੀਆਂ ਚੀਜ਼ਾਂ ਜ਼ਰੂਰ ਹੁੰਦੀਆਂ ਨੇ ਕਿ ਕਿਸੇ ਬੰਦੇ ਦੇ ਫੇਵਰ 'ਚ, ਜਾਂ ਇਹ ਕਹਿ ਲਓ ਬਰੀ ਨਾ ਕਰੋ, ਉਹਨਾਂ ਨੂੰ ਉਹਨਾਂ ਦਾ ਪਰਸਪੈਕਟਿਵ ਜੱਚਦਾ ਕਿ ਉਹਨਾਂ ਦੀ ਵੀ ਮਜਬੂਰੀ ਸੀ। ਮੰਨ ਲਓ ਕਿ ਜੇ ਉਹ ਆਹ ਕਰ ਦਿੰਦੇ, ਜਿਹੜੇ ਉਹ ਗੱਲ ਕਹਿ ਰਹੇ ਨੇ ਕਿ ਜੇ ਇਹਦਾ ਵਿਰੋਧ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਗਿਆ
ਜੇ ਅਸਤੀਫਾ ਦੇ ਦਿੰਦੇ ਤਾਂ ਸਿੱਖਾਂ ਦਾ ਤੇ ਨੈਸ਼ਨਲ ਲੈਵਲ ਤੇ ਕਦੇ ਵੀ ਬਣਨੀ ਨਹੀਂ ਸੀ, ਬਿਲਕੁਲ ਹੀ ਐਡਾ ਵੱਡਾ ਫਰਕ ਪੈ ਜਾਣਾ ਸੀ, ਪਾੜਾ ਪੈ ਜਾਣਾ ਸੀ। ਉਹਦੇ 'ਚ ਪਤਾ ਨਹੀਂ ਕੀ ਹੋ ਜਾਂਦਾ। ਉਸ ਤੋਂ ਬਾਅਦ ਦੀ ਲੌਂਗ ਰਨ ਹਰੇਕ ਦਾ ਆਪਣਾ ਇੱਕ ਲੌਜਿਕ ਹੈ ਜਿਹਦੇ ਤਹਿਤ ਉਹਨੂੰ ਮਤਲਬ ਭਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੈਨੂੰ ਲੱਗਦਾ ਜਿਹੜੀਆਂ ਖਾਲੀ ਥਾਵਾਂ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਸਾਰੇ ਮਾਮਲੇ ਦੇ ਉੱਤੇ, ਉਦੋਂ ਵੀ ਵੱਡਾ ਕੁਐਸਚਨ ਇਹ ਹੈ ਸਾਰੇ ਮਾਮਲੇ ਦੇ ਵਿੱਚ ਕਿ ਕਿੰਨਾ ਹੀ ਜ਼ਿਆਦਾ ਇੰਪੈਕਟ ਪਿਆ ਉਸ ਸਾਰੇ ਦਾ, ਤੇ ਇਸ ਡਿਸਕੋਰਸ ਨੂੰ ਉਧਰ ਨੂੰ ਕਦੇ ਲੈ ਕੇ ਨਹੀਂ ਜਾਇਆ ਗਿਆ ਕਿ ਇਹਦਾ ਕਲੋਜ਼ਰ ਕਿਵੇਂ ਹੋਣਾ। ਆਫਟਰ ਆਲ ਇੰਡੀਅਨ ਸਟੇਟ ਨੇ ਬਿਲਕੁਲ ਕਲੋਜ਼ਰ ਵੱਲ ਚੱਲੀ ਉਹ ਨਹੀਂ, ਔਰ ਜੇ ਚੱਲਦੀ ਨਾ ਕੇਵਲ ਉਹ ਸਟੇਟ ਚੱਲਦੀ, ਸਾਡੇ ਵੀ ਨਹੀਂ ਹੋਇਆ। ਸਾਡੀਆਂ ਵੀ ਜਿਹੜੀਆਂ ਗੌਰਮੈਂਟਾਂ ਬਣੀਆਂ 97 ਦੇ ਵਿੱਚ ਤਾਂ ਇਹ ਕਿਹਾ ਹੀ ਸੀ ਕਿ ਅਸੀਂ ਇੱਕ ਕਮਿਸ਼ਨ ਬਣਾਵਾਂਗੇ ਜਿਹੜਾ ਉਸ ਲੈਵਲ ਦਾ ਕਮਿਸ਼ਨ ਹੋਏਗਾ, ਘੱਟੋ ਘੱਟ ਇਹਦੇ ਕਾਰਨਾਂ ਦੀ ਜਾਂਚ ਕਰੇਗਾ, ਇੱਥੇ ਤੱਕ ਆਇਆ ਕਿਉਂ, ਇੱਕ ਰਿਕਾਰਡ ਹੋਏਗਾ ਉਸ ਪਾਸੇ ਵੱਲ। ਤੇ ਜਦੋਂ ਉਹ ਨਹੀਂ ਹੋਇਆ, ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਪੀਪਲਜ਼ ਕਮਿਸ਼ਨ ਬਣਾਇਆ। 34 ਸੈਕਟਰ ਗੁਰਦੁਆਰਾ ਸਾਹਿਬ ਦੇ ਵਿੱਚ 2 ਮੀਟਿੰਗਾਂ ਵੀ ਹੋਈਆਂ, ਤੇ ਮੀਟਿੰਗਾਂ 'ਚੋਂ ਸਟੇਟ ਦਾ ਐਡਵੋਕੇਟ ਜਨਰਲ ਜਾ ਕੇ ਹਾਈ ਕੋਰਟ ਇਹ ਕਹਿ ਰਿਹਾ ਇਹਦੇ ਨਾਲ ਤਾਂ ਡਿਮੋਰਲਾਈਜੇਸ਼ਨ ਆ ਜਾਏਗੀ ਟੋਟਲ ਪੁਲਿਸ ਪੈਟਰਨ 'ਚ, ਟੋਟਲ ਸਿਕਿਉਰਿਟੀ ਪੈਟਰਨ 'ਚ ਸਾਰਿਆਂ ਮਾਮਲਿਆਂ ਦੇ ਵਿੱਚ, ਤੇ ਉੱਥੋਂ ਸਟੇ ਹੋ ਜਾਂਦਾ ਸਾਰੇ ਦਾ ਸਾਰਾ ਕੰਮ। ਉਹਦੇ ਬਦਲੇ ਸਾਨੂੰ ਦਿੱਤਾ ਕੀ ਜਾਂਦਾ? ਉਹਦੇ ਬਦਲੇ ਦਿੱਤਾ ਜਾਂਦਾ ਇੱਕ ਹਿਊਮਨ ਰਾਈਟਸ ਕਮਿਸ਼ਨ ਪੰਜਾਬ ਦਾ, ਪਰ ਉਹਦੇ 'ਚ ਬਾਰ ਕੀ ਲਾਈ ਜਾਂਦੀ ਆ ਉਸ ਕਾਨੂੰਨ ਦੇ ਵਿੱਚ ਕਿ 1 ਸਾਲ ਤੋਂ ਪੁਰਾਣੇ ਕੇਸ ਸੁਣ ਨਹੀਂ ਸਕਦਾ। ਹਿਊਮਨ ਰਾਈਟਸ ਕਮਿਸ਼ਨ ਦਿੱਤਾ, ਪਰ ਉਹ ਹਿਊਮਨ ਰਾਈਟਸ ਕਮਿਸ਼ਨ 1 ਸਾਲ ਤੋਂ ਪੁਰਾਣੇ ਕੇਸ ਨਹੀਂ ਸੁਣ ਸਕਦਾ। ਤੇ ਇਸੇ ਕਰਕੇ ਉਹ ਸਾਰੀਆਂ ਜਿਹੜੀਆਂ ਮਾਮਲੇ ਨੇ, ਔਰ ਇਹਦੇ ਨਾਲ ਇਹ ਗੱਲਾਂ ਕੰਟੀਨਿਊ ਇਸ ਕਰਕੇ ਵੀ ਕਰਦੀਆਂ ਨੇ ਕਿ ਜਦੋਂ ਜਸਵੰਤ ਸਿੰਘ ਖਾਲੜਾ ਮਤਲਬ ਇੱਕ ਲਿਸਟ ਬਣਾ ਲੈਂਦੇ ਨੇ ਕਿ ਇਹ ਅਨਆਇਡੈਂਟੀਫਾਈ ਬੰਦੇ ਆਇਡੈਂਟੀਫਾਈ ਕਿਵੇਂ ਹੋ ਸਕਦੇ ਨੇ, ਇਸ ਤੋਂ ਬਾਅਦ ਪਛਾਣ ਹੋ ਸਕਦੀ ਹੈ, ਤੇ ਉਸ ਤੋਂ ਬਾਅਦ ਵੀ CBI ਵੀ ਮੋਹਰ ਲਾ ਦਿੰਦੀ ਹੈ ਕਿ ਖਾਲੜਾ ਦੀ ਰਿਪੋਰਟ ਠੀਕ ਹੈ, ਤਾਂ ਦੇਸ਼ ਦੀ ਸੁਪਰੀਮ ਕੋਰਟ ਇਹ ਫੈਸਲਾ ਕਰਦੀ ਹੈ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੂੰ ਟ੍ਰਾਂਸਫਰ ਕਰ ਦਿੰਦੀ ਹੈ ਕੇਸ ਕਿ ਇਹਨਾਂ ਨੂੰ ਮੁਆਵਜ਼ਾ ਦੇ ਦਿਓ 2-2 ਲੱਖ ਰੁਪਈਆ ਸਾਰੇ ਪਰਿਵਾਰਾਂ ਨੂੰ, ਪਰ ਕਿਸੇ ਖਿਲਾਫ ਕ੍ਰਿਮੀਨਲ ਚਾਰਜ ਨਹੀਂ ਲੱਗਣਗੇ, ਕਿਸੇ ਖਿਲਾਫ ਕੋਈ ਇਸ ਲੈਵਲ ਦੀ ਗੱਲ ਨਹੀਂ ਹੋਏਗੀ। ਔਰ ਉਹ ਕ੍ਰਿਮੀਨਲ ਕਿਉਂ ਨਹੀਂ? ਇਹਦਾ ਮਤਲਬ ਇਹ ਹੈ ਕਿ ਜਿਹੜਾ ਰੂਲ ਆਫ ਲਾ ਹੁੰਦਾ ਉੱਥੇ ਸਟੇਟ ਹਾਰਦੀ ਹੈ। ਜਦੋਂ ਤੁਸੀਂ ਆਪਣੇ ਸੰਵਿਧਾਨ, ਆਪਣੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੋਈ ਸਿਸਟਮ ਨਹੀਂ ਚਲਾ ਰਹੇ ਹੁੰਦੇ, ਇਹਦਾ ਮਤਲਬ ਤੁਹਾਡਾ ਕਾਨੂੰਨ, ਤੁਹਾਡਾ ਸੰਵਿਧਾਨ ਉਹ ਫਲਾਪ ਸਿੱਧ ਹੁੰਦਾ ਕਿ ਉਹ ਨਹੀਂ ਹੈ ਉਹਦੇ 'ਚ ਇੰਨੀ ਜਾਨ ਕਿ ਉਹ ਆਪਣੇ ਰਾਈਟਸ ਲੋਕਾਂ ਨੂੰ ਦੇ ਕੇ ਉਸ ਪੱਧਰ ਦੇ ਉੱਤੇ ਉਹਨਾਂ ਨੂੰ ਮੈਨੇਜ ਕਰਨ ਦੀ ਕਪੈਸਿਟੀ ਰੱਖਦਾ ਹੋਵੇ। ਔਰ ਦੂਜੀ ਗੱਲ, ਇਸੇ ਮਾਮਲੇ ਦੇ ਵਿੱਚ ਇਹ ਗੱਲ ਵੀ ਨਾਲ ਆਉਂਦੀ ਹੈ ਕਿ ਜੇ ਡਿਮੋਰਲਾਈਜੇਸ਼ਨ ਹੋ ਜਾਏਗੀ ਰੀਅਲ ਤੱਥ ਸਾਹਮਣੇ ਆਉਣ ਦੇ ਨਾਲ, ਤਾਂ ਅਸੀਂ ਸਭ ਨੂੰ ਇਹ ਲਾਇਸੈਂਸ ਵੰਡਾਂਗੇ ਕਿ ਤੁਸੀਂ ਗੈਰ ਕਾਨੂੰਨੀ ਕੰਮ ਕਰੋ ਜਿੰਨੇ ਮਰਜ਼ੀ, ਕੋਈ ਗੱਲ ਨਹੀਂ, ਤੁਸੀਂ ਡਿਮੋਰਲਾਈਜ਼ ਨਹੀਂ ਹੋਣਾ ਕਿਉਂਕਿ ਤੁਸੀਂ ਸਾਡੇ ਬੰਦੇ ਹੋ। ਤਾਂ ਉਹ ਕਿਹੜਾ ਸਿਸਟਮ ਹੋਏਗਾ, ਉਹ ਕਿਹੜਾ ਰੂਲ ਆਫ ਲਾ ਹੋਏਗਾ, ਤੇ ਕਿਹੜਾ ਪੈਟਰਨ ਉਸ ਲੈਵਲ ਦੇ ਉੱਤੇ ਹੋਏਗਾ। ਔਰ ਜੇਕਰ ਅਸੀਂ ਇਹਦੇ ਤੇ ਕੋਈ ਕਮਿਸ਼ਨ ਜਾਂ ਕੋਈ ਨਹੀਂ ਬਣਾਇਆ ਅੱਜ ਤੱਕ, ਮਤਲਬ ਜਿਹਦੇ ਤੇ ਕੋਈ ਸੱਚਾਈ ਸਾਹਮਣੇ ਆਉਂਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ, ਸ਼ਾਇਦ ਗੱਲ ਉਧਰ ਨੂੰ ਤੁਰਦੀ, ਤੇ ਉਧਰ ਨੂੰ ਤੁਰਨੀਓ ਨਹੀਂ ਸੀ। ਫਿਰ ਇੰਦਰਾ ਗਾਂਧੀ ਦਾ ਕਤਲ, ਫਿਰ ਦਿੱਲੀ ਤੇ ਬਾਕੀ ਦੇ ਸਾਰੇ ਮਾਮਲਿਆਂ ਦੇ ਉੱਤੇ ਗੱਲਾਂ, ਇਹ ਫੈਕਟ ਤਾਂ ਜੱਗ ਜਾਰੀ ਨੇ ਕਿ ਕੱਲਾ ਦਰਬਾਰ ਸਾਹਿਬ 'ਚ ਉੱਥੇ ਖਾੜਕੂ ਬੈਠੇ ਨੇ, ਉਹਦੇ ਕਰਕੇ ਦਰਬਾਰ ਸਾਹਿਬ ਤੇ ਹਮਲਾ ਹੋਇਆ, ਕੱਲਾ ਉਹ ਪੈਟਰਨ ਹੀ ਨਹੀਂ ਹੈ। ਇਹ ਠੀਕ ਹੈ ਕਿ ਉੱਥੇ ਮਾਹੌਲ ਬਣਾਇਆ ਗਿਆ ਉਸ ਲੈਵਲ ਦਾ, 37 ਗੁਰਦੁਆਰਿਆਂ 'ਚ ਕੌਣ ਬੈਠਾ ਸੀਗਾ, ਮਾੜਾ ਜਿਹਾ ਰਿਐਕਸ਼ਨ ਦੁੱਖ ਨਿਵਾਰਨ ਪਟਿਆਲੇ ਤੋਂ ਆਇਆ, ਤੇ ਬਾਕੀ ਦਰਬਾਰ ਸਾਹਿਬ ਤੋਂ ਉਦੋਂ ਬਿਨਾਂ ਕਿੱਥੋਂ ਰਿਐਕਸ਼ਨ ਆਇਆ? ਕੋਈ ਰਿਐਕਸ਼ਨ ਹੀ ਨਹੀਂ ਹੈ। ਇੱਕੋ ਸਟ੍ਰੈਟਜੀ ਦਾ, ਪੋਲੀਟੀਕਲ ਸਟ੍ਰੈਟਜੀ ਦਾ ਹਿੱਸਾ ਹੈ। ਉਸ ਪੋਲੀਟੀਕਲ ਸਟ੍ਰੈਟਜੀ ਨੂੰ ਕਾਊਂਟਰ ਕਰਨ ਦੇ ਲਈ ਅਸੀਂ ਕੋਈ ਬਹੁਤ ਬੜਾ ਨਾ ਤਾਂ ਕੋਈ ਆਈਡੀਓਲੋਜੀਕਲ ਫਰੇਮਵਰਕ ਉਦੋਂ ਬਾਅਦ ਨੈਰੇਟਿਵ ਸਿਰਜ ਪਾਏ ਆ। ਅਸਲ ਦੇ ਵਿੱਚ ਅਸੀਂ ਇੱਕ ਵਿਕਟਮਹੁੱਡ ਤਾਂ ਪਲੇ ਕੀਤਾ ਉਹਨਾਂ ਕੁ ਕਿ ਅਸੀਂ ਪੀੜਤ ਹੈਗੇ, ਇਹਦੇ 'ਚ ਤਾਂ ਕੋਈ ਦੋ ਰਾਮਾ ਨਹੀਂ ਕਿ ਪੀੜਤ ਨਹੀਂ ਆ ਉਸ ਪੱਧਰ ਦੇ ਉੱਤੇ, ਪਰ ਨਾਲ ਦੀ ਨਾਲ ਫਿਰ ਮਿੱਟੀ ਪਾਓ ਤੇ ਅੱਗੇ ਵਧੋ, ਤੇ ਪਰਦਾ ਪਾਓ ਤੇ ਅੱਗੇ ਵਧੋ, ਤੇ ਚੱਲ ਪਏ ਉਸ ਪੱਧਰ ਦੇ ਉੱਤੇ ਜਾਂਦੇ। ਔਰ ਇਹ ਬਾਦਲ ਸਾਹਿਬ ਦਾ ਮੈਂ ਕੰਨੀ ਸੁਣਿਆ ਸਵਾਲ ਹੈ ਪ੍ਰੈਸ ਕਾਨਫਰੰਸ ਦੇ ਵਿੱਚ, ਜਦੋਂ ਇਹ ਕਿਹਾ ਵੀ ਕਾਕਾ ਜੀ ਹੁਣ ਰਹਿਣ ਦਿਓ, ਹੁਣ ਪਰਦਾ ਪਾਓ ਸਾਰੇ ਮਾਮਲੇ ਤੇ ਅੱਗੇ ਵਧਿਆ ਜਾਣਾ, ਅੱਗੇ ਵਧਣਾ ਹੀ ਠੀਕ ਹੁੰਦਾ। ਹੁਣ ਸਾਰੇ ਜ਼ਖਮਾਂ ਨੂੰ ਕਿਉਂ ਬਾਰ-ਬਾਰ ਉਚੇੜਨਾ ਹੈ ਉਹ ਸਾਰੇ ਮਾਮਲੇ ਦੇ ਵਿੱਚ। ਤੇ ਉਸ ਤੋਂ ਬਾਅਦ ਹੋਰ ਵੀ ਸਰਕਾਰਾਂ ਬਹੁਤ ਆਈਆਂ, ਕੱਲਾ ਉਹਨਾਂ ਦਾ ਕੁਐਸਚਨ ਨਹੀਂ। ਜਿਵੇਂ ਜੇ ਦਿੱਲੀ ਦੇ ਮਾਮਲੇ 'ਚ ਆਪਾਂ ਗੱਲ ਕਰਦੇ ਹਾਂ, ਕੱਲੀ ਇੱਕ ਪੋਲੀਟੀਕਲ ਪਾਰਟੀ ਥੋੜੀ ਆਈ, ਕਾਂਗਰਸ ਤੋਂ ਬਾਅਦ BJP ਵੀ ਆਈ ਹੈ, ਯੂਨਾਈਟਿਡ ਫਰੰਟ ਵੀ ਆਇਆ, ਸਾਰੀਆਂ ਆਈਆਂ ਨੇ, ਸਾਰੀਆਂ ਪਾਰਟੀਆਂ ਆਈਆਂ ਨੇ। ਇਹਦਾ ਮਤਲਬ ਇਹ ਹੁੰਦਾ ਕਿ ਸਟੇਟ ਦੀ ਜਿਹੜੀ ਸਟ੍ਰੈਟਜੀ ਹੁੰਦੀ ਹੈ, ਸਟੇਟ ਦੀ ਸਟ੍ਰੈਟਜੀ ਕਾਮਨ ਪੋਲੀਟੀਕਲ ਥਾਟ 'ਚੋਂ ਨਿਕਲਦੀ ਹੈ, ਕਿਸੇ ਪਾਰਟੀਆਂ 'ਚ ਫਰਕ ਨਹੀਂ ਪਾਉਂਦੀ। ਜੇ ਪਾਰਟੀਆਂ 'ਚ ਡਿਫਰੈਂਸ ਕ੍ਰੀਏਟ ਕਰ ਸਕਦੀ ਹੁੰਦੀ
ਤਾਂ ਸ਼ਾਇਦ ਹੋਰ ਤਰ੍ਹਾਂ ਦੀ ਗੱਲ ਹੁੰਦੀ ਤੇ ਹੋਰ ਤਰ੍ਹਾਂ ਦਾ ਕੋਰਟ ਹੋਰ ਤਰ੍ਹਾਂ ਪੇਸ਼ ਆਉਂਦੀ, ਬਾਕੀ ਦੀਆਂ ਚੀਜ਼ਾਂ ਹੋਰ ਤਰ੍ਹਾਂ ਪੇਸ਼ ਆਉਂਦੀਆਂ। ਇਹ ਸਟੇਟ ਦਾ ਨੈਰੇਟਿਵ ਹੈ, ਕਿਸੇ ਪਾਰਟੀ ਦਾ ਨਹੀਂ। ਇਸੇ ਕਰਕੇ ਚਾਹੇ ਦਰਬਾਰ ਸਾਹਿਬ ਤੇ ਹਮਲਾ ਹੋਇਆ, ਇੱਕ ਅੱਧਾ ਲੀਡਰ ਨੇ ਜਿਹਨੇ ਮਾੜਾ ਮੋਟਾ ਇੱਧਰ ਉੱਧਰ ਬੋਲਿਆ, ਉਹ ਦੁਆ ਦਾ ਨਾਰਾ ਚੰਦਰ ਸ਼ੇਖਰ ਵਰਗੇ ਨੇ, ਤੇ ਉਹ ਮੇਨ ਸਟ੍ਰੀਮ ਪੋਲਿਟਿਕਸ ਤੋਂ ਬਾਹਰ ਹੋ ਗਿਆ। ਕਦੇ ਪਾਰਟੀ ਪੂਰਟੀ ਉਹਦੀ ਕਿਧਰੇ ਉੱਡ ਗਈ ਕਿਤੇ, ਹੋਰ ਕਿਸੇ ਨੂੰ ਨਹੀਂ ਉਸ ਲੈਵਲ ਦੇ ਉੱਤੇ ਪੁੱਛਿਆ। ਉਦੋਂ ਬਾਅਦ ਇਹਦਾ ਮਤਲਬ ਬਾਕੀ ਨੂੰ ਓਨ ਕਰ ਗਿਆ ਇੱਕ ਸੈਂਟੀਮੈਂਟ ਜਿਹੜਾ ਇਹ ਸਾਰੇ ਮਾਮਲੇ ਦੇ ਵਿੱਚ ਸੀਗਾ। ਔਰ ਸਵਾਲ ਕੇਵਲ ਇਹੀ ਹੈ ਕਿ ਅੱਜ ਇਹ ਸਾਰੀਆਂ ਚੀਜ਼ਾਂ ਦਿਖਾਈ ਦਿੰਦੀਆਂ ਨੇ, ਸਾਡੇ ਸਾਹਮਣੇ ਨੇ। ਕੀ ਕੋਈ ਡਿਸਕੋਰਸ ਇਹੋ ਜਿਹਾ ਖੜਾ ਹੋ ਸਕਦਾ, ਐਸਾ ਨੈਰੇਟਿਵ ਬਿਲਡ ਹੋ ਸਕਦਾ ਜਿਹੜਾ ਇਦੋਂ ਅੱਗੇ ਕੋਐਗਜ਼ਿਸਟੈਂਸ ਦੇ ਤਰੀਕੇ ਦੇ ਨਾਲ, ਆਪਸੀ ਸਹਿ ਹੋਣ ਦੇ ਤਰੀਕੇ ਦੇ ਨਾਲ, ਬਿਨਾਂ ਕਿਸੇ ਰੰਜਸ ਤੋਂ, ਬਿਨਾਂ ਕਿਸੇ ਗੱਲ ਤੋਂ ਠੀਕ ਤਰੀਕੇ ਨਾਲ ਚੱਲਿਆ ਜਾ ਸਕਦਾ ਹੋਵੇ? ਉਹ ਉਹਨਾਂ ਚਿਰ ਨਹੀਂ ਦੁਨੀਆ 'ਚ ਕਿਤੇ ਵੀ ਚੱਲਿਆ ਜਾ ਸਕਦਾ ਜਿੰਨਾ ਚਿਰ ਪਾਵਰ ਸ਼ੇਅਰਿੰਗ ਦੇ ਵਿੱਚ ਹਿੱਸੇਦਾਰੀ ਉਸ ਪੱਧਰ ਦੇ ਉੱਤੇ ਨਹੀਂ ਹੁੰਦੀ। ਕਿਤੇ ਵੀ ਕਿਸੇ ਵੀ ਕਾਸਟ ਨੂੰ ਲੈ ਲਓ, ਕਿਸੇ ਕਲਾਸ ਨੂੰ ਲੈ ਲਓ, ਕਿਸੇ ਰਿਲੀਜਨ ਨੂੰ ਲੈ ਲਓ, ਕਿਸੇ ਬੋਲੀ ਦੇ ਕਿੱਤੇ ਨੂੰ ਲੈ ਲਓ, ਖੇਤਰ ਨੂੰ ਲੈ ਲਓ, ਜੇ ਤੁਸੀਂ ਸ਼ੰਟ ਆਊਟ ਕਰ ਦੋਗੇ ਬਾਹਰ ਪਾਵਰ ਸ਼ੇਅਰਿੰਗ ਦੇ ਵਿੱਚੋਂ, ਫੈਸਲੇ ਲੈਣ ਦੀ ਪ੍ਰਕਿਰਿਆ ਦੇ ਵਿੱਚੋਂ, ਤਾਂ ਇਹੋ ਜਿਹੀਆਂ ਘਟਨਾਵਾਂ ਬਾਰ-ਬਾਰ ਹੋਣਗੀਆਂ। ਅੱਜ ਕਿਸੇ ਹੋਰ ਰੂਪ 'ਚ ਹੈ, ਕੱਲ੍ਹ ਨੂੰ ਕਿਸੇ ਹੋਰ ਰੂਪ 'ਚ ਹੈ। ਇਸੇ ਕਰਕੇ ਜਿਹੜਾ ਤਾਨਾਸ਼ਾਹ ਦਾ ਰੂਪ ਹੁੰਦਾ ਹੈ, ਉਹ ਜ਼ਰੂਰੀ ਨਹੀਂ ਹੈ ਕਿ ਫੌਜ ਦੇ ਨਾਲ ਹੀ ਹੁੰਦਾ ਹੈ, ਉਹ ਸੰਵਿਧਾਨਕ ਤਰੀਕਿਆਂ ਨਾਲ ਵੀ ਹੋ ਜਾਂਦਾ ਹੈ। ਉਹ ਡੈਮੋਕ੍ਰੇਟਿਕ ਜੀ ਸੋ ਕਾਲਡ ਜਿਹੜੇ ਤਰੀਕੇ ਨੂੰ ਆਪਾਂ ਕਹਿੰਦੇ ਹਾਂ, ਇਹਦੇ ਨਾਲ ਵੀ ਹੋ ਜਾਂਦਾ ਹੈ। ਔਰ ਸਾਰੇ ਤਾਨਾਸ਼ਾਹ ਚੁਣ ਕੇ ਹੀ ਆਏ ਨੇ, ਕੋਈ ਤਾਨਾਸ਼ਾਹ ਆ ਕੇ ਮਾਡਰਨ ਯੁੱਗ ਦੇ ਵਿੱਚ ਵੈਸੇ ਨਹੀਂ ਜਿੱਤਿਆ ਜਿਹੜਾ ਉਸ ਪੱਧਰ ਦੇ ਉੱਤੇ ਜਿੱਤਿਆ ਹੋਵੇ। ਇਸ ਕਰਕੇ ਕੰਟਰੀ ਨੂੰ ਜਿਸ ਪੋਲਿਟਿਕਸ ਦੀ ਕਦੇ ਲੋੜ ਸੀ, ਜਿਹੜੇ 73 ਦੇ ਅਨੰਦਪੁਰ ਸਾਹਿਬ ਦਾ ਰੈਜੂਲੇਸ਼ਨ, ਫਿਰ 78 ਦਾ ਅਨੰਦਪੁਰ ਸਾਹਿਬ ਦਾ ਰੈਜੂਲੇਸ਼ਨ, ਜਿਹੜਾ ਫੈਡਰਲ ਸਟਰਕਚਰ ਦਾ ਇੱਕ ਸਿਸਟਮ ਹੈ, ਉਹ ਸਿਸਟਮ ਤੇ ਕੱਲਾ ਫੈਡਰਲ ਸਟਰਕਚਰ ਦਾ ਸਿਸਟਮ ਦਾ ਮਤਲਬ ਇਹ ਨਹੀਂ ਕਿ ਸਟੇਟਾਂ ਦੇ ਕੁਐਸਚਨ, ਲੋਕਾਂ ਦੇ ਰਾਈਟ ਕਿੱਥੇ ਨੇ ਉਹਦੇ ਨਾਲ ਉਦੋਂ ਅੱਗੇ ਰਾਈਟ ਫੈਡਰਲ ਤੇ ਡੀਸੈਂਟਰਲਾਈਜੇਸ਼ਨ ਆਫ ਪਾਵਰ। ਜੇ ਕਿਸੇ ਨੇ ਦੁਨੀਆ ਦੀ ਵੱਡੀ ਡੈਮੋਕ੍ਰੇਸੀ ਨੇ ਵਿਚਰਨਾ ਤਾਂ ਇਹ ਦੋ ਪ੍ਰਿੰਸੀਪਲ ਅਪਣਾਉਣੇ ਬੜੇ ਜ਼ਰੂਰੀ ਨੇ, ਫੈਡਰਲ ਸਟਰਕਚਰ ਤੇ ਡੀਸੈਂਟਰਲਾਈਜੇਸ਼ਨ ਆਫ ਪਾਵਰ ਸਿਸਟਮ। ਦੇ ਕਿਸੇ ਚੀਫ ਮਿਨਿਸਟਰ ਨੂੰ ਦੇ ਦਿਓ ਉਹ ਜਿਹਾ ਕੰਮ ਜਿਵੇਂ ਉੱਥੇ ਮੋਦੀ ਸੀ, ਇੱਥੇ ਵਾਲਾ ਚੀਫ ਮਿਨਿਸਟਰ ਵੀ ਕੋਈ ਕਰ ਸਕਦਾ, ਕਿਤੇ ਦਾ ਵੀ ਕਰ ਸਕਦਾ। ਉਹੀ ਗੱਲ ਜੇਕਰ ਲੋਕਾਂ ਦੀ ਇਨਵੋਲਵਮੈਂਟ ਉਸ ਲੈਵਲ ਤੇ, ਗਰਾਊਂਡ ਲੈਵਲ ਤੇ, ਗ੍ਰਾਸ ਰੂਟ ਲੈਵਲ ਤੇ ਜਿਹੜਾ ਨਾ ਹੋਵੇ ਕਿਸੇ ਵੀ ਰੂਪ ਦੇ ਵਿੱਚ। ਇਸੇ ਕਰਕੇ ਬਹੁਤ ਮੈਨੂੰ ਲੱਗਦਾ ਕਿ ਹੋਰ ਵੀ ਜ਼ਿਆਦਾ ਇੰਪੋਰਟੈਂਟ ਅੱਜ ਦੇ ਦੌਰ 'ਚ ਇਸ਼ੂ ਹੈ। ਜਿੰਨੀਆਂ ਫਰੀडम ਹਾਊਸ ਤੋਂ ਲੈ ਕੇ, ਸਵੀਡਨ ਦੀ ਉਸ ਏਜੰਸੀ ਤੋਂ ਲੈ ਕੇ, ਦੁਨੀਆ ਪਹਿਲਾਂ ਨਾਲੋਂ ਵੀ ਜ਼ਿਆਦਾ ਅਥਾਰਟੇਰੀਅਨ ਰਾਜਾਂ ਦੇ ਅੰਡਰ ਆ ਰਹੀ ਹੈ। ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਅਥਾਰਟੇਰੀਅਨ ਰਾਜ ਦੀ ਪ੍ਰਭਾਵ ਜਿਹੜਾ ਲਗਾਤਾਰ ਵੱਧ ਰਿਹਾ ਹੈ। ਇਸੇ ਕਰਕੇ ਸਾਡੇ ਕੰਟਰੀ ਨੂੰ ਇਹ ਕਹਿੰਦੇ ਨੇ ਕਿ ਇਹ ਇਲੈਕਟ੍ਰੋ ਤਰੀਕੇ ਦੇ ਲਈ ਵੀ, ਚੋਣ ਤਰੀਕੇ ਦੇ ਲਈ ਵੀ ਇਹ ਅਥਾਰਟੇਰੀਅਨ ਸਟੇਟ ਬਣਦਾ ਜਾ ਰਿਹਾ ਹੈ। ਜਾਂ ਉਹ ਫਰੀडम ਹਾਊਸ ਕਹਿ ਰਿਹਾ ਹੈ ਕਿ ਇਹ ਪਾਰਸ਼ਲੀ ਇੰਡੀਪੈਂਡੈਂਟ ਕੰਟਰੀ ਹੈ, ਅਰਧ ਆਜ਼ਾਦ ਦੇਸ਼ ਹੈ, ਇਹ ਪੂਰੀ ਤਰ੍ਹਾਂ ਆਜ਼ਾਦ ਦੇਸ਼ ਦਾ ਰੂਪ ਨਹੀਂ ਲੈ ਰਿਹਾ। ਔਰ ਜਦੋਂ ਉਹਦੇ ਖਿਲਾਫ ਅਸੀਂ ਇਹ ਗੱਲ ਕਰ ਰਹੇ ਹਾਂ ਨਾ, ਕਿਤੇ ਸਾਡੇ ਪ੍ਰੋਬਲਮ ਕਿੱਥੇ ਹੈ? ਇੱਕ ਕਮੇਟੀ ਬਣਦੀ ਹੈ ਦੇਸ਼ ਦੇ ਵਿੱਚ, ਜਿਹੜੀ ਕਮੇਟੀ ਇਹ ਕਹਿ ਰਹੀ ਹੈ ਕਿ ਇਹ ਦੇਖੋ ਬਾਹਰਲੀਆਂ ਏਜੰਸੀਆਂ ਸਾਡੇ ਖਿਲਾਫ ਗਲਤ ਰਿਪੋਰਟਾਂ ਦੇ ਰਹੀਆਂ ਨੇ। ਕੁਦਰਤੀ ਉਹਦੇ 'ਚ ਇੱਕ ਪੱਤਰਕਾਰ ਵੀ ਪਾ ਲਿਆ ਕਿਉਂਕਿ ਪ੍ਰੈਸ ਦੀ ਆਜ਼ਾਦੀ ਦਾ ਸਵਾਲ ਵੀ ਹੈ। ਤੇ ਉਹ ਕਮੇਟੀ ਨੇ ਮੀਟਿੰਗਾਂ ਕੀਤੀਆਂ ਤੇ ਉਸ ਪੱਤਰਕਾਰ ਨੇ ਡਿਸੈਂਟਿੰਗ ਨੋਟ ਦਿੱਤਾ। ਜਿਹੜੀ ਫਾਈਨਲ ਰਿਪੋਰਟ ਆਈ ਹੈ ਉਹਦੇ 'ਚ ਡਿਸੈਂਟਿੰਗ ਨੋਟ ਹੈ ਹੀ ਨਹੀਂ ਕਿਤੇ। ਪੀ ਸਾਈਨਾਥ ਉਹਦਾ ਨਾਂ ਹੈ। ਪੀ ਸਾਈਨਾਥ ਨੇ ਉਹ ਕਿਹਾ ਮੇਰੀ ਰਿਪੋਰਟ ਕਿੱਧਰ ਗਈ ਜਿਹੜੀ ਮੈਂ ਐਡੀ ਵੱਡੀ ਡਿਸੈਂਟਿੰਗ ਦਿੱਤੀ ਹੈ। ਜਿਹੜੇ ਜਮਾ ਨਹੀਂ ਬੋਲੇ ਉਸ ਮੀਟਿੰਗ ਦੇ ਵਿੱਚ, ਉਹ ਪਤਾ ਨਹੀਂ ਕਿੱਥੋਂ ਲਿਖਾ ਕੇ ਲਿਆਏ ਨੇ, ਕੀ ਕੀ ਲਿਖ ਕੇ ਦੇਤਾ। ਜਦੋਂ ਲਿਖਣ 'ਚ ਵੀ ਬਲੰਡਰ ਹੋਣਗੇ, ਜਦੋਂ ਉਹ ਪੇਸ਼ਕਾਰੀ ਵੀ ਜਿਹੜਾ ਬੰਦਾ ਡਿਸੈਂਟ ਦੇਣਾ ਚਾਹੁੰਦਾ ਉਹ ਡਿਸੈਂਟ ਵੀ ਗਾਇਬ ਹੋ ਜਾਏਗਾ ਉਹ ਸਾਰੇ ਮਾਮਲੇ 'ਚ। ਗੌਰਮੈਂਟਾਂ ਇਸ ਢੰਗ ਨਾਲ ਟਰੀਟ ਕਰਨਗੀਆਂ ਤੁਹਾਡੇ ਆਈਡੀਏ ਨੂੰ, ਤੁਹਾਡੇ ਆਈਡੀਓਲੋਜੀਕਲ ਸਿਸਟਮ ਨੂੰ, ਤਾਂ ਡੈਮੋਕ੍ਰੈਟਿਕ ਸੈਟਅਪ ਕਿੱਥੋਂ ਬਚਣਾ ਹੈ? ਇਸ ਲਈ ਉਹ ਬਚਣ ਦਾ ਸਵਾਲ ਨਹੀਂ। ਉਹਦੇ ਲਈ ਓਵਰਆਲ ਪਹਿਲਾਂ ਮਾਈਂਡ ਡੈਮੋਕ੍ਰੈਟਿਕ ਬਣਾਉਣਾ, ਪਹਿਲਾਂ ਜੀਵਨ ਜਾਂਚ ਡੈਮੋਕ੍ਰੈਟਿਕ ਐਟੀਟਿਊਡ ਮੁਤਾਬਕ ਢਾਲਣਾ, ਤੇ ਫਿਰ ਉਹਦੇ ਮੁਤਾਬਕ ਡੈਮੋਕ੍ਰੇਸੀ ਬਿਲਡ ਕਰਨਾ। ਅਸੀਂ ਡੈਮੋਕ੍ਰੇਸੀ ਬਿਲਡ ਨਹੀਂ ਕਰ ਰਹੇ। ਸਾਡੀ ਹਰ ਪਾਰਟੀ ਦਾ ਪ੍ਰਧਾਨ ਮਰਨ ਤੋਂ ਪਹਿਲਾਂ ਉਤਰਨਾ ਨਹੀਂ ਚਾਹੁੰਦਾ, ਕਿਸੇ ਜਥੇਬੰਦੀ ਦਾ ਪ੍ਰਧਾਨ ਮਰਨ ਤੋਂ ਪਹਿਲਾਂ ਉਤਰਨਾ ਨਹੀਂ ਚਾਹੁੰਦਾ। ਕੋਈ ਐਮਐਲਏ 11 ਵਾਰ 12 ਵਾਰ ਬਣੇਗਾ, 15 ਵਾਰ ਬਣੇਗਾ, ਉਹ ਤੇ ਅਸੀਂ ਜਸ਼ਨ ਮਨਾਉਂਦੇ ਆ। ਕੋਈ 5 ਵਾਰ ਦਾ ਚੀਫ ਮਿਨਿਸਟਰ, ਕੋਈ 11 ਵਾਰ ਦਾ ਐਮਐਲਏ। ਇਹ ਜਸ਼ਨ ਮਨਾਉਣ ਵਾਲੇ ਤਰੀਕੇ ਥੋੜ੍ਹੀ ਨੇ। ਸੁਸਾਇਟੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਹੋਰ ਬੰਦੇ ਹੀ ਨਹੀਂ ਸੀ ਤੁਹਾਡੇ ਕੋਲ, ਹੋਰ ਬੰਦੇ ਨਹੀਂ ਚਾਹੀਦੇ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ। ਜੇ ਨੈਲਸਨ ਮੰਡੇਲਾ 2 ਵਾਰ ਤੋਂ ਬਾਅਦ ਐਡੀ ਵੱਡੀ ਸਟਰਗਲ ਲੜਨ ਤੋਂ ਬਾਅਦ ਆਪਣੇ ਘਰ ਜਾ ਸਕਦਾ ਮੁੜ ਕੇ,
ਯੂਨੀਵਰਸਿਟੀ ਪੜ੍ਹਾਉਣ ਜਾ ਸਕਦਾ ਕਿ ਹੋਰ ਬਹੁਤ ਬੰਦੇ ਨੇ ਦੇਸ਼ ਦੇ ਵਿੱਚ ਜਿਹੜੇ ਚਲਾਉਣ ਵਾਲੇ ਨੇ, ਤਾਂ ਸਾਡਾ ਐਟੀਟਿਊਡ ਡੈਮੋਕ੍ਰੇਟਿਕ ਕਿਵੇਂ ਬਣੇਗਾ ਉਸ ਮਾਮਲੇ ਦੇ ਵਿੱਚ ਮੇਰਾ ਖਿਆਲ ਹੈ ਮੰਥਨ ਕਰਨ ਦੇ ਲਈ ਉਦੋਂ ਇਹ ਪੈਰਾਡਾਈਮ ਦੇ ਦਾਇਰੇ ਨੂੰ ਵੀ ਸੋਚਣਾ ਪਏਗਾ ਜਦੋਂ ਅਸੀਂ ਆਪਣੀ ਇਸ ਗੱਲ ਕਰਦੇ ਹਾਂ। ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜੇ ਤੱਕ ਵੀ 39 ਸਾਲ ਬਾਅਦ ਵੀ ਆਪਾਂ ਇਹ ਨਹੀਂ ਸਮਝ ਸਕੇ ਕਿ ਇੰਡੀਅਨ ਆਰਮੀ ਦਾ ਅਟੈਕ ਸੀਗਾ ਸਿੱਖ ਪੰਥ ਤੇ, ਨਾ ਕੋਈ ਕਿਸੇ ਬਿਮਾਰੀ ਦਾ ਇਲਾਜ ਕਰਨ ਲਈ ਆਪਰੇਸ਼ਨ ਸੀਗਾ। ਇਹੀ ਚੀਜ਼ ਉੱਥੇ ਉੱਠੀ ਸੀ ਕਿ ਜਸਟਿਸ ਸੋਢੀ ਹੁਣੀ ਕਹਿ ਰਹੇ ਸੀ ਬਾਰ-ਬਾਰ ਕਿ ਜੋ 84 ਦਾ ਵਾਰਤਾਲਾਪ ਆ ਉਹ ਇੱਕ ਦੰਗੇ ਆ। ਮੈਂ ਉੱਥੇ ਵੀ ਆਬਜੈਕਟ ਕੀਤਾ ਸੀ ਤੇ ਮੈਂ ਇੱਥੇ ਵੀ ਇਹਨਾਂ ਨੂੰ ਰਿਸਪੈਕਟਫੁਲੀ ਇਹੀ ਗੱਲ ਕਹਿਣਾ ਕਿ ਹੁਣ ਤਾਂ ਤੁਸੀਂ ਸਰਵਿਸ 'ਚ ਹੈ ਨਹੀਂ। ਮੇਰਾ ਖਿਆਲ ਹੁਣ ਤਾਂ ਅਧੀਨਗੀ ਛੱਡ ਦੇਣੀ ਚਾਹੀਦੀ ਆ ਗਵਰਨਮੈਂਟ ਦੀ, ਤੇ ਉਹ ਗੱਲ ਕਹਿਣੀ ਚਾਹੀਦੀ ਆ ਜਿਹੜੀ ਕਿ ਫੱਬਦੀ ਹੋਵੇ ਸਿੱਖ ਕੌਮ ਨੂੰ, ਕਿਉਂਕਿ ਆਪਾਂ ਦਸਤਾਰਾਂ ਜੇ ਸਜਾਈਆਂ ਨਾ ਇਹਦੇ ਮਗਰ ਬਹੁਤ ਵੱਡਾ ਮੁੱਲ ਤਾਰਿਆ। ਮੈਂ ਤੁਹਾਨੂੰ ਆਪਣਾ ਦੱਸਦਾ, ਜਦੋਂ ਨਿਊਯਾਰਕ ਜੇਲ੍ਹ 'ਚ ਮੈਨੂੰ ਫੜ ਕੇ ਲਗਾਏ ਨਾ, ਮੇਰੇ ਵੈਸੇ ਵਾਲ ਕੱਟੇ ਆ, ਉਦੋਂ ਵੀ ਉਹਨਾਂ ਨੇ ਮੈਨੂੰ ਇੰਟਰਨੈਸ਼ਨਲ ਪ੍ਰੈਸ ਅੱਗੇ ਲੈ ਕੇ ਜਾਣਾ ਸੀ ਅਗਲੇ ਦਿਨ, ਤੇ ਮੈਂ ਕਿਹਾ ਮੈਂ ਤਾਂ ਨਹੀਂ ਜਾਂਦਾ, ਜੇ ਪੱਗ ਦਿਓਗੇ ਤਾਂ ਜਾਊਂ। ਉਹਨਾਂ ਨੇ ਇੰਡੀਅਨ ਐਮਬੈਸੀ ਨੂੰ ਪੁੱਛਿਆ, ਉਹ ਕਹਿੰਦੇ ਇਹ ਤਾਂ ਵਾਲ ਕੱਟੇ, ਇਹਦਾ ਪੱਗ ਤਾਂ ਕੋਈ ਐਸੈਂਸ਼ੀਅਲ ਹੈ ਨਹੀਂਗਾ ਸਿੱਖਸ ਦੇ ਵਿੱਚ। ਮੈਂ ਕਿਹਾ ਵੀ ਕੁੱਟ ਕੇ ਲੈ ਆਓ, ਬੇੜੀਆਂ ਪਾ ਲਓ, ਹੱਥ ਕੜੀਆਂ ਤਾਂ ਲੱਗੀਆਂ ਹੀ ਹੋਈਆਂ ਸੀ, ਪਰ ਮੈਂ ਐਂ ਜਾ ਕੇ ਬੋਲੂੰਗਾ ਉੱਥੇ, ਪਰ ਪੱਗ ਤੋਂ ਬਗੈਰ ਨਹੀਂ ਜਾਣਾ। ਅਲਟੀਮੇਟਲੀ ਉਹਨਾਂ ਨੇ ਵਿਦਿਨ 24 ਆਵਰਸ ਉਹਨਾਂ ਨੂੰ ਸਰੈਂਡਰ ਕਰਨਾ ਪਿਆ ਸੀ। ਤੇ ਮੇਰੀ ਦੂਜੀ ਜਿਹੜੀ ਡਿਮਾਂਡ ਸੀ ਕਿ ਮੈਂ ਤੁਹਾਡੀ ਜੇਲ੍ਹ ਦੇ ਕੱਪੜੇ ਨਹੀਂ ਪਾਉਣੇ, ਅਸੀਂ ਆਪਣੇ ਕੱਪੜੇ ਪਾਉਣੇ ਆ। ਤੇ I was the only Sikh who was permitted to have the turban inside myself। ਤੇ ਜਦੋਂ ਵੀ ਮੈਂ ਕਿਸੇ ਵਕੀਲ ਨੂੰ ਮਿਲਣ ਜਾਂਦਾ ਸੀ ਜਾਂ ਮੇਰੀ ਸੋਸ਼ਲ ਵਿਜ਼ਿਟਸ ਹੁੰਦੀਆਂ ਸੀ ਜਾਂ ਮੈਂ ਕੋਰਟ 'ਚ ਜਾਂਦਾ ਸੀ, ਮੈਂ ਪੱਗ ਬੰਨ੍ਹ ਕੇ ਜਾਂਦਾ ਸੀ। ਇਹ ਹੁੰਦੀ ਹੈ ਕੁਛ ਅਹਿਮੀਅਤ ਆਪਾਂ ਨੂੰ। ਆਪਣੇ ਜਿਹੜੇ ਸੂਝਵਾਨ ਲਰਨਡ ਕਰਾਊਡ ਆ ਨਾ, ਆਈ ਥਿੰਕ ਦੇ ਹੈਵ ਟੂ ਲੁੱਕ ਬੈਕ। ਉਹਨਾਂ ਨੂੰ ਥੋੜਾ ਆਪਣੇ ਬਾਰੇ ਇਹ ਜ਼ਰੂਰ ਜ਼ਾਹਰ ਕਰਨਾ ਚਾਹੀਦਾ ਕਿ ਜਦੋਂ ਇੰਨੀਆਂ ਉੱਚੀਆਂ ਪੋਜੀਸ਼ਨਸ ਤੇ ਬੈਠੇ ਸੀ ਕਿ ਉਹਨਾਂ ਨੇ ਕਿਉਂ ਨਹੀਂ ਇੱਕ ਸਿੱਖ ਹੋਣ ਦੀ ਰਿਅਲਾਈਜੇਸ਼ਨ ਕੀਤੀ। ਇਹ ਜੇ ਉਦੋਂ ਹੋ ਜਾਂਦੀ ਨਾ ਤਾਂ ਇਸ ਟਾਈਮ ਨਾ ਆਪਾਂ ਨੂੰ ਇੰਨੇ ਦਿਖਾਣ 'ਚ ਲੰਘਣਾ ਨਹੀਂ ਸੀ ਪੈਣਾ। ਅਸੀਂ ਵੀ ਅਮਰੀਕਨ ਦੀਆਂ ਟੌਪ ਯੂਨੀਵਰਸਿਟੀ ਦੀ ਮੈਂ PhD ਛੱਡੀ ਉਹਨਾਂ ਦਿਨਾਂ 'ਚ, ਤੇ ਨਾ ਮੈਂ ਕਦੀ ਸੰਤ ਦੇਖੇ ਸੀ ਤੇ ਨਾ ਮੈਨੂੰ ਕੋਈ ਕਦੀ ਖਾਹਿਸ਼ ਨਹੀਂ ਸੀ। ਪਰ ਜਿਸ ਬੰਦੇ ਨੇ ਵੀ ਦਰਬਾਰ ਸਾਹਿਬ ਤੇ ਅਟੈਕ ਕੀਤਾ, ਜੁਰਤ ਕੀਤੀ, ਉਸ ਜਰਨਲ ਨੂੰ ਅਸੀਂ ਘਰੇ ਜਾ ਕੇ ਵੰਗਾਰਿਆ ਸੀਗਾ, ਐਂ ਹੀ ਅਸੀਂ ਦਿੱਲੀ ਵਾਲਿਆਂ ਨੂੰ ਵੰਗਾਰਿਆ ਸੀ। ਇਸ ਚੀਜ਼ ਆ ਕਿ ਜੇ ਵੱਡੀਆਂ ਪੋਜੀਸ਼ਨਾਂ ਵਾਲੇ ਅੱਗੇ ਆ ਕੇ ਨਹੀਂ ਖੜਨਗੇ, ਘੱਟੋ ਘੱਟ ਆਪਣੀ ਵੋਕੈਬਲਰੀ ਤਾਂ ਜ਼ਰੂਰ ਕਰੈਕਟ ਕਰ ਲੈਣੀ ਚਾਹੀਦੀ ਆ। ਤੁਸੀਂ ਦੇਖੋ ਜਿੰਨੇ ਯਹੂਦੀ ਬੈਠੇ ਆ ਅਮਰੀਕਾ 'ਚ, ਉਹਨਾਂ ਨੂੰ ਜੇ ਪੁੱਛਿਆ ਜਾਊਗਾ ਉਹ ਪਹਿਲੇ ਕਹਿਣਗੇ ਸਾਡੀਆਂ ਪਹਿਲੀਆਂ ਲਾਇਲਟੀਜ਼ ਇਜ਼ਰਾਈਲ ਨਾਲ ਆ, ਭਾਵੇਂ ਅਸੀਂ ਅਮਰੀਕਨ ਸਿਟੀਜ਼ਨ ਹਾਂ। ਸਾਰਿਆਂ ਨਾਲੋਂ ਪਾਵਰਫੁਲ ਜੋ ਉੱਥੇ ਕੋਈ ਕੌਕਸ ਹੈਗੀ ਆ ਅਮਰੀਕਨ ਕਾਂਗਰਸ ਦੇ ਵਿੱਚ, ਤਾਂ ਉਹ ਯਹੂਦੀਆਂ ਦੀ ਕੌਕਸ ਆ। ਸੈਕੰਡ ਨੰਬਰ ਤੇ ਆਉਂਦੀ ਆਇਰਿਸ਼ ਦੀ। ਉਹਨਾਂ ਦੀ ਐਫਰਟਸ ਕਰਕੇ ਹੀ ਅੱਜ ਨਾਰਥ ਆਇਰਲੈਂਡ ਦੇ ਵਿੱਚ ਉਹ ਪੋਲੀਟੀਕਲ ਪਾਰਟੀ ਸਿਨ ਫੇਨ ਰੂਲ ਕਰ ਰਹੀ ਆ, ਜਿਨ੍ਹਾਂ ਨੇ 100 ਸਾਲ ਤੋਂ ਉੱਤੇ ਸਟਰਗਲ ਕੀਤਾ। ਹੁਣ ਵੀ ਜਦੋਂ ਉਹਨਾਂ ਦੀ 25 ਸਾਲ ਵਰ੍ਹੇਗੰਢ ਸੀ 1998 ਦੇ ਅਕੋਰਡ ਦੀ, ਤਾਂ ਚੀਫ ਗੈਸਟ ਸੀਗਾ ਪ੍ਰੈਜ਼ੀਡੈਂਟ ਜੋ ਬਾਈਡਨ ਅਮਰੀਕਨ। ਇਹ ਚੀਜ਼ਾਂ ਹੁੰਦਾ, ਪਰ ਜਿਵੇਂ ਆਪਣੇ ਵੈਸਟਰਨ ਵਰਲਡ 'ਚ ਸਿੱਖ ਬੈਠੇ ਆ, ਬਹੁਤ ਉੱਚੀਆਂ ਪੋਜੀਸ਼ਨਾਂ ਤੇ ਨੇ, ਬਹੁਤ ਵੱਡੇ ਵੱਡੇ ਬਿਜ਼ਨਸਮੈਨ ਆ। ਇੱਥੇ ਕੁਛ ਉਹਨਾਂ 'ਚ ਉਹ ਵੀ ਅਨਸਰ ਨੇ ਜਿਹੜੇ ਇੱਥੇ ਸਾਡੀਆਂ ਕੰਧਾਂ ਕਾਲੀਆਂ ਕਰਾਉਂਦੇ ਨੇ, ਉੱਥੇ ਵੀ ਮੰਦਰਾਂ ਦੀਆਂ ਕੰਧਾਂ ਕਾਲੀਆਂ ਕਰਦੇ ਨੇ। ਗਾਂਧੀ ਅਰਗਿਆਂ ਦਾ ਯੂਨੀਵਰਸਿਟੀ ਦੇ ਵਿੱਚ ਜਾ ਕੇ ਬੁੱਤ ਵੜਦੇ ਨੇ। ਮੈਂ ਉਹਨਾਂ ਨੂੰ ਵੀ ਬਾਰ-ਬਾਰ ਇਹੀ ਅਪੀਲ ਕੀਤੀ ਆ ਕਿ ਖੋਖਲੇ ਨਾਰੇ ਤੇ ਰੋਂਗ ਵੋਕੈਬਲਰੀਜ਼, ਤੇ ਥਰਡ ਮੋਸਟ ਕਿ ਜੇ ਤੁਹਾਡੀ ਇੱਥੇ ਆਪਣੇ 23 ਮੈਂਬਰ ਪਾਰਲੀਮੈਂਟ ਕੈਨੇਡੀਅਨ ਪਾਰਲੀਮੈਂਟ 'ਚ ਬੈਠੇ ਆ, ਤੇ ਉੱਥੇ ਮਿਨਿਸਟਰ ਵੀ ਰਹੇ ਆ ਟੌਪ ਪੋਜੀਸ਼ਨਸ ਤੇ, ਉਹਨਾਂ ਨੇ ਅੱਜ ਤੱਕ ਇਹ ਦੱਸਣਾ ਚਾਹੀਦਾ ਕਿ ਕੀ ਪੋਜ਼ਿਟਿਵਿਟੀ ਉੱਥੇ ਉਹਨਾਂ ਨੇ ਕੀਤੀ। ਹੁਣ ਪਿਛਲੇ ਕੁਝ ਮਹੀਨਿਆਂ ਦੌਰਾਨ ਕੈਨੇਡੀਅਨ ਪਾਰਲੀਮੈਂਟ ਨੇ ਯੂਰੈਨੀਮਸਲੀ 2 ਮਤੇ ਲਿਆਂਦੇ ਆ। ਉਹਦੇ 'ਚ ਉਹਨਾਂ ਨੇ ਇੱਕ ਤਾਂ ਜਿਹੜੇ ਯਹੂਗਰ ਸੀਗੇ, ਜਿਹੜੇ ਚਾਈਨਾ ਦੇ ਵਿੱਚ ਜਿਨ੍ਹਾਂ ਤੇ ਬੜਾ ਤਸ਼ੱਦਦ ਕੀਤਾ ਜਾ ਰਿਹਾ, ਜ਼ਿਨਜ਼ੈਂਗ ਪ੍ਰੋਵਿੰਸ ਆ, ਮੁਸਲਿਮ ਡੋਮੀਨੇਟਡ ਪ੍ਰੋਵਿੰਸ ਆ, ਉਹਨਾਂ ਨੇ ਉਹਨਾਂ ਦੇ ਹੱਕ 'ਚ ਮਤਾ ਪਾ ਕੇ ਉਹਨਾਂ ਤੇ ਜੋ ਵੀ ਜ਼ੁਲਮ ਹੋ ਰਿਹਾ ਉਹਨੂੰ ਉਹਨਾਂ ਨੇ ਜੈਨੋਸਾਈਡ ਕਿਹਾ ਹੈਗਾ।
ਉਹਨਾਂ ਦੀ ਪਾਰਲੀਮੈਂਟ ਦਾ ਮਤਾ। ਸੈਕੰਡ, ਉਹਨਾਂ ਨੇ ਹੁਣੇ ਰੀਸੈਂਟਲੀ ਮਤਾ ਪਾਸ ਕੀਤਾ ਕਿ ਜੋ ਸ਼੍ਰੀਲੰਕਾ ਨੇ ਤਾਮਿਲਾਂ ਦੇ ਨਾਲ ਕੀਤਾ 2008 ਤੇ 2009 'ਚ, ਉਹ ਵੀ ਇੱਕ ਜੈਨੋਸਾਈਡ ਸੀਗਾ, ਜਿਹਦਾ ਕਿ ਸ਼੍ਰੀਲੰਕਾ ਨੇ ਬਹੁਤ ਵਿਰੋਧ ਵੀ ਕੀਤਾ, ਇਸੇ ਤਰ੍ਹਾਂ ਚਾਈਨਾ ਨੇ ਵੀ ਕੀਤਾ ਹੈਗਾ। ਪਰ ਉੱਥੇ ਆਪਣੇ ਇੰਨੀ ਵੱਡੀ ਗਿਣਤੀ 'ਚ ਸਿੱਖ ਹੋਣ, ਪਾਰਲੀਮੈਂਟ ਦੇ ਮੈਂਬਰ ਹੋਣ ਦੇ ਬਾਵਜੂਦ ਕਦੀ ਅੱਜ ਤੱਕ ਇੱਕ ਸਾਡੇ ਲਈ ਆਹ ਦਾ ਨਾਰਾ ਨਹੀਂ ਲਵਾ ਸਕੇ। ਤੇ ਉੱਥੇ ਬਹਿ ਕੇ ਸਾਨੂੰ ਕਹਿੰਦੇ ਆ ਕਿ ਅਸੀਂ ਇੱਥੇ ਕੋਈ ਵੱਖਰਾ ਦੇਸ਼ ਬਣਾਉਣਾ, ਇੱਕ ਹੋਰ ਪੰਜਾਬ ਬਣਾਉਣਾ। ਮੈਂ ਉਹਨਾਂ ਨੂੰ ਨੇੜਿਓਂ ਦੇਖਿਆ ਹੈਗਾ। ਉਦੋਂ ਸਾਡੇ ਵੇਲੇ ਉਦੋਂ ਚੱਲਦੀ ਸੀ ਚੌਹਾਨ ਹੁਣਾਂ ਦੀ, ਜਗਜੀਤ ਸਿੰਘ ਚੌਹਾਨ ਹੀ ਇੱਕ ਸੀਗਾ, ਡਾਕਟਰ ਔਲਖ। ਇਹਨਾਂ ਨੇ ਸਵਾਏ ਆਪਣੀਆਂ ਖੁਦਗਰਜ਼ੀਆਂ ਤੋਂ ਸਾਨੂੰ ਕੁਝ ਵੀ ਹਾਸਲ ਨਹੀਂ ਕਰਕੇ ਦਿੱਤਾ। ਇਸ ਲਈ ਮੈਂ ਹੁਣ ਮੁੱਦੇ ਤੇ ਆਉਣਾ ਚਾਹਣਾ, ਕਿਉਂਕਿ ਇਹ ਸਾਕੇ ਦੇ ਦਿਨ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ। ਮੈਂ ਦੇਖਿਆ ਸੀ 2 ਸਾਲ ਪਹਿਲੇ, ਹੁਣ 1.5 ਸਾਲ ਹੋ ਗਿਆ, ਨਾਗਾਲੈਂਡ ਦੇ ਵਿੱਚ, ਈਸਟਰਨ ਨਾਗਾਲੈਂਡ ਦੇ ਵਿੱਚ ਦਸੰਬਰ ਦੇ ਵਿੱਚ ਇੰਡੀਅਨ ਆਰਮੀ ਨੇ ਇੱਕ ਐਂਬੁਸ਼ ਕਰਕੇ ਉੱਥੇ 14 ਸਿਵਲੀਅਨਸ ਮਾਰਤੇ ਸੀਗੇ। ਉਹਨਾਂ ਨੂੰ ਕਿਹਾ ਸੀ ਕਿ ਉਹ ਇੱਕ ਰੈਬਲ ਸਾਰੇ ਸੀ, ਉਸ ਤੇ ਭੁਲੇਖੇ ਮਾਰਦੇ। ਉਹਦੇ 'ਚ ਇੱਕ ਆਰਮੀ ਵਾਲਾ ਵੀ ਮਾਰਿਆ ਗਿਆ ਸੀ, 15 ਬੰਦੇ ਉੱਥੇ ਮਾਰੇ ਗਏ ਸੀ। ਉਹਦੇ ਰੋਸ ਵਜੋਂ ਉੱਥੇ ਸਾਰਾ ਈਸਟਰਨ ਨਾਗਾਲੈਂਡ ਉੱਠ ਖੜੋਤਾ ਸੀ। ਪਰ ਹੁਣ ਤਾਂ ਇੰਡੀਅਨ ਗਵਰਨਮੈਂਟ ਨੇ ਉਹਨਾਂ ਨੂੰ ਇਮਿਊਨਿਟੀ ਦੇ ਦਿੱਤੀ ਆ, ਉਹ ਜਿਹੜੇ 30 ਆਰਮੀ ਵਾਲੇ ਚਾਰਜ ਹੋਏ ਸੀਗੇ। ਪਰ ਮੈਂ ਤੁਹਾਨੂੰ ਇਹ ਦੱਸਦਾ ਕਿ ਉਹ ਕਿਸ ਤਰ੍ਹਾਂ ਆਪਣੀਆਂ ਯਾਦਾਂ ਨੂੰ ਯਾਦ ਰੱਖਦੇ ਆ। ਆਪਾਂ ਤਾਂ ਆਪਣਾ ਅਕਾਲ ਤਖਤ ਨੂੰ ਐਸ ਸੱਚ ਅੱਜ ਤੱਕ ਪ੍ਰਜ਼ਰਵ ਨਹੀਂ ਕਰ ਸਕੇ, ਜਿਹੜਾ ਕਿ ਜਦੋਂ ਬਾਬਿਆਂ ਕੋਲੇ, ਪੁਜਾਰੀਆਂ ਕੋਲੇ 15 ਦਿਨਾਂ ਬਾਅਦ ਇੰਡੀਆ ਦਾ ਹੋਮ ਮਿਨਿਸਟਰ ਤੇ ਸਰਦਾਰ ਤਰਲੋਚਨ ਸਿੰਘ ਆਏ, ਉਹਨਾਂ ਨੇ ਕੀ ਮੰਗ ਰੱਖੀ ਸੀ ਕਿ ਸਾਨੂੰ ਵੀ ਕਾਰ ਸੇਵਾ ਕਰ ਲੈਣ। ਇਹ ਉਸ ਤਰ੍ਹਾਂ ਦੀ ਕਾਰ ਸੇਵਾ ਜਿਨ੍ਹਾਂ ਨੇ ਸਾਡੇ ਜਿਹੜੇ 1969 ਤੱਕ ਸਾਡਾ ਅਨੰਦਪੁਰ ਦਾ ਕਿਲ੍ਹਾ ਸੀਗਾ, ਉਹਨੂੰ ਅੱਜ ਇਹਨਾਂ ਨੇ ਮਾਰਬਲਾਂ ਦੀ ਸ਼ਕਲ ਦੇ ਦਿੱਤੀ। ਇਸੇ ਤਰ੍ਹਾਂ ਆਪਣੀਆਂ ਜਿੰਨੀਆਂ ਨਿਸ਼ਾਨੀਆਂ ਸੀ, ਚਾਹੇ ਫਤਿਹਗੜ੍ਹ ਸਾਹਿਬ ਦੇਖ ਲਓ, ਇਸੇ ਤਰ੍ਹਾਂ ਅਕਾਲ ਤਖਤ ਸਾਹਿਬ ਜੇ ਯਹੂਦੀਆਂ ਨਾਲ ਅਤਿਆਚਾਰ ਹੋਇਆ, ਜੈਨੋਸਾਈਡ ਹੋਇਆ, ਉਹਨਾਂ ਨੇ ਉਹ ਬਿਲਡਿੰਗਾਂ ਉਸੇ ਤਰ੍ਹਾਂ ਜਰਮਨੀ ਦੇ ਵਿੱਚ ਪ੍ਰੋਟੈਕਟ ਕੀਤੀਆਂ ਹੋਈਆਂ ਨੇ। ਉਵੇਂ ਗੈਸ ਚੈਂਬਰ ਉੱਥੇ ਹੀ ਖੜੇ ਨੇ। ਆਪਣੇ ਕੋਲੇ ਇੱਕ ਨਿਸ਼ਾਨੀ ਸੀ ਜਿਹੜਾ ਕਿ ਇੰਡੀਅਨ ਆਰਮੀ ਨੇ ਆਪਣੇ ਤੇ ਅਟੈਕ ਨਹੀਂ, ਜਿਹੜੀ ਆਪਣੇ ਤੇ ਭਾਜੀ ਪਾਈ ਸੀ, ਆਪਾਂ ਉਹਨੂੰ ਵੀ ਸਾਂਭ ਨਹੀਂ ਸਕੇ। ਉਦੋਂ ਵੀ ਇੱਥੇ ਸੋ ਕਾਲਡ ਕਮੇਟੀਆਂ ਬਣੀਆਂ ਹੋਈਆਂ ਸੀ, ਜਿਹੜੇ ਚੰਡੀਗੜ੍ਹ ਦੇ ਸੂਝਵਾਨ ਆਮ ਚੇਅਰ ਕੁਆਟਰਬੈਕ ਸੀਗੇ, ਉਹਨਾਂ ਨੂੰ ਗਾਈਡ ਕਰਦੇ ਸੀ। ਤੇ ਉਹਨਾਂ ਨੇ ਉੱਥੇ ਵੀ ਐਲਾਨਨਾਮੇ ਕਰਾਤੇ। ਪਰ ਐਲਾਨਨਾਮਿਆਂ ਨੂੰ ਹਾਸਲ ਕਿਵੇਂ ਕਰਨਾ, ਵੀ ਮੈਂ ਤਾਂ ਅੱਜ ਤੱਕ ਇਸ ਪਰਿਭਾਸ਼ਾ ਸੁਣੀ ਨਹੀਂ, ਤੇ ਨਾ ਮੈਂ ਕੋਈ ਇੱਦਾਂ ਦੀ ਕੌਮ ਦੇਖੀ ਆ ਕਿ ਜਿਹੜੀ ਨਾਅਰਿਆਂ ਦੇ ਸਹਾਰੇ ਚੱਲਣਾ ਚਾਹੁੰਦੀ ਹੋਵੇ। ਉਦੋਂ ਤੱਕ ਕੋਈ ਕਾਮਯਾਬੀ ਨਹੀਂ ਹੋਣੀ ਜਦ ਤੱਕ ਆਪਣੇ ਕੋਲੇ ਸਬਸਟੈਂਸ ਨਹੀਂਗਾ, ਐਂਡ ਹਾਊ ਟੂ ਪ੍ਰੈਜ਼ੈਂਟ ਦੈਟ ਸਬਸਟੈਂਸ ਬਿਫੋਰ ਦਾ ਵਰਲਡ। ਨਾਗਾਲੈਂਡ ਦੀ ਮੈਂ ਗੱਲ ਤੇ ਵਾਪਸ ਆਉਣਾ। ਉਹਨਾਂ ਨੇ ਉਸ ਦਿਨ ਜਦੋਂ ਪਿਛਲੇ ਸਾਲ ਉਹ ਦਸੰਬਰ ਦੇ 2 ਦਿਨ ਆਏ, ਤਾਂ ਉਹਨਾਂ ਦੇ ਈਸਟਰਨ ਨਾਗਾਲੈਂਡ ਦੇ ਹਰ ਘਰ ਦੇ ਬਾਹਰ ਕਾਲਾ ਝੰਡਾ ਲੱਗਿਆ ਹੋਇਆ ਸੀ। ਆਪਣਾ ਤੁਸੀਂ ਦੇਖ ਲਓ, ਚਾਹੇ ਨਵੰਬਰ ਦੇ ਦਿਨ ਹੋਣ ਤੇ ਚਾਹੇ ਹੁਣ ਜੂਨ ਦੇ ਪਹਿਲੇ ਹਫਤੇ ਦੇ ਦਿਨ ਹੋਣ, ਕਿਸੇ ਸਿੱਖ ਦੇ ਘਰੇ ਦਿਖਾਇਓ ਜੇ ਕੁਝ ਵੀ ਨਿਸ਼ਾਨ ਲੱਗਿਆ ਹੋਵੇ ਜਿਹੜਾ ਅਫਸੋਸ ਜਾਂ ਆਪਣੇ ਰੋਸ ਨੂੰ ਜ਼ਾਹਰ ਕਰਦਾ ਹੋਵੇ। ਆਪਾਂ ਠੀਕ ਆ, ਆਪਣੇ ਅਫਸਰ ਵੱਡੀਆਂ ਪੋਜੀਸ਼ਨਾਂ ਤੇ ਰਹੇ ਨੇ, ਇਸੇ ਕਰਕੇ ਉਹ ਅੱਜ ਵੀ ਗਿਆਨੀ ਜੈਲ ਸਿੰਘ ਵਰਗਿਆਂ ਨੂੰ ਪ੍ਰੋਟੈਕਟ ਕਰਦੇ ਨੇ। ਜਿਹੜਾ ਕਮਾਂਡਰ ਇਨ ਚੀਫ ਹੋ ਕੇ ਇੰਡੀਅਨ ਆਰਮਡ ਫੋਰਸਿਸ ਦਾ ਆਹ ਦਾ ਨਾਰਾ ਨਹੀਂ ਮਾਰ ਸਕਿਆ, ਉਹ ਬੰਦਾ ਜਿਹਨੇ ਕਿ 84 ਜਦੋਂ ਉਹਦੀ ਗੱਡੀ ਤੇ ਅਟੈਕ ਹੋ ਰਿਹਾ ਸੀ, ਤਾਂ ਉਹਦੇ ਬਾਰੇ ਉਹ ਜਾ ਕੇ ਕੀ ਸ਼ੁਕਰਗੁਜ਼ਾਰ ਕਰ ਰਿਹਾ ਸੀ ਗਾਂਧੀ ਫੈਮਿਲੀ ਦਾ। ਉਹਨੇ ਆਊਟ ਆਫ ਦਾ ਵੇ ਜਾ ਕੇ ਰਾਜੀਵ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਬਣਾਇਆ, ਵਿਚ ਵਾਸ ਅਗੇਂਸਟ ਦਾ ਨੋਰਮਸ। ਕਿਉਂਕਿ ਇੱਦਾਂ ਦੀ ਗੱਲ, ਭਾਵੇਂ ਨਹਿਰੂ ਆਪਣੀ ਮੌਤ ਮਰਿਆ ਸੀ, ਪਰ ਉਦੋਂ ਉੱਥੇ ਵੀ ਜਿਹੜੇ ਪ੍ਰੈਜ਼ੀਡੈਂਟ ਨੇ ਚੁਣਿਆ ਸੀ ਤਾਂ ਸ਼ਾਸਤਰੀ ਨੂੰ ਚੁਣਿਆ ਸੀ, ਉਹਦੀ ਕੁੜੀ ਨੂੰ ਨਹੀਂ ਸੀ ਚੁਣਿਆ। ਪਰ ਆਪਣੇ ਸਿੱਖਾਂ ਦੇ ਵਿੱਚੋਂ ਜਿਹੜੇ ਪ੍ਰਜਾਤੰਤਰ ਮੂਵਮੈਂਟ ਦੇ ਵਿੱਚੋਂ ਨਿਕਲੇ ਹੋਣ, ਮਹਾਰਾਜੇ ਫਰੀਦਕੋਟ ਨੇ ਜਿਨ੍ਹਾਂ ਨੂੰ ਲੱਤਾਂ 'ਚ ਰੱਸੀਆਂ ਪਾ ਕੇ ਘੜੀਸਿਆ ਹੋਵੇ ਜੀਪਾਂ ਮਗਰ, ਉਹਨਾਂ ਨੂੰ ਜਦੋਂ ਆਪਣੀ ਕੌਮ ਤੇ ਤਸ਼ੱਦਦ ਆਇਆ, ਜਦੋਂ ਅਹਿਮ ਫੈਸਲੇ ਲੈਣੇ ਸੀ, ਤਾਂ ਉਦੋਂ ਉਹਨਾਂ ਦੇ ਜਿਹੜੇ ਪੈਰੋਕਾਰ ਆ ਇਹ ਦੱਸਦੇ ਆ ਕਿ ਜੇ ਗਿਆਨੀ ਜੈਲ ਸਿੰਘ ਰਿਜ਼ਾਈਨ ਕਰ ਜਾਂਦਾ ਤਾਂ ਸਿੱਖਾਂ ਦਾ ਬਲੱਡ ਬਾਥ ਹੋਣਾ ਸੀ। ਇਦੋਂ ਵੱਡਾ ਆਪਣੇ ਨਾਲ ਹੋਰ ਕੀ ਬਲੱਡ ਬਾਥ ਹੋ ਜੂਗਾ। ਮਤਲਬ ਜਿਹੜੇ ਇਸ ਤਰ੍ਹਾਂ ਦੀਆਂ ਪੋਜੀਸ਼ਨਾਂ ਤੇ ਰਹਿ ਕੇ ਜਿਵੇਂ ਮਿਸਟਰ ਸਿੱਧੂ ਰਹੇ ਆ, ਇਹਨਾਂ ਲੋਕਾਂ ਨੇ ਜੇ ਇਹ ਉਸ ਟਾਈਮ ਤੇ ਪੋਜ਼ਿਟਿਵ ਕਦਮ ਚੱਕਦੇ
ਤਾਂ ਅੱਜ ਆਪਣੀ ਤਸਵੀਰ ਬੜੀ ਡਿਫਰੈਂਟ ਹੋਣੀ ਸੀ, ਜਿਹੜੀ ਕਿ ਆਪਾਂ 39 ਸਾਲ ਬਾਅਦ ਵੀ ਉਸ ਨੂੰ ਆਪਾਂ ਪਿਕਚਰਾਈਜ਼ ਕਰਨ ਦਾ ਯਤਨ ਕਰ ਰਹੇ ਹਾਂ। ਉਹ ਤਾਂ ਹੀ ਪਿਕਚਰਾਈਜ਼ ਹੋਊਗਾ if we are reality based and we have a substance to talk about, and we should introduce a dialogue within the community, not just ਗਏ ਸਪੀਚਾਂ ਦਿੱਤੀਆਂ ਤੁਰ ਗਏ। ਇਹ ਜੀਵਨ ਦੇ ਮੈਂ 22 ਸਾਲ ਇਸ ਸੰਘਰਸ਼ ਚਲਾਏ ਆ, ਜਿਹਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਸਿਰਫ ਮੈਂ ਆਪਣੀ ਪੀੜ ਸਮਝੀ। ਉਹ ਕਹਿੰਦੇ ਨਾ ਸਾਡੇ ਕੋਲੇ ਆਹ ਸਵਾਲ ਸੀ ਕਿ अंगारे मांगने आए थे रोशनी की भीख, अपना घर ना जलाते तो क्या करते। सानू कोई पुलिस दे प्रैशर नहीं सी अपना घर छड्डण लई, असी अपनी मर्जी नाल अपने मां दे मत्था टेक के गए सीगे। इस दा जे अज भी कौम ओह जज्बा जरूर रखण, पर होश आपां नूं ज़्यादा लोड़ आ। जे आपां होश तो कम ना लिया, आपां अज भी तत्ते नारियां ते मतलब कि फोकियां तकरीरां बुणदे रहे, जिहदे मगर कोई उन्हां दे अपने सबसटांस है नहींगा। वी विल नॉट बी एबल टू अचीव वट वी आर विलिंग टू अचीव। ते ओह भी यह जरूर क्लैरिटी देण कि साडा हुण एक होर पंजाब बना के वो कोई साडा मतलब कि किसी तरह का भी सल्यूशन नहींगा ना। उदों सल्यूशन सीगा। मैं हुण देख रहा कि मेरे सामने कुछ वो शख्सियतां भी बैठियां ने जिहड़ी 84 वाले दिनां सानू मिलते रहे ने ते अपने आप को सूझवान दसदे सी। मेरे सामने तो कदी कोई जिस तरह का फोका वर्ड आपां अजकल बहुत सुन रहे हैं, मेरे सामने तो कदी किसी ने विचारिया नहीं। मेरे नाल टॉप की लीडरशिप चाहे बब्बर सी चाहे जेड़े भी सी, असी कदी नहीं यह डिस्कस किया। सानू ये उस टाइम ते पता सी कि असी जेड़े 2 गोल लैके गए हैं, एक दिल्ली सुनेहा देना सी ते एक आर्मी नूं सुनेहा देना सी। उस तो बाद सानू ये पता सी कि असी आम वे दे विच इंडियन गवर्नमेंट नूं झुका नहीं सकते। इस नूं जे झुकाउणा तां आपां नूं पंजाब विच रीबिल्डिंग करनी पऊगी, रीअमर्ज करनी पऊगी पॉलिटिक्स, जिहनूं सिੱਖਣ ਲਈ सिविक सेंस ਲਈ मैं USA गया सीगा, क्योंकि साडे कोले पाकिस्तान दी भी ऑफर सी। पर जदों उन्हां दे जिहड़े इंटरमीडिएट सी, असीं उहनूं पुछिया कि की सानूं NDA वांगू ट्रेनिंग दिओगे, तां उन्हां ने हत्थ खड़े करते सी। जदों अमेरिका चों भी असीं उन्हां दे ऑफिशियल्स नाल उत्थों सिक्स ने गल करनी चाही थ्रू सैन फ्रांसिस्को दी अंबैसी राही पाकिस्तान दी, तां ओह किसी गल ते नहीं सी खड़ रहे। अल्टीमेटली एक गल ते खड़े सी कि असीं तुहानूं ऑफिस दे दिंदे आ पब्लिक च। अज तक गजिंदर सिंह हुणी पाकिस्तान च भावें बैठे आ, उन्होंने कोई रिफ्यूजी नहीं मन्निया जा रहा, ना उन्होंने कोई असाइलम दिते ने। आपां उस मुल्क ते टेक ला के बैठे आपां उदों गलतियां कीतियां ने, अपनियां गलतियां चीफ खालसा दीवान वेले शुरू हुईयां। उस टाइम ते कदी मंग नहीं उठी 1800 तो विच कि आपां अपने महाराजे नूं वापस ले आईए। आपां कदी कोशिश नहीं कीती। उहदियां तीनों शहजादियां सारे पंजाब दे विच घूम के गईयां, रियासतां च गईयां, किसी ने उन्हां नूं मूँह नहीं लाया। उन्होंने आखिरकार जिहड़ी प्रिंसैस बंबे सीगी, जिहड़ी वड्डी प्रिंसैस सीगी, उन्हें अपना लाहौर च घर बनाया। वो भी घर का नाम सीगा गुलजार। उन्हें अपनी सारी विरासत जिहड़ी सीगी अपने PA नूं दे के चली गई सी। असी कदी ये नहीं कोशिश की कि वो साडी की विरासत आ, ना असी जानना चाहया इतिहास नूं कि क्यों कल्ला ठक्कर सिंह संधा वालिया ही कोशिश करता रहा, भावें उन्हां दा सिख राज वेले किस तरह का भी रोल होवे। ते जिहड़े अज अपने सामने हीरा कतदे फिरदे आ, जिन्हां नूं गौरमेंटां ने G+ सिक्योरिटियां दित्तियां होईयां ने, वो परिवार दे मुढ़ले दयाल सिंह मजीठीए ने पहले साइन कीते सी कि इत्थे पंजाब च हिंदी आ लैंग्वेज। आ बंदे ने वो अपने सरदार ने, ते जिहड़े साडे वर्गे बोलदे आ, इन्हां नूं कहिंदे कि एक गलत राह ते पै गए। क्योंकि जदों मैं सुन रहा सी ऑपरेशन ब्लू स्टार का नाम, मैनूं ये चीज़ां दा निजी दुख आ। मैं निजी दुख हंडाए ने। जिस तरह का असी माहौल देखा, 10.5 साल तो मैं सूरज नहीं सी देखा। जेल दे अंदर बनी हुई जेल दे विच बंद सी, वो भी 7 समुंदरों पार। ते उत्थे मैं केस जित के अपना एक बारी नहीं 2 बारी केस जित के तां भी मैं असाइलम ते रिफ्यूजी स्टैटस नूं लत्त मार के वापस आया सी।
ਮੈਨੂੰ ਇਹ ਵੀ ਪਤਾ ਸੀ ਕਿ ਮੈਨੂੰ ਇੱਥੇ ਆ ਕੇ ਕਦੀ ਇਹਨਾਂ ਨੇ ਛੱਡਣਾ ਕਿ ਨਹੀਂ ਛੱਡਣਾ। ਉਸ ਟਾਈਮ ਤੇ ਮੈਨੂੰ ਜਦੋਂ ਮੇਰੀ हैंड ओवर हुई है कस्टडी, तो मेरी एयर इंडिया के प्लेन च कस्टडी चेंज हुई सी। उत्थे जदों मैनू फर्स्ट सैकटरी मिलण आया सी, US अंबैसडर का इंडियन अंबैसडरी का फर्स्ट सैकटरी सी आनल चौधरी, उन्हें मैनू मिलते सार ये कहा सी कि यू हैव गिवन अस विक्टरी वेयर देयर वाज नन, ते असी तुहानू अश्योर करते हैं कि यू हैव पावरफुल फ्रेंड्स इन US कांग्रेस कि नो हार्म विल कम टू यू। मैं कहा यार जदों चल ही पे मत्था टेक के फिर सानू कादे खतरे ने। पर मेरे ते अज तक पंजाब पुलिस चाहे दिल्ली पुलिस या कोई होर पुलिस उंगल भी नहीं ला सकी। ये हुंदियां थोड़ा विश्वास, थोड़ा अपने आप ते यकीन, सैल्फ कॉन्फिडेंस जिहड़ा अपनी कौम विचों गवाच रहा। आपां दूजियां तो सहारे तकदे आ, इत्थे आपां सिर्फ जिहड़े बहुते अगे लंघे अपने आप नूं समझदे आ कि असीं सैल्फ कस्टोडियंस आ पंथ दे। सारे नाल वड्डा नुकसान भी उदां दे लोग ही अपना कर रहे। सो मेरी तुहानूं सारिआं नूं अपील आ कि जे आपां आपस च इंटरनल डायलॉग ना आरंभिआ तां जिस तरह दे अज हुक्मरान ने इत्थे भारत विच इस तरह दे हैगे आ हुक्मरान कि एन ईवल मैन विल बर्न हिज ओन नेशन टू द ग्राउंड टू रूल ओवर द एशेस। साडियां तां जिहड़ियां राखां भी सी ना वो इन्हां बाबियां ने एक होर मैमोरीअल दे विच बुण दित्तियां ने। आपां उदों भी मैं बोलिया सी जदों मैमोरीअल बनाया बाबियां ने कि दे हैव सीमेंटेड द एशेस ऑफ द सिख कौम। ये मेरे डॉक्यूमेंटेड ने इन टाइम्स ऑफ इंडिया च भी आउटलुक मैगजीन च भी। ते बात इन्हां सारियां दे बावजूद इत्थे भावें पैरों की जजीरों से हमें कौन बांधेगा, हम तो एक सोच हैं, दीवारों से गुजर जाते हैं। मैं ये भी कहना कि हर तरफ एक बेबसी है, हर तरफ एक शोक सा है, जिंदगी की हर खुशी अब मौत से थरा रही है। थैंक यू सो मच। जिस दिन मिसेस इंदिरा गांधी का कत्ल होया सी उस दिन मैं ओशो जिहड़ा आचार्य रजनीश है ਉਹਦੀ ब्रॉडकास्ट ਉਹਦਾ ਜਿਹੜਾ ਲੈਕਚਰ से सुनिया से मैनू हले भी वो शब्द याद है। उन्हें कहा कि मैं आज इंदिरा का कत्ल हुआ, मुझे इसका बिल्कुल अफसोस नहीं, वो अपने कत्ल की खुद जिम्मेदार है। उसने आज हिंदुस्तान की वो दोनों बाजुओं को काट दिया। एक बाजू जो हिंदुस्तान को प्रोटेक्ट करती थी, एक बाजू जो हिंदुस्तान को रोटी देती थी। और सारी पंजाब समस्या एक झूठी समस्या है। ये शब्द सी उन्होंने उस तो बाद 30 साल 40 साल हो गए, वो भी 84 साल से 39 ईयर्स तो बाद और पिक्चर काफ़ी साफ हो गई है कि किमें झूठी समस्या है। ये बड़ा पुराना तरीका है जेडे पावर पॉलिटिक्स खेलते नहीं, उन्होंने किताबों में लिखा है, ज्यूज की किताब में लिखा है, क्योंकि ज्यूज पावर पॉलिटिक्स में बहुत चंगी तरह समझते हैं, वो विक्टिम भी बन चुके हैं, वो आप यूज नहीं करते कि पहला तो एक समस्या क्रिएट करो, फिर जो कम्यूनिटी है जब रिएक्शन होएगा फिर वह सोल्यूशन दो, वो सोल्यूशन तो एक होर समस्या पैदा करो। सारी पंजाब समस्या पंजाबी सूबे तो पंजाबी सूबे जो से रीऑर्गेनाइजेशन एक्ट बनया उतों बनी कि चंडीगढ़ में यूटी बनाता। उन्होंने पता सी कि तुम रिएक्ट करोगे तो चंडीगढ़ मंगोगे। बड़े सूबे रीऑर्गेनाइज होए इंडिया के विच, हिंदुस्तान के विच किसी के कैपिटल में यूटी नहीं बनाया गया। हुणे हैदराबाद तेलंगाना बनया, हैदराबाद कोई यूटी नहीं है, मगर यह भी बनाता। क्यों बनाया किसी को पता नहीं, मगर थानू पता से तुम मंगोगे तो एक समस्या शुरू होगी, हाले तक उसका सोल्यूशन नहीं होया। दूसरी समस्या कानून इन्ना स्पष्ट सी, 76 के मिसेस गांधी ने कहता जी आ वाटर अवार्ड राजस्थान में पानी जो पुराना दे रहे से देता, एक दूसरी समस्या खड़ी हो गई। उस समस्या का रिएक्शन होना ही सी कि कानून की कहता है कर तुसीं की रहे हो। उस समस्या का जो रिएक्शन होया जो उतो मूवमेंट बनी, वह सोल्यूशन देता ब्लू स्टार। ब्लू स्टार हो गया, ब्लू स्टार का जो रिएक्शन होया वह सोल्यूशन है कि जी सारिया रियल प्रॉब्लम्स का पंजाब है वो बरी होगी।
क्योंकि ਜਿਹੜੀ ਪ੍ਰੋਬਲਮ ਸ਼ੁਰੂ ਹੋਈ ਪਾਣੀ ਦੇ ਮੁੱਦੇ ਤੇ ਇਕਨੋਮਿਕ ਮੁੱਦੇ ਤੇ ਉਹਨੂੰ ਜਿਹੜਾ ਟਵਿਸਟ ਦਿੱਤਾ ਇੱਕ ਪ੍ਰੋਬਲਮ ਹੋਰ ਤੇ ਖਾਲਿਸਤਾਨ ਟਵਿਸਟ ਜਿਹਦਾ ਕਿ ਸਬੂਤ ਇਨਸਾਈਡਰ ਦਾ ਜਿਹੜਾ ਸਬੂਤ ਹੁੰਦਾ ਨਾ ਉਹ ਬੜੀ ਵੱਡੀ ਚੀਜ਼ ਹੁੰਦੀ ਸਾਨੂੰ ਸ਼ੱਕ ਸੀ ਬੜੀਆਂ ਗੱਲਾਂ ਸਾਨੂੰ ਸ਼ੱਕ ਸੀ ਪਰ ਸਿੱਧੂ ਸਾਹਿਬ ਦੀ ਜਿਹੜੀ ਬੁੱਕ ਨੇ ਜਿਹੜਾ ਇਨਸਾਈਡਰ ਦਾ ਐਵੀਡੈਂਸ ਦਿੱਤਾ ਜਿਹਨੂੰ ਕੰਟਰੋਵਰਟ ਕਰਨਾ ਬਹੁਤ ਮੁਸ਼ਕਲ ਹੈ ਉਹਦੇ ਲਈ ਅਸੀਂ ਹਮੇਸ਼ਾ ਹੀ ਸ਼ੁਕਰਗੁਜ਼ਾਰ ਰਹਾਂਗੇ ਕਿਉਂਕਿ ਇਹਨਾਂ ਨੇ ਪਹਿਲੀ ਵਾਰ ਦੱਸਿਆ ਕਿ ਟਵਿਸਟ ਕਿੱਦਾਂ ਹੋਈ ਹੁਣ ਮੇਰਾ ਪਰਿਵਾਰ ਡਾਕਟਰ ਜਗਜੀਤ ਸਿੰਘ ਚੌਹਾਨ ਨੂੰ ਬੜੀ ਦੇਰ ਤੋਂ ਜਾਣਦਾ ਸੀ ਸਾਨੂੰ ਹਮੇਸ਼ਾ ਡਾਊਟ ਸੀ ਉਹਨਾਂ ਦੇ ਕਰੈਕਟਰ ਤੇ ਉਹਨਾਂ ਦੀ ਪਰਸਨੈਲਿਟੀ ਤੇ ਔਰ ਉਦੋਂ ਕਨਫਰਮ ਹੋ ਗਿਆ ਜਦੋਂ ਡੈਥ ਤੋਂ ਕੁਝ ਮਹੀਨੇ ਬਾਅਦ ਪਹਿਲਾਂ ਡੈਥ ਤੋਂ ਕੁਝ ਮਹੀਨੇ ਪਹਿਲਾਂ ਉਹਨਾਂ ਨੂੰ ਹਿੰਦੁਸਤਾਨ ਲਿਆਇਆ ਗਿਆ ਔਰ ਜਿਹੜਾ ਬੰਦਾ ਲਿਆਇਆ ਗਿਆ ਉਹਨੇ ਆਪ ਦੱਸਿਆ ਮੈਨੂੰ ਮੇਰਾ ਕਲਾਇੰਟ ਸੀ ਕਿ ਮੈਂ ਤਾਂ ਰॉ ਆਪਰੇਟਿਵ ਹਾਂ ਗਵਰਨਮੈਂਟ ਆਫ ਇੰਡੀਆ ਦੇ ਕਹਿਣ ਤੇ ਲੈ ਕੇ ਆਏ ਤਾਂ ਕਿ ਉਹ ਆਪਣੇ ਟਾਂਡਾ ਦੇ ਵਿੱਚ ਉਹਨਾਂ ਦੇ ਅੰਤਮ ਸੰਸਕਾਰ ਹੋ ਸਕੇ ਉੱਥੇ ਮਰ ਸਕੇ ਉੱਥੇ ਉਹਨਾਂ ਨੇ ਪਹਿਲੇ ਇੰਟਰਵਿਊ ਦਿੱਤੀ ਕਿ ਅਗਸਤ ਤੱਕ ਮੈਂ ਖਾਲਿਸਤਾਨ ਬਣਾ ਦੇਣਾ ਕੋਈ ਐਫਆਈਆਰ ਨਹੀਂ ਕੋਈ ਅਰੈਸਟ ਨਹੀਂ ਅੱਜ ਸਾਡੇ ਘੱਟੋ ਘੱਟ 100 ਮੁੰਡੇ ਇਸ ਕਰਕੇ ਜੇਲ੍ਹਾਂ ਵਿੱਚ ਹੈ ਕਿਉਂਕਿ ਉਹਨਾਂ ਨੇ ਜਸਟਿਸ ਫॉर ਸਿੱਖਸ ਫॉर ਜਸਟਿਸ ਆਰਗੇਨਾਈਜ਼ ਤੋਂ 20,000 ਰੁਪਏ ਲਿਆ 10,000 ਰੁਪਏ ਲਿਆ ਤੇ ਇੱਕ ਪੋਸਟਰ ਛਾਪਤਾ ਰੈਫਰੈਂਡਮ 2020 ਇੰਨਾ ਸੀਰੀਅਸ ਜੁਰਮ ਕਹਿ ਕੇ ਕਿ 3-3 4-4 ਸਾਲ ਤੋਂ ਅਸੀਂ ਜ਼ਮਾਨਤ ਨਹੀਂ ਕਰਾ ਸਕਣਾ ਦੀ ਤੇ ਉਹਨਾਂ ਨੇ ਇੰਟਰਵਿਊ ਦੇਤੀ ਤੇ ਉਹ ਹੈ ਗॉडਫਾਦਰ ਆਫ ਖਾਲਿਸਤਾਨ ਤੇ ਇਹਨਾਂ ਦਾ ਜਿਹੜਾ ਸਾਰੇ ਜਿਹੜੇ ਇਹਨਾਂ ਨੇ ਫੈਕਟਸ ਦੱਸਦੇ ਆ ਉਹ ਜਿਹੜੀ ਸਾਡੀ ਆਬਜ਼ਰਵੇਸ਼ਨ ਨਾਲ ਵੀ ਕਾਫੀ ਮੈਚ ਕਰਦੇ ਆ ਤਾਂ ਉਸ ਹਿਸਾਬ ਨਾਲ ਘੱਟੋ ਘੱਟ 40 ਸਾਲ ਬਾਅਦ ਸਾਨੂੰ ਚੀਜ਼ਾਂ ਸਮਝ ਤਾਂ ਆਉਣਾ ਚੀਜ਼ਾਂ ਹੋ ਕਿਵੇਂ ਰਹੀਆਂ ਅਸੀਂ ਹਮੇਸ਼ਾ ਰਿਐਕਟਿਵ ਮੋਡ ਵਿੱਚ ਰਹਿਣਾ ਹੈ ਜਾਂ ਸਮਝ ਕੇ ਫਿਰ ਅਸੀਂ ਆਪਣਾ ਸਾਰੀ ਮੈਚੁਰ ਹੋ ਕੇ ਫਿਰ ਸਟਰਗਲ ਕਰਨੀ ਕਿਉਂਕਿ ਸਾਡੀ ਕੌਮ ਦੀ ਇੱਕ ਜਿਹੜੀ ਚੀਜ਼ ਨੂੰ ਸਮਝ ਆਉਂਦੀ ਹੈ ਜਿਹੜੀ ਕਿ ਹੁਣ ਵੀ ਦਿਖੀ ਹੈ ਹੁਣ ਵੀ ਸੁਣੀ ਗਈ ਹੈ ਕਿ ਜਿਹੜੀ ਪ੍ਰੋਬਲਮ ਜਿਹੜੀ ਕੌਮ ਜਲਦੀ ਹਥਿਆਰ ਚੁੱਕ ਲੈਂਦੀ ਹੈ ਜਾਂ ਆਮ ਸਟਰਗਲ ਦੀ ਇੱਕ ਵੱਡੀ ਪ੍ਰੋਬਲਮ ਹੈ ਕਿ ਜਿਹੜੇ ਬੰਦੂਕ ਚੁੱਕ ਲਈ ਉਹ ਸੋਚਦਾ ਹੈ ਕਿ ਬਾਕੀ ਸਾਰੇ ਯੂਜ਼ਲੈਸ ਬੰਦੇ ਹਾਲਾਂਕਿ ਫੌਜ ਵਿੱਚ ਜਿਹੜਾ ਆਖਰੀ ਬੰਦਾ ਕੁੱਕ ਰੋਟੀ ਵਿੱਚ ਉਹਦੀ ਵੀ ਉਨੀ ਅਹਿਮੀਅਤ ਹੈ ਨੈਪੋਲੀਅਨ ਕਹਿੰਦਾ ਕਿ ਫੌਜ ਸਟਮਕ ਤੇ ਚੱਲਦੀ ਹੈ ਇਹ ਹਮੇਸ਼ਾ ਕੰਪਲੀਟ ਵਰਕ ਹੁੰਦਾ ਮਗਰ ਇਹ ਹਮੇਸ਼ਾ ਹੀ ਜਿਹੜੀ ਲੀਡਰਸ਼ਿਪ ਆਪਾਂ ਕਿਉਂ ਕਹਿੰਦੇ ਸਿਵਲੀਅਨ ਕੰਟਰੋਲ ਆਫ ਆਰਮਡ ਫੋਰਸਿਸ ਹਰ ਡੈਮੋਕ੍ਰੇਸੀ ਨੂੰ ਪਤਾ ਹਰ ਦੇਸ਼ ਨੂੰ ਪਤਾ ਕਿ ਆਮ ਬੰਦੇ ਦਾ ਕੰਟਰੋਲ ਸਿਵਲੀਅਨ ਦੇ ਹੱਥ ਰਹਿਣਾ ਚਾਹੀਦਾ ਜੇ ਤੁਸੀਂ ਕੋਈ ਵਰਥ ਵੱਲ ਜਾਣਾ ਸੋ ਇੰਨੀ ਵੱਡੀ ਸਟਰਗਲ ਹੋਈ ਸ਼੍ਰੀਲੰਕਾ ਵਿੱਚ ਐਲਟੀਟੀ ਨੇ ਇੱਕ ਮੁਲਕ ਦੀ ਲੜਾਈ ਲੜੀ 에ਅਰਫੋਰਸ ਤੱਕ ਬਣਾਈ ਫਿਰ ਵੀ ਖਤਮ ਹੋ ਗਿਆ ਕਿਉਂਕਿ ਪੋਲੀਟੀਕਲ ਸੈਂਸ ਹੈ ਹੀ ਨਹੀਂ ਸੀ ਉੱਥੇ ਵੀ ਜਿਹੜਾ ਉਹਨਾਂ ਲੀਡਰ ਸੀ ਇੰਨਾ ਉਹਦਾ ਵਿਸ਼ਵਾਸ ਸੀ ਆਮ ਸਟਰਗਲ ਦੇ ਵਿੱਚ ਕਿ ਉਹਨੇ ਕੋਈ ਪੋਲੀਟੀਕਲ ਐਡਵਾਈਸ ਆਈ ਨਹੀਂ ਮੌਕਾ ਆਇਆ ਸੀ ਇੰਨੇ ਮੌਕੇ ਆਏ ਸ਼੍ਰੀਲੰਕਾ ਵਿੱਚ ਸੈਟਲਮੈਂਟ ਦੇ ਉਹਨੇ ਸੈਟਲਮੈਂਟ ਨਹੀਂ ਕੀਤੀ ਉਹ ਡੈਸੀਮੇਟ ਹੋ ਗਏ ਤਮਿਲਸ ਆਫ ਸ਼੍ਰੀਲੰਕਾ ਇਹ ਇਸ ਕਰਕੇ ਹਰ ਬੰਦੇ ਦੀ ਜਿਹੜੀ ਕੰਟਰੀਬਿਊਸ਼ਨ ਨੂੰ ਨਾਟ ਓਨਲੀ ਕਿ ਉਹਨੂੰ ਅਹਿਮੀਅਤ ਦੇਣੀ ਉਹਦਾ ਸ਼ੁਕਰਗੁਜ਼ਾਰ ਕਰਨਾ ਪੈਂਦਾ ਹੁਣ ਇਨਸਾਈਡਰ ਐਵੀਡੈਂਸ ਇੰਨਾ ਮੁਸ਼ਕਲ ਆਉਂਦਾ ਇਨਸਾਈਡਰ ਇਨਫੋਰਮੇਸ਼ਨ ਕਿੰਨੀ ਇਕੱਠੀ ਆਉਂਦੀ ਹੈ ਕਿੰਨਾ ਮੁਸ਼ਕਿਲ ਹੈ ਬਾਕੀ ਦੇਸ਼ ਨੂੰ ਸਮਝਾਉਣਾ ਕਿੰਨਾ ਜ਼ਰੂਰੀ ਹੈ ਕਿ ਸਿੱਖਸ ਕਿੰਨਾ ਵਿਕਟਮਾਈਜ਼ ਹੋਇਆ ਸਿਸਟਮਟਾਈਜ਼ ਵਿਕਟਮਾਈਜ਼ ਹੋਇਆ ਮਿਨੋਰਿਟੀਜ਼ ਵਿਕਟਮਾਈਜ਼ ਹੋ ਜਾਂਦੀ ਹੈ ਡੈਮੋਕ੍ਰੇਸੀ 'ਚ ਅਸੀਂ ਵਿਕਟਮਾਈਜ਼ ਹੋ ਗਏ ਹਾਂ ਔਰ ਸਾਨੂੰ ਸਮਝ ਨਹੀਂ ਆਈ ਕਹਾਣੀ ਬਿਲਕੁਲ ਸਾਨੂੰ ਕਹਾਣੀ ਨਹੀਂ ਸਮਝ ਆਈ ਸਾਨੂੰ ਉਹ ਸ਼ਤਰੰਜ ਦਾ ਖੇਲ ਹੀ ਨਹੀਂ ਸਮਝ ਆਇਆ ਕਿ ਜਿਹੜਾ ਏਮ ਸਾਡਾ ਨਹੀਂ ਸੀ ਜਿਹੜੀ ਐਸਪੈਸ਼ਲੀ ਸੀ ਚਾਹਨਾ ਸਾਡੇ ਗਲੇ ਕਿੱਦਾਂ ਚੀਜ਼ਾਂ ਪਈਆਂ ਗਈਆਂ ਮਾਰੇ ਵੀ ਗਏ ਕਤਲੇਆਮ ਵੀ ਹੋ ਗਏ ਔਰ ਚੀਜ਼ਾਂ ਫਿਰ ਵੀ ਪਈਆਂ ਗਈਆਂ ਕਿੱਦਾਂ ਸਾਡੇ ਪੱਲੇ ਪੈ ਗਈਆਂ ਅਸੀਂ ਉਹਨੂੰ ਓਨ ਕਰਦੇ ਗਏ ਸੋ ਇਹ ਜਿਹੜੀ ਕੰਪਲੈਕਸ ਪੋਲੀਟੀਕਲ ਗੇਮ ਹੁੰਦੀ ਹੈ ਜਾਂ ਜਿਹੜੀ ਡੈਮੋਕ੍ਰੇਸੀ ਦੀ ਪੋਲਿਟਿਕਸ ਹੁੰਦੀ ਹੈ ਜਿਹੜੀ ਵੋਟਿੰਗ ਦੀ ਪੋਲਿਟਿਕਸ ਹੁੰਦੀ ਹੈ ਤੁਸੀਂ ਕਿੱਦਾਂ ਪਰਸੈਪਸ਼ਨ ਚਲਾਉਣੀ ਹੈ ਕਿੰਨੀ ਸਪਸ਼ਟ ਹੈ ਅੱਜ ਉਹੀ ਗੇਮ ਮੁਸਲਮਾਨਾਂ ਨੂੰ ਖੇਲੀ ਜਾ ਰਹੀ ਹੈ ਜਿਹੜੀ ਗੇਮ 80 ਦੇ ਵਿੱਚ ਸਿੱਖਾਂ ਨੂੰ ਐਜ਼ ਅ ਮਾਈਨੋਰਿਟੀ ਨੂੰ ਫੋਕਸ ਕਰਕੇ ਤੁਸੀਂ ਪਾਵਰ ਲਈ ਹੈ ਉਹੀ ਗੇਮ ਪਾਵਰ ਲੈਣ ਲਈ ਹੁਣ ਉੱਥੇ ਖੇਲੀ ਜਾ ਰਹੀ ਹੈ ਕਿੱਥੇ ਇੱਕ ਹੁੰਦੀ ਹੈ ਇਮਾਨਦਾਰ ਪੋਲਿਟਿਕਸ ਕਿ ਅਸੀਂ ਗਰੀਬੀ ਹਟਾਉਣੀ ਹੈ ਅਸੀਂ ਇੰਪਲੋਇਮੈਂਟ ਦੇਣੀ ਹੈ ਡਿਵੈਲਪ ਕਰਨਾ ਤਾਂ ਲੋਕ ਤੁਹਾਡੇ ਨਾਲ ਜੁੜਨ ਇੱਕ ਹੁੰਦੀ ਹੈ ਤੁਸੀਂ ਮੈਜੋਰਿਟੀ ਗੈਦਰ ਕਰਨੀ ਹੈ ਕਿਸੇ ਨੂੰ ਵਿਕਟਮਾਈਜ਼ ਡਿਮੋਨਾਈਜ਼ ਕਰਕੇ ਫੀਅਰ ਕ੍ਰੀਏਟ ਕਰ ਉਦੋਂ ਫੀਅਰ ਕ੍ਰੀਏਟ ਕੀਤਾ ਕਿਉਂਕਿ ਮਿਸਿਸ ਗਾਂਧੀ ਬਾਕੀ ਹਿੰਦੁਸਤਾਨ ਦਾ ਕੌਨਫੀਡੈਂਸ ਜਿੱਦਾਂ ਚਾਹੁੰਦੇ ਸੀ ਸਿੱਖਾਂ ਨੂੰ ਡਿਮੋਨਾਈਜ਼ ਕਰਕੇ ਅਦਰਵਾਈਜ਼ 2% ਸਿੱਖ ਕਿੱਥੇ ਆਮ ਸਟਰਗਲ ਕਿੱਥੇ ਹਿੰਦੁਸਤਾਨ ਦੀ ਆਰਮੀ ਵਰਲਡ ਲਾਰਜੈਸਟ ਆਰਮੀ ਕਿੱਥੇ ਇਹ ਹੱਸੋ ਸੀ ਨਹੀਂ ਗੱਲ ਲੱਗਦੀ ਹੈ ਹੁਣ ਮਗਰ ਅਸੀਂ ਵੀ ਯਕੀਨ ਕੀਤਾ ਉਦੋਂ ਸਿਮਿਲਰਲੀ ਹੁਣ 15-16% ਮੁਸਲਮਾਨਾਂ ਦਾ ਇੰਨਾ ਡਿਮੋਨਾਈਜ਼ ਕਰਤਾ ਕਿ ਖਰਾ ਸਾਰਾ 80% ਹਿੰਦੂ ਡਰੇ ਹੋਏ ਹੈ ਔਰ ਵਾਕਈ ਡਰੇ ਹੋਏ ਹੈ ਕਿ ਪਤਾ ਨਹੀਂ ਕਤਲ ਕਰਦੇ ਤਾਂ ਔਰਤਾਂ ਵੀ ਕਤਲ ਕਰਦੀਆਂ ਬੱਕਰੇ ਵੱਢਦੇ ਆ ਸਾਰੇ ਹਿੰਦੁਸਤਾਨ ਨੂੰ ਬੱਕਰੇ ਵੱਢ ਦੇਣਗੇ ਤੇ ਤੁਹਾਡੇ ਸਾਹਮਣੇ ਪੋਲਿਟਿਕਸ ਦੁਆਰਾ ਖੇਲੀ ਜਾ ਰਹੀ ਹੈ ਔਰ ਅਸੀਂ ਫਿਰ ਉਹਦੇ ਵਿੱਚ ਹਿੱਸਾ ਪਾ ਰਹੇ ਸੋ ਸਾਡੇ ਐਜ਼ ਜਿਹੜਾ ਬਲੂ ਸਟਾਰ ਨੂੰ ਯਾਦ ਰੱਖਣ ਦਾ ਇੱਕੋ ਹੀ ਮਕਸਦ ਹੈ ਨੈਵਰ ਫੋਰਗੇਟ 1994 ਕਿ ਇੱਥੋਂ ਹੀ ਸਮਝ ਪੈਦਾ ਹੋਏਗੀ ਕਿਸੇ ਵੀ ਮਿਨੋਰਿਟੀ ਕਮਿਊਨਿਟੀ ਨੂੰ ਇਹਨਾਂ ਮੈਜੋਰਿਟੀ ਕੰਟਰੀ ਜੀਣ ਲਈ ਹਿੰਮਤ ਚਾਹੀਦੀ ਹੈ ਸਮਝ ਸਭ ਤੋਂ ਜ਼ਿਆਦਾ ਜ਼ਰੂਰੀ ਚਾਹੀਦੀ ਹੈ ਅਦਰਵਾਈਜ਼ ਉਹ ਐਕਸਟਰਮੀਨੇਟ ਹੋ ਜਾਂਦੀ ਹੈ
ਔਰ ਉਹ ਹਿੰਮਤ ਔਰ ਜਿਹੜੀ ਸਮਝ ਆ ਉਹ ਸਫਰਿੰਗ ਤੋਂ ਨਿਕਲਦੀ ਹੈ। ਜਿਊਜ਼ ਨੂੰ ਜੇ ਆਪਾਂ ਹੁਣ ਪਾਵਰਫੁਲ ਕਮਿਊਨਿਟੀ ਕਹਿੰਦੇ ਆ ਕਿਉਂਕਿ ਇੰਨੀ ਜ਼ਿਆਦਾ ਪ੍ਰੋਸੀਕਿਊਸ਼ਨ ਹੋਈ ਤਾਂ ਸਮਝ ਆਈ। ਇਹ ਸਮਝ ਸਾਨੂੰ ਹੁਣ ਪੈਦਾ ਹੋ ਰਹੀ ਹੈ ਜਾਂ ਹੋ ਰਹੇਗੀ, ਐਂਡ ਆਈ ਹੋਪ ਕਿ ਸਾਨੂੰ ਸਮਝ ਆ ਜਾਏ। ਇਹ ਇਵੈਂਟਸ ਭੁੱਲਣੇ ਦਾ ਮਤਲਬ ਹੀ ਨਹੀਂ ਹੈ, ਭੁੱਲਣਾ ਤਾਂ ਚਾਹੀਦਾ ਨਹੀਂ ਹੈ, ਕਿਉਂਕਿ ਜੇ ਭੁੱਲ ਗਏ ਤਾਂ ਫਿਰ ਦੁਬਾਰਾ ਰਿਪੀਟ ਹੁੰਦੇ ਨੇ। ਕੈਨੇਡਾ ਦੇ ਵਿੱਚ 1984 ਨੈਵਰ ਫੋਰਗੇਟ 1984 ਹਰ ਸਾਲ ਇੱਕ ਵੱਡਾ ਕੰਪੇਨ ਚੱਲਦਾ। ਉਹ ਸਭ ਤੋਂ ਜ਼ਿਆਦਾ ਬਲੱਡ ਇਕੱਠਾ ਕਰਦੇ ਨੇ ਹੌਸਟਨ ਦੀ ਕੈਨੇਡਾ ਦੀ, ਔਰ ਸਿੱਖ ਕਮਿਊਨਿਟੀ ਦਾ ਬੜਾ ਆਨਰੇਬਲ ਪਲੇਸ ਹੈ ਕਿ ਹਰ ਸਾਲ ਨੈਵਰ ਫੋਰਗੇਟ 1984 ਕੰਪੇਨ ਚਲਾਉਂਦੇ ਆ ਫॉर ਬਲੱਡ ਡੋਨੇਸ਼ਨ ਅਕ੍ਰੋਸ ਦਾ ਕੰਟਰੀ, ਸਭ ਤੋਂ ਜ਼ਿਆਦਾ ਪੂਰੇ ਸਾਲ ਦਾ ਬਲੱਡ ਇਕੱਠਾ ਕਰ ਲੈਂਦੇ ਨੇ। ਸੋ ਇਹ ਮੈਸੇਜ ਬੈਕ ਟੂ ਦ ਸੇਮ ਮੈਸੇਜ ਕਿ ਇਹ ਵੀਕ ਸਾਡੇ ਲਈ ਵਾਕਿਆ ਹੀ ਚਿੰਤਨ ਦਾ ਹਫਤਾ ਚਾਹੀਦਾ ਹੈ, ਜਿੱਥੋਂ ਆਪਾਂ ਸੋਲੂਸ਼ਨ ਲੱਭੀਏ ਕਿ ਕਿੰਨਾ ਕੁਝ ਹੋ ਗਿਆ, ਉਸ ਤੋਂ ਕਿਹੜੇ ਰਾਹ ਤੇ ਅਸੀਂ ਜਾ ਕੇ ਪ੍ਰੋਸਪਰਸ ਵੀ ਹੋਵਾਂਗੇ, ਆਪਣੇ ਬਾਕੀ ਫਰੀडम्स ਵੀ ਪ੍ਰੀਜ਼ਰਵ ਕਰ ਲਵਾਂਗੇ, ਔਰ ਜਿਹੜਾ ਡੈਮੋਕ੍ਰੇਸੀ ਦਾ ਸ਼ਤਰੰਜ ਦਾ ਖੇਲ ਹੁੰਦਾ ਹੈ ਉਹਨੂੰ ਖੇਲਣ ਦੀ ਜਾਂਚ ਵੀ ਸਿੱਖੀਏ। ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਬੜੀਆਂ ਵਿਚਾਰਾਂ ਸੁਣੀਆਂ ਹਨ। ਸਿੱਧੂ ਸਾਹਿਬ ਦੀ ਇਹ ਕਿਤਾਬ ਹੈ, ਮੈਂ ਬੜੀ ਗੰਭੀਰਤਾ ਦੇ ਨਾਲ ਸਾਰਾ ਇੱਕ ਇੱਕ ਇਹਦਾ ਪੜ੍ਹ ਕੇ ਤੇ ਮੈਂ ਇਹਨੂੰ ਅੰਡਰਲਾਈਨ ਵੀ ਕੀਤਾ। ਸਿਰਫ ਇਹ ਕਿਤਾਬ ਨਹੀਂ, ਜਿਹੜੀਆਂ ਸਾਬਕਾ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ, ਪੁਲਿਸ ਅਫਸਰਾਂ ਨੇ ਜਾਂ ਫੌਜੀ ਜਰਨੈਲਾਂ ਨੇ ਲਿਖੀਆਂ ਨੇ, ਉਹ ਬੜੀ ਗੰਭੀਰਤਾ ਨਾਲ ਪੜ੍ਹੀਏ। ਇਹਨਾਂ ਦੀ ਸੁਰ ਨਾ ਖਾਲਸਾਈ ਆ, ਖਾਲਸਾਈ ਸੁਰ ਤੇ ਹੋਣੀ ਵੀ ਕੀ, ਗੁੱਸਾ ਨਾ ਕਰਿਓ। ਮੈਂ ਪ੍ਰਧਾਨ ਸਾਹਿਬ ਤੋਂ ਮਾਫੀ ਮੰਗ ਕੇ ਕਹਾਂਗਾ ਕਿ ਇਹਨਾਂ ਦੀ ਸੁਰ ਇਨਸਾਨੀਅਤ ਵਾਲੀ ਵੀ ਨਹੀਂ ਆ। ਇਨਸਾਨੀਅਤ ਸੱਚ, ਹੱਕ ਤੇ ਨਿਆਂ ਤੇ ਖੜੀ ਹੁੰਦੀ ਆ, ਤੇ ਸੱਚ ਨੂੰ ਛੁਪਾਉਣਾ ਤੇ ਆਪਣੇ ਆਪ ਨੂੰ ਕ੍ਰੈਡਿਟ ਦੇਣਾ ਉਹ ਇੱਕ ਹੋਰ ਗੱਲ ਹੁੰਦੀ ਹੈ। ਇਸ ਕਿਤਾਬ ਦੇ ਵਿੱਚੋਂ ਜੋ ਕੁਝ ਮੈਨੂੰ ਮਿਲਿਆ ਉਹਦੇ ਵਿੱਚ ਨਾਵਾਂ, ਥਾਵਾਂ, ਤਰੀਕਾਂ ਤੇ ਘਟਨਾਵਾਂ ਦਾ ਇੰਨਾ ਗਲਤ ਬਿਆਨ ਕੀਤਾ ਗਿਆ ਵਾ ਕਿ ਇੱਕ ਸਰਸਰੀ ਨਜ਼ਰ ਮਾਰਨ ਦੇ ਨਾਲ ਹੀ ਆਮ ਪਾਠਕ ਵੀ ਸਮਝ ਜਾਂਦਾ ਕਿ ਜਿਹੜਾ ਇਹ ਵੀ ਨਹੀਂ ਦਸਤਾਵੇਜ਼ ਘੋਖ ਕੇ ਲਿਖ ਸਕਦਾ ਕਿ ਲੌਂਗੋਵਾਲ ਸਰਕਾਰ ਨਾਲ ਕਿਹੜੀ ਮੀਟਿੰਗ ਵਿੱਚ ਸ਼ਾਮਲ ਹੋਇਆ ਸੀ ਤੇ ਕਿਹੜੀ 'ਚ ਨਹੀਂ, ਤੇ ਜੇ ਉਹ ਵੀ ਗਲਤ ਬਿਆਨੀ ਕਰ ਦਈਏ ਕਿ ਲੌਂਗੋਵਾਲ 5 ਅਪ੍ਰੈਲ 1982 ਦੀ ਮੀਟਿੰਗ ਵਿੱਚ ਸ਼ਾਮਲ ਹੋਇਆ ਸੀ। ਅਗਲੀਆਂ ਹੋਰ ਮੈਂ ਗੱਲਾਂ ਦੱਸਣਾ। ਵੇਖੋ, ਸਰਦਾਰ ਸਵਰਨ ਸਿੰਘ ਬਾਰੇ ਵੀ ਇਹਦੇ 'ਚ ਗੱਲ ਕੀਤੀ ਗਈ ਆ, ਪੂਰਾ ਝੂਠ, ਕਿ ਜਦੋਂ ਐਮਰਜੈਂਸੀ ਲੱਗੀ ਮੰਤਰੀ ਮੰਡਲ ਵਿੱਚੋਂ ਇਸ ਕਰਕੇ ਉਹਨੂੰ ਕੱਢ ਦਿੱਤਾ ਗਿਆ ਕਿ ਉਹ ਐਮਰਜੈਂਸੀ ਦੇ ਵਿਰੋਧ ਵਿੱਚ ਖੜਾ ਹੋਇਆ ਸੀ, ਜਦੋਂ ਕਿ ਉਹ ਐਮਰਜੈਂਸੀ ਦੇ ਵਿਰੋਧ ਵਿੱਚ ਖੜਾ ਨਹੀਂ ਹੋਇਆ। ਉਹਨੂੰ ਇਸ ਕਰਕੇ ਕੱਢਿਆ ਗਿਆ ਸੀ ਮੰਤਰੀ ਮੰਡਲ ਚੋਂ ਕਿ ਉਹਨੂੰ ਕਨਸਟੀਟਿਊਸ਼ਨਲ ਅਮੈਂਡਮੈਂਟ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ। ਉਹਨੇ ਤੈਸ਼ ਨੈਸ਼ ਕਰਕੇ ਰੱਖਤਾ ਸਾਰਾ ਸੰਵਿਧਾਨ, ਜਿਹੜੀ 42 ਅਮੈਂਡਮੈਂਟ ਸੀ ਉਹਨੇ ਸਾਰੇ ਮਨੁੱਖੀ ਹੱਕ ਹੀ ਖੋਹ ਲਏ। ਇਸੇ ਤਰ੍ਹਾਂ ਹੀ ਇੱਕ ਗੱਲ ਸਿੱਧੂ ਸਾਹਿਬ ਆਪ ਮੰਨਦੇ ਨੇ ਕਿ ਜਦੋਂ ਨਵੰਬਰ ਦਾ ਕਤਲੇਆਮ ਹੋ ਰਿਹਾ ਸੀ ਤੇ ਮੈਂ ਰੇਡੀਓ ਦੀ ਫ੍ਰੀਕੁਐਂਸੀ ਦੇ ਉੱਤੇ ਬਹੁਤ ਸਾਰੇ ਮੈਸੇਜ ਸੁਣੇ। ਜੇ ਮੈਸੇਜ ਸੁਣੇ ਸੀ ਤਾਂ ਕੀ ਇੱਕ ਸਿੱਖ ਹੋਣ ਦੇ ਨਾਤੇ ਨਾ ਵੀ ਇੱਕ ਵੱਡਾ ਅਧਿਕਾਰੀ ਹੋਣ ਦੇ ਨਾਤੇ ਉਹ ਜਿਹੜੇ ਮੈਸੇਜ ਸਿੱਖ ਕੌਮ ਦਾ ਕਤਲੇਆਮ ਕਰਨ ਲਈ ਦਿੱਤੇ ਜਾ ਰਹੇ ਸੀ ਉਹਨਾਂ ਦੀ ਗਵਾਹੀ ਕਿਸੇ ਕਮਿਸ਼ਨ ਅੱਗੇ ਨਹੀਂ ਦੇਣੀ ਬਣਦੀ। ਜੇ ਉਹ ਦਿੱਤੀ ਹੁੰਦੀ ਤੇ ਅੱਜ ਸਥਿਤੀ ਹੋਰ ਹੁੰਦੀ। ਅੱਜ ਸਿੱਖ ਉਹਨਾਂ ਕਤਲੇਆਮ ਦੇ ਦੋਸ਼ੀਆਂ ਨੂੰ
ਅੱਜ ਤੱਕ ਸਜ਼ਾਵਾਂ ਕਰਾਉਣ ਲਈ ਤਰਸ ਨਾ ਰਿਹਾ ਹੁੰਦਾ। ਇੱਕ ਮੈਂ ਹੋਰ ਗੱਲ ਦੱਸਣਾ, ਇੱਕ ਇਹਨਾਂ ਨੇ ਜ਼ਿਕਰ ਕੀਤਾ, ਕਿਉਂਕਿ ਲੰਮਾ ਸਮਾਂ ਨਹੀਂ ਮੇਰੇ ਕੋਲ, ਥੋੜਾ ਜਿਹਾ ਮੈਂ ਕੁਝ ਪੁਆਇੰਟ ਹੀ, ਮੈਂ ਬੜੇ ਪੁਆਇੰਟਾਂ ਨੋਟ ਕੀਤੇ ਨੇ ਕਿ ਜਿਹੜੀ ਇੱਕ ਇੱਕ ਗੱਲ ਜਿਹੜੀ ਆ ਉਹ ਗਲਤ ਆ, ਉਹਨੂੰ ਮਿੱਥ ਕੇ ਗਲਤ ਪੇਸ਼ਕਾਰੀ ਉਹਦੀ ਕੀਤੀ ਗਈ ਹੈ। ਇੱਕ ਗੱਲ ਦਾ ਮੈਂ ਹੁਣ ਜ਼ਿਕਰ ਕਰਾਂਗਾ। ਇੰਦਰਾ ਗਾਂਧੀ 1983 ਦੇ ਵਿੱਚ ਵਿਦੇਸ਼ ਦਾ ਦੌਰਾ ਕਰਦੀ ਆ। ਉੱਥੇ ਇਹਨਾਂ ਦੀ ਡਿਊਟੀ ਲੱਗਦੀ ਆ ਕਿ ਤੁਸੀਂ ਉਹਦੀ ਸੁਰੱਖਿਆ ਦਾ ਪ੍ਰਬੰਧ ਕਰਨਾ। ਇੱਕ ਗੁਰਦੁਆਰੇ ਦੇ ਵਿੱਚ ਉਹ ਲੈਕਚਰ ਦੇਣ ਜਾਂਦੀ ਆ, ਜਿੱਥੇ ਸਿੱਖਾਂ ਨੇ ਉਹਨੂੰ ਬੁਲਾਇਆ ਸੀ। ਤੇ ਇਹ ਲਿਖਦੇ ਨੇ ਕਿ ਬਾਹਰ, ਜਦੋਂ ਮੈਂ ਗੇਟ ਦੇ ਬਾਹਰ ਹੀ ਖੜਾ ਸਾਂ, ਤੇ 4 ਜਿਹੜੇ ਆ ਉੱਥੇ ਆਦਮੀ ਜਿਹੜੇ ਆ ਆਪੋ ਦੇ ਵਿੱਚ ਖੁੜਬ ਰਹੇ ਸਨ। ਉਹਨਾਂ ਦੇ ਵਿੱਚ ਕੁਲਦੀਪ ਸਿੰਘ ਸੋਢੀ ਸੀ, ਤੇ ਉਹ ਮੇਰਾ ਪਹਿਲਾਂ ਹੀ ਜਾਣੂ ਸੀ, ਕਿਉਂਕਿ ਇੱਕ ਵਾਰੀ ਪਹਿਲਾਂ ਮੈਂ ਇੱਕ ਥਾਂ ਲੈਕਚਰ ਕੀਤਾ ਸੀ ਤੇ ਉਹਨੇ ਮੇਰਾ ਵਿਰੋਧ ਕੀਤਾ ਸੀ, ਤੇ ਉੱਥੋਂ ਦੇ ਲੋਕਾਂ ਨੇ ਉਹਨੂੰ ਚੁੱਕ ਕੇ ਤੇ ਬਾਹਰ ਕੱਢ ਦਿੱਤਾ ਸੀ, ਤੇ ਉਹਨੂੰ ਮੈਂ ਪਹਿਲਾਂ ਹੀ ਜਾਣਦਾ ਹਾਂ। ਇੱਕ ਬੜੀ ਵੱਡੀ ਗੱਲ ਆ ਕਿ ਇਹ ਸੱਚ ਆ ਕਿ ਇਹ ਝੂਠ ਆ, ਇਹ ਕਸਵੱਟੀ ਤੁਸੀਂ ਲਾਉਣੀ ਆ। ਉਹਦੇ ਵਿੱਚ ਲਿਖਿਆ ਕਿ ਉਹ ਚਾਰੇ ਬੰਦੇ ਆਪੋ 'ਚ ਖੁੜਬ ਰਹੇ ਸੀ, ਤੇ ਮੈਂ ਸਮਝਦਾ ਕਿ ਇੰਦਰਾ ਗਾਂਧੀ ਦੇ ਵਿਰੁੱਧ ਨਾਅਰੇਬਾਜ਼ੀ ਕਰਨਗੇ, ਤੇ ਪਰ ਉਹ ਚਲੇ ਗਏ। ਤੇ ਜਿਹੜਾ ਸੋਢੀ ਸੀ ਉਹਨੂੰ ਮੈਂ ਬਾਅਦ 'ਚ ਬੁਲਾਇਆ ਤੇ ਮੈਂ ਪੁੱਛਿਆ ਕੀ ਗੱਲ ਸੀ। ਉਹ ਕਹਿੰਦਾ ਕਿ ਇੱਕ ਬੰਦੇ ਦੇ ਕੋਲ ਪਿਸਤੌਲ ਸੀ, ਜਿਹਦੇ ਨਾਲ ਇਹਨੇ ਇੰਦਰਾ ਗਾਂਧੀ ਤੇ ਹਮਲਾ ਕਰਨਾ ਸੀ, ਪਰ ਅਸੀਂ ਹਮਲਾ ਇੱਥੇ ਕਰਨਾ ਨਹੀਂ ਹੈ ਦੇਣਾ ਚਾਹੁੰਦੇ, ਤੇ ਕਿਉਂਕਿ ਅਮਰੀਕਾ ਦੇ ਵਿੱਚ ਸਿੱਖਾਂ ਦੇ ਵਿਰੁੱਧ ਇੱਕ ਬਹੁਤ ਵੱਡੀ ਕਾਰਵਾਈ ਹੋ ਸਕਦੀ ਸੀ, ਇਸ ਕਰਕੇ ਉਹ ਚਲ ਗਿਆ। ਗੱਲ ਚੰਗੀ ਹੋ ਗਈ। ਹੁਣ ਕੀ ਤੁਸੀਂ ਇਹ ਮੰਨ ਸਕਦੇ ਜੇ ਕਿ ਅਮਰੀਕਾ ਵਰਗੀ ਸਟੇਟ ਹੋਵੇ, ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਉੱਥੇ ਗਈ ਹੋਵੇ, ਤੇ ਉਹਦੇ ਉੱਤੇ ਇੱਕ ਬੰਦਾ ਗੋਲੀ ਚਲਾਉਣ ਦਾ ਯਤਨ ਕਰ ਰਿਹਾ ਹੋਵੇ, ਤੇ ਉੱਥੋਂ ਦੀਆਂ ਏਜੰਸੀਆਂ ਨੂੰ ਨਾ ਪਤਾ ਹੋਵੇ, ਤੇ ਜੇ ਇਹਨਾਂ ਨੂੰ ਪਤਾ ਲੱਗ ਵੀ ਗਿਆ ਸੀ, ਤੇ ਫਿਰ ਇਹਨਾਂ ਨੇ ਉਹ ਅਮਰੀਕਾ ਦੇ ਨੋਟਸ ਵਿੱਚ ਲਿਆਂਦਾ, ਜਾਂ ਹਿੰਦ ਸਟੇਟ ਨੇ ਉਹਦੇ ਵਿਰੁੱਧ ਕੋਈ ਕਦਮ ਚੁੱਕਣ ਵਾਸਤੇ ਕੀਤਾ। ਉਹ ਬੰਦੇ ਦਾ ਨਾਂ ਨਹੀਂ ਲਿਖਦੇ, ਕਿਉਂਕਿ ਇਹਨਾਂ ਪੁੱਛਿਆ ਹੀ ਨਹੀਂ ਸੋਢੀ ਨੂੰ ਕਿ ਬੰਦਾ ਕੀ, ਜਦੋਂ ਕਿ ਬੜੀ ਆਸਾਨੀ ਨਾਲ ਪੁੱਛਿਆ ਜਾ ਸਕਦਾ ਸੀ। ਬਾਹਰਲੇ ਦੇਸ਼ਾਂ ਦੇ ਵਿੱਚ ਛੋਟੇ ਤੋਂ ਛੋਟਾ ਵੀ ਕੋਈ ਕੰਮ ਹੋਇਆ ਤੇ ਉਹਦੇ ਉੱਤੇ ਉੱਥੋਂ ਦੀ ਸਟੇਟ ਨੇ ਐਕਸ਼ਨ ਲਿਆ। ਭਾਵੇਂ ਆ ਕੁਲਦੀਪ ਬਰਾੜ ਦੇ ਉੱਤੇ, ਜਰਨੈਲ ਦੇ ਉੱਤੇ ਹਮਲਾ ਹੋਇਆ, ਉਹਨਾਂ ਨੂੰ ਕਿੰਨੀ ਸਜ਼ਾ ਹੋਈ। ਇੱਕ ਬੰਦਾ ਸਾਡਾ ਸਿੱਖ ਉੱਥੇ 32 ਸਾਲ ਕੈਦ ਕੱਟ ਕੇ ਆਇਆ, ਕੋਈ ਨਹੀਂ ਉਹ ਬਖਸ਼ਦੇ, ਭਾਵੇਂ, ਕਿਉਂਕਿ ਉਹ ਆਪਣੇ ਕਾਨੂੰਨ ਨੂੰ ਲਾਗੂ ਕਰਨ ਦਾ ਯਤਨ ਕਰਦੇ ਨੇ। ਸੋ ਇਹ ਜਿਹੜੀ ਕਿਤਾਬ ਆ, ਇਹ ਇੱਕ ਹਿੰਦੁਸਤਾਨੀ ਸੁਰ ਵਿੱਚ ਲਿਖੀ ਗਈ ਆ, ਜਿਹਦਾ ਮੰਤਵ ਆ ਕਿ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਦੀ ਕਰਤਾਰ ਕੁਸ਼ੀ ਕਰਨੀ, ਸਿੱਖਾਂ ਦੇ ਹਿਰਦੇ ਵਿੱਚੋਂ ਖਾਲਸਾ ਰਾਜ ਦੇ ਸੰਕਲਪ ਨੂੰ ਮਿਟਾਉਣਾ, ਅਤੇ ਜਿੰਨੀਆਂ ਕੁਰਬਾਨੀਆਂ ਹੋਈਆਂ ਹਨ ਉਹਨਾਂ ਨੂੰ ਉਸ ਖਾਤੇ ਵਿੱਚ ਪਾਉਣਾ ਕਿ ਇਹ ਸਾਰੀਆਂ ਇੱਕ ਸਟੇਟ ਨੇ ਸਾਜ਼ਿਸ਼ ਰਚੀ ਸੀ, ਤੇ ਇਹ ਬੰਦੇ ਸਾਰੇ ਉਸ ਸਾਜ਼ਿਸ਼ ਦਾ ਹਿੱਸਾ ਸੀ। ਮੈਂ ਪੁੱਛਣਾ ਚਾਹੁੰਦਾ ਖਾਲਸਾ ਜੀ, ਤੁਹਾਨੂੰ 1977 ਦੇ ਵਿੱਚ ਸੰਤ ਕਰਤਾਰ ਸਿੰਘ ਚੜ੍ਹਾਈ ਕਰ ਗਏ, ਸੰਤ ਜਰਨੈਲ ਸਿੰਘ ਨੂੰ ਮੁਖੀ ਬਣਾਇਆ ਗਿਆ ਦਮਦਮੀ ਟਕਸਾਲ ਦੇ, ਤੇ ਅਪ੍ਰੈਲ 84 ਦੇ ਵਿੱਚ ਅਪ੍ਰੈਲ 78 ਦੇ ਵਿੱਚ ਨਿਰੰਕਾਰੀ ਸਾਕਾ ਅਚਨਚੇਤ ਵਾਪਰ ਗਿਆ, ਤੇ ਉਸ ਤੋਂ ਬਾਅਦ ਉਹ ਇੱਕ ਸਟ੍ਰੇਟ ਸਿੱਖ ਹੋ ਕੇ ਉਹਨਾਂ ਨੇ ਸਾਰਾ ਸੰਘਰਸ਼ ਕੀਤਾ, ਔਰ ਅਖੀਰ ਹਿੰਦ ਸਟੇਟ ਨੂੰ ਲੋਹੇ ਦੇ ਚਣੇ ਚਬਾਉਂਦਿਆਂ ਹੋਇਆ ਆਪਣੀ ਸ਼ਹਾਦਤ ਦਾ ਪਿਰਮ ਪਿਆਲਾ ਪੀ ਗਏ। ਕੀ ਉਹ ਕੋਈ ਬੰਦਾ ਜਿਹੜਾ ਕਾਂਗਰਸ ਨੇ ਤਿਆਰ ਕੀਤਾ ਸੀ ਜਾਂ ਇੰਦਰਾ ਗਾਂਧੀ ਨੇ ਤਿਆਰ ਕੀਤਾ ਸੀ? ਪਹਿਲੀ ਗੱਲ ਤੇ ਆ ਕਿ ਉਹ ਹਮਲਾ ਕੱਲੀ ਕਾਂਗਰਸ ਜਾਂ ਇੰਦਰਾ ਸਰਕਾਰ ਦਾ ਨਹੀਂ ਸੀ, ਉਹ ਹਿੰਦ ਸਟੇਟ ਦਾ ਸੀ। ਇਹ ਸਾਨੂੰ ਮੰਨ ਕੇ ਚੱਲਣਾ ਚਾਹੀਦਾ ਕਿ ਸਾਡੇ ਤੇ ਹਮਲਾ ਹਿੰਦ ਸਟੇਟ ਦਾ ਸੀ। ਹਿੰਦ ਸਟੇਟ ਨੇ, ਇੱਕੋ ਮਿੰਟ ਲਾਗਾ, ਹਿੰਦ ਸਟੇਟ ਨੇ ਸਿੱਖ ਕੌਮ ਨੂੰ 1947 ਤੋਂ ਬਾਅਦ ਹੀ ਆਪਣੇ ਦੁਸ਼ਮਣ ਡਿਕਲੇਅਰ ਕਰ ਦਿੱਤਾ ਸੀ। ਇੱਕ ਗੱਲ ਕਰਦੇ ਨੇ ਕਿ 1999 ਦੇ ਵਿੱਚ ਰਾਹ ਨੇ ਇੱਕ ਵਾਈਟ ਪੇਪਰ ਜਾਰੀ ਕੀਤਾ, ਜਿਹਦੇ ਵਿੱਚ ਗੱਲ ਕੀਤੀ ਗਈ
ਕਿ ਸਿੱਖਾਂ ਦੇ ਹਿਰਦੇ ਦੇ ਵਿੱਚੋਂ ਖਾਲਸਾ ਰਾਜ ਜਿਹੜਾ ਵਾ ਉਹ ਖਤਮ ਨਹੀਂ ਹੋਇਆ। ਉਹ ਵਾਈਟ ਪੇਪਰ ਦੀ ਵੀ ਇਹ ਗੱਲ ਕਰਦੇ ਨੇ ਕਿ ਮੈਂ ਉਹਦਾ ਵਿਰੋਧ ਕੀਤਾ। ਖਾਲਸਾ ਰਾਜ ਹਰ ਸਿੱਖ ਦੇ ਹਿਰਦੇ ਵਿੱਚ ਉਪਰਿਆ ਵਾ, ਭਾਵੇਂ ਉਹਨੂੰ ਖਾਲਿਸਤਾਨ ਕਹਿ ਲਓ, ਭਾਵੇਂ ਉਹਨੂੰ ਸਿੱਖ ਹੋਮਲੈਂਡ ਕਹਿ ਲਓ, ਤੇ ਭਾਵੇਂ ਕੋਈ ਹੋਰ ਨਾਂ ਦੇ ਲਓ। ਉਹ ਖਾਲਸਾ ਰਾਜ ਦੀ ਆਪਾਂ ਦੋਵੇਂ ਵੇਲੇ ਅਰਦਾਸ ਕਰਦੇ ਹਾਂ ਤੇ ਉਹਦੇ ਵਾਸਤੇ ਉਹਨੂੰ ਸਿੱਖ ਹਿਰਦਿਆਂ ਵਿੱਚੋਂ ਮਿਟਾਉਣ ਵਾਸਤੇ ਜਿਹੜਾ ਪਹਿਲਾ ਇਹਨਾਂ ਨੇ ਕਿਹਾ ਨਾ ਕਿ 1980 ਦੇ ਵਿੱਚ ਇੱਕ ਬਣਾਇਆ ਗਿਆ ਵਿੰਗ ਬਣਾਇਆ ਗਿਆ, ਜਿਹਦਾ ਇਹਨਾਂ ਨਾਮ ਪਤਾ ਨਹੀਂ, ਉਹ ਹੋਰ ਲਿਆ, ਮੈਨੂੰ ਭੁੱਲ ਗਿਆ। ਲੇਕਿਨ ਇਹ ਹਿਸਟਰੀ ਦੇ ਦਸਤਾਵੇਜ਼ ਮੌਜੂਦ ਨੇ ਕਿ ਪਹਿਲਾ ਜਿਹੜਾ ਇੱਕ ਅਨੈਕਸਸ ਵਿੰਗ ਸੀ ਸਿੱਖਾਂ ਉੱਤੇ, ਉਹ 1950 ਵਿੱਚ ਬਣਾਇਆ ਗਿਆ। ਤੇ ਉਹਦੇ ਕਾਰਨ ਹੀ ਜਿਹੜੇ ਉਹਦੇ ਵਿੱਚ ਕੀ ਫੈਸਲਾ ਲਿਆ ਗਿਆ ਕਿ ਜਿਨ੍ਹਾਂ ਨੇ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਕੀਤੇ ਉਹਨਾਂ ਨੂੰ ਇਸੇ ਸੰਵਿਧਾਨ ਤਹਿਤ ਵੱਡੇ ਅਹੁਦੇ ਦੇ ਦਿਓ। ਜਿਹੜਾ ਕੋਈ ਸਿੱਖ ਅਫਸਰ ਅੜਦਾ ਵਾ, ਜਿਵੇਂ ਸਰਦਾਰ ਕਪੂਰ ਸਿੰਘ ਵਰਗੇ, ਉਹਨਾਂ ਨੂੰ ਡਿਸਮਿਸ ਕਰ ਦਿਓ ਤੇ ਸਿੱਖਾਂ ਦੇ ਧਾਰਮਿਕ ਤੇ ਰਾਜਨੀਤਿਕ ਲੀਡਰਸ਼ਿਪ ਦੇ ਉੱਤੇ ਆਪਣੇ ਬੰਦੇ ਥੋਪ ਲਓ। ਸੋ ਖਾਲਸਾ ਜੀ, ਇਸ ਕਿਤਾਬ ਨੂੰ ਅਸੀਂ ਹਿੰਦੁਸਤਾਨ ਦੇ ਐਂਗਲ ਤੋਂ ਇੱਕ ਸਾਬਕਾ ਬਿਊਰੋਕਰੇਟ ਵੱਲੋਂ ਲਿਖੀ ਗਈ ਕਿਤਾਬ ਮੰਨੀਏ ਤੇ ਇਹਦੇ ਵਿੱਚ ਜੋ ਕੁਝ ਸਾਨੂੰ ਪਰੋਸ ਕੇ ਦਿੱਤਾ ਗਿਆ ਹੈ ਉਹ ਸਾਡੀ ਪੂਰੇ ਸੰਘਰਸ਼ ਦੀ, ਪੂਰੀ ਅਣਖੀਲੀ ਲੀਡਰਸ਼ਿਪ ਦੀ, ਸਾਡੇ ਸ਼ਹੀਦਾਂ ਦੀ ਮਿੱਥ ਕੇ ਕਰਤਾਰ ਕੁਸ਼ੀ ਕਰਨ ਦਾ ਇੱਕ ਯਤਨ ਕੀਤਾ ਗਿਆ ਹੈ ਤੇ ਉਸ ਯਤਨ ਨੂੰ ਅਸੀਂ ਸਮਝੀਏ ਤੇ ਇਹਦਾ ਜਵਾਬ ਜੇ ਖਾਲਸਾ ਹੀ ਸੁਰ ਵਿੱਚ ਨਹੀਂ ਦੇ ਸਕਦੇ ਤੇ ਇਨਸਾਨੀਅਤ ਦੀ ਸੁਰ ਵਿੱਚ ਜ਼ਰੂਰ ਦਈਏ। ਭੁੱਲਾਂ ਚੁੱਕਾਂ ਦੀ ਖਿਮਾ, ਜੇ ਕੋਈ ਗਲਤੀ ਹੋਏ ਸਰਦਾਰ ਗੁਰਪ੍ਰੀਤ ਸਿੰਘ ਜੀ ਖਿਮਾ ਦਾ ਜਾਚ ਖਾਂ, ਕਿਉਂਕਿ ਤੁਹਾਡੀ ਸਟੇਜ ਤੋਂ ਮੈਂ ਇਹ ਗੱਲਾਂ ਕੀਤੀਆਂ ਨੇ। ਮੇਰੇ ਵਲਵਲੇ ਜੋ ਸਨ ਮੈਂ ਉਹ ਬਿਆਨ ਕੀਤੇ ਨੇ। ਮੇਰੇ ਕੋਲ ਮੈਟਰ ਬੜਾ ਸੀ, ਪਰ ਕਿਉਂਕਿ ਸਮਾਂ ਨਹੀਂ, ਫਿਰ ਕਿਤੇ ਮੌਕਾ ਮਿਲੇਗਾ ਗੱਲ ਕਰਾਂਗੇ। ਸੋ ਇਹਨਾਂ ਕਿਤਾਬਾਂ ਦੇ ਵਿੱਚ ਅਸੀਂ ਖੁੱਭੀਏ ਨਾ, ਇਹਨਾਂ ਨੂੰ ਇੱਕ ਸਰਕਾਰੀ ਐਂਗਲ ਤੋਂ ਸਰਕਾਰੀ ਅਧਿਕਾਰੀ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਹੀ ਸਮਝ ਕੇ ਆਪਣੀ ਕੌਮ ਦੀ ਚੜ੍ਹਦੀ ਕਲਾ ਤੇ ਤਕਦੀਰ ਸਵਾਰਨ ਦੀ। ਖਾਲਸਾ ਪੰਥ ਦੇ ਉੱਤੇ ਹੋਏ ਜੂਨ 84 ਦੇ ਹਮਲੇ ਨੂੰ ਆਪਣੀ ਰੂਹ ਤੇ ਪੀੜਾ ਦਾ ਵੱਡਾ ਭਾਰ ਲੈ ਕੇ ਅੱਜ ਵੀ ਇਸ ਖਾਸ ਇਕੱਤਰਤਾ ਵਿੱਚ ਭਾਈਵਾਲ ਬਣੇ ਸਾਰੇ ਪੰਜਾਬ ਦੇ ਪੰਥ ਦੇ ਵਾਰਸੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਰ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਤੇ ਸੰਘਰਸ਼ ਦੋਨੋਂ ਇਕੱਠੇ। ਸਾਡਾ ਸੰਘਰਸ਼ ਹਮੇਸ਼ਾ ਬਦੀ ਨਾਲ, ਜ਼ੁਲਮ ਨਾਲ, ਅਤਿਆਚਾਰ ਨਾਲ, ਅਨਿਆਏ ਨਾਲ, ਧੱਕੇ ਨਾਲ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਰੰਭ ਕਰਕੇ ਸਾਡੀ ਝੋਲੀ ਵਿੱਚ ਪਾਇਆ। ਜਦੋਂ ਅਸੀਂ ਅੱਜ ਵਰਤਮਾਨ ਵਿੱਚ ਖਲੋ ਕੇ ਆਪਣੇ ਇਤਿਹਾਸ ਦੇ ਪੰਨੇ ਖੋਲ ਰਹੇ ਹਾਂ ਤੇ ਪੰਨੇ ਖੋਲ੍ਹਣ ਦਾ ਵੱਡਾ ਅਰਥ ਹੈ ਕਿ ਅਸੀਂ ਆਪਣੇ ਆਪੇ ਨੂੰ ਵਰਤਮਾਨ ਸਮੇਂ ਇੰਨਾ ਯੋਗ ਬਣਾਈਏ ਕਿ ਅਸੀਂ ਜੋ ਪਿੱਛੇ ਨਹੀਂ ਲੈ ਸਕੇ, ਜੋ ਸਾਡੀਆਂ ਕੌਮੀ ਮਨਸ਼ਾਵਾਂ ਨੇ, ਜਿਹਦੇ ਲਈ ਅਸੀਂ 1920 ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਖੜਾ ਕਰਦੇ ਹਾਂ ਕਿ ਐਸੇ ਰਾਜ ਕਾਲ ਦੀ ਸਿਰਜਣਾ ਕਰਨੀ ਕਿ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣ। ਉਹ ਜਿਹੜੀਆਂ ਭਾਵਨਾਵਾਂ ਸਾਡੇ ਅੰਦਰ ਸਾਡੀ ਸੰਸਥਾ ਦੇ ਬਾਨੀਆਂ ਨੇ ਸਾਡੀ ਝੋਲੀ 'ਚ ਪਾਈਆਂ, ਅੱਜ ਉਹਨਾਂ ਨੂੰ ਲੈ ਕੇ ਫਿਰ ਜਥੇਬੰਦ ਹੋ ਕੇ ਅੱਜ ਆਪਣੇ ਰਾਜਨੀਤਿਕ ਹਿੱਤਾਂ ਦੇ ਲਈ, ਸਮਾਜਿਕ ਸਰੋਕਾਰਾਂ ਦੇ ਲਈ, ਵਰਤਮਾਨ ਸਮੇਂ ਦੀਆਂ ਚੁਣੌਤੀਆਂ ਦੇ ਸਾਹਮਣਾ ਕਰਨ ਦੇ ਲਈ ਅੱਜ ਸਾਨੂੰ ਲਾਮਬੰਦ ਹੋਣ ਦੀ ਵੱਡੀ ਲੋੜ ਹੈ। ਅਸੀਂ ਸਵੇਰੇ ਵੀ ਬੈਠੇ ਸੀ
ਪਹਿਲਾਂ ਵੀ ਬੈਠਦੇ ਹਾਂ ਕਿ ਅੱਜ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਸੀ ਜਿਹੜਾ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ, ਭਾਰਤ ਦੇ ਦੂਜੇ ਸੂਬਿਆਂ ਨੂੰ ਆਪਣੇ ਨਾਲ ਲੈ ਕੇ ਤੁਰਦਾ ਸੀ। ਅੱਜ ਪੰਜਾਬ ਉਹ ਸੂਬਾ ਬਣ ਗਿਆ ਜਿੱਥੇ ਅਧਿਕਾਰਾਂ ਦੀ ਗੱਲ ਕਰਨ ਵਾਲੀ ਆਵਾਜ਼ ਵੀ ਜਿਹੜੀ ਹੈ ਉਹ ਕਿਤੇ ਗਵਾਚ ਗਈ ਜਾਂਦੀ ਹੈ। ਆਓ ਜੂਨ 84 ਨੂੰ ਯਾਦ ਕਰੀਏ, ਉਹ ਵੀ ਵੱਧ ਅਧਿਕਾਰਾਂ ਦੇ ਅੰਦੋਲਨ ਨੂੰ ਦੱਬਣ ਲਈ, ਕੁਚਲਣ ਲਈ ਸਾਡੇ ਤੇ ਹਮਲਾ ਕੀਤਾ ਗਿਆ। ਸਦਾ ਦੀ ਆਵਾਜ਼ ਬੰਦ ਕਰਨ ਦੇ ਲਈ ਨਾ ਆਵਾਜ਼ ਬੰਦ ਹੋ ਸਕੀਏ, ਨਾ ਬੰਦ ਹੋਣੀ ਹੈ। ਇਸ ਕਰਕੇ ਇਹ ਆਵਾਜ਼ ਸੱਚ ਦੀ ਹੈ, ਇਸ ਨੂੰ ਆਪਾਂ ਬੁਲੰਦ ਕਰਦੇ ਰਹੀਏ। ਕਲਮਾਂ ਚੱਲਣ ਤਾਂ ਸੱਚ ਨੂੰ ਬਿਆਨ ਕਰਨ, ਆਪਾਂ ਸੁਣੀਏ ਤੇ ਹੱਕ ਦੀ ਆਵਾਜ਼ ਲਈ ਜਥੇਬੰਦ ਹੋ ਕੇ ਆਪਣੀ ਆਵਾਜ਼ ਸੰਸਾਰ ਦੇ ਸਾਹਮਣੇ ਗੱਜ ਕੇ ਰੱਖੀਏ ਤਾਂ ਕਿ ਆਪਣੀ ਕੌਮੀ ਪਹਿਰੇਦਾਰੀ ਕਰ ਸਕੀਏ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਦੇ ਮੌਕੇ ਹਾਜ਼ਰੀਆਂ ਭਰੀਆਂ, ਇੱਥੇ ਆਏ, ਵਿਦਵਾਨ ਸੱਜਣ ਆਏ, ਸਾਰਿਆਂ ਨੂੰ ਧੰਨਵਾਦ ਕਰਦੇ ਹਾਂ। ਔਰ ਧੰਨਵਾਦ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਦਾ ਜਿਨ੍ਹਾਂ ਨੇ ਆਪਣੇ ਕੌਮੀ ਜੁਮਾ ਆਪਣੇ ਮੋਢੇ 'ਤੇ ਚੁੱਕਦਿਆਂ ਹੋਇਆਂ ਅੱਜ ਕਿਤਾਬ ਦੇ ਉੱਤੇ ਚਰਚਾ ਕਰਵਾ ਕੇ ਬਹੁਤ ਸਾਰੇ ਵਿਚਾਰਾਂ ਦੀ ਸਾਂਝ ਪਵਾ ਕੇ ਆਪਣੀ ਵੱਡੀ ਜ਼ਿੰਮੇਵਾਰੀ ਨਿਭਾਇਆ ਹੈ। ਇਸ ਸੰਸਥਾ ਦਾ 150 ਸਾਲਾ ਵਰ੍ਹਾ ਸਾਡੇ ਸਾਹਮਣੇ ਹੈ। ਇਸ ਵਰ੍ਹੇ ਨੂੰ ਮਨਾਉਣ ਦੇ ਲਈ ਅਸੀਂ ਲੰਮੀਆਂ ਵਿਚਾਰਾਂ ਕਰਕੇ ਅੱਗੇ ਵਧਣਾ ਚਾਹੁੰਦੇ ਹਾਂ ਕਿ ਆਵਾਜ਼ ਸੱਚ ਅਤੇ ਹੱਕ ਦੀ ਅਸੀਂ ਸੰਸਾਰ ਵਿੱਚ ਦੱਸੀਏ। ਸੰਸਥਾਵਾਂ ਕਿਵੇਂ ਖੜੀਆਂ ਹੁੰਦੀਆਂ ਨੇ, ਇਹਨੂੰ ਜਿੰਦਾ ਰੱਖਣਾ ਕਿਉਂ ਜ਼ਰੂਰੀ ਹੈ, ਇਸ ਆਵਾਜ਼ ਨੂੰ ਅੱਗੇ ਲੈ ਕੇ ਅਸੀਂ ਤੁਹਾਡਾ ਵੀ ਸੰਸਾਰ ਭਰ ਦੇ ਅੰਦਰ ਵਸਦੇ ਸਿੱਖਾਂ ਦਾ ਤੇ ਹਮਦਰਦੀ ਲੋਕਾਂ ਦਾ ਸਮਰਥਨ ਚਾਹੁੰਦੇ ਹਾਂ ਕਿ ਇਹ ਸਿੰਘ ਸਭਾ ਦੀ ਆਵਾਜ਼ ਹੈ, ਇਹਨੂੰ ਸੰਸਾਰ ਦੇ ਅੰਦਰ ਲਹਿਰ ਨੂੰ ਜਿੰਦਾ ਰੱਖਣ ਲਈ ਅਸੀਂ ਸਾਰੇ ਰਲ ਕੇ ਕੰਮ ਕਰ ਸਕੀਏ। ਸਾਰਿਆਂ ਦਾ ਫਿਰ ਧੰਨਵਾਦ। ਭੋਜਨ ਪਦਾਰਥ ਤਿਆਰ ਨੇ, ਸਾਰੇ ਛਕ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।